ਨਹੀਂ ਦੂਜਾ ਮੈਕ ਦਿਆਂ ਗਾਣ ਲਈ ਦਿਆਂਗੇ ਨਾ, ਤੁਸੀਂ ਆਪਣੀ ਗੱਲ ਕੋਈ ਵੀ ਸੰਗੀਤ ਦੇ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ। ਪਹਿਲਾਂ ਤਾਂ ਮੈਂ ਬੇਨਤੀ ਕਰਦਾ ਜਿੰਨੇ ਸੱਜਣ ਬਾਹਰ ਨੇ ਉਹ ਕਿਰਪਾ ਕਰਕੇ ਅੰਦਰ ਆਉਣ ਦੀ ਖੇਚਲ ਕਰੋ। ਪਿਛਲੇ 2 ਦਿਨ ਤੋਂ ਇੱਥੇ ਸਫ਼ਰ ਕਰਦਿਆਂ ਜੋ ਮੁਹੱਬਤ ਮਿਲੀ ਹੈ, ਜੋ ਅਹਿਸਾਸ ਮੈਂ ਮਹਿਸੂਸ ਕੀਤੇ ਨੇ, ਆਓ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਮੈਂ ਤਾਂ ਬਲਕਿ ਨਾਸਿਰ ਭਾ ਹੋਣਾ ਨੂੰ ਇਹ ਕਹਿਣਾ ਚਾਹੁੰਦਾ, ਬੱਟੂ ਸਾਹਿਬ ਨੂੰ, ਕਿ ਤੁਸੀਂ ਆਰਗੇਨਾਈਜ਼ ਕਰਦੇ ਹੋ, ਆਲਰੇਡੀ ਬਹੁਤ ਖੇਚਲਾਂ 'ਚੋਂ ਬਹੁਤ ਮਿਹਨਤ ਮੁਸ਼ੱਕਤ 'ਚੋਂ ਲੰਘਦੇ ਹੋ। ਜੇ ਮਹਿਸੂਸ ਹੁੰਦਾ ਤਾਂ ਸਾਡੇ ਹਿੱਸੇ ਵੀ ਡਿਊਟੀ ਲਾ ਦਿਆ ਕਰੋ ਜਿਹੜੀ ਲਾਉਣੀ ਹੈ, ਚਾਹੇ ਉਹ ਸਦਾਰਤ ਦੀ ਹੋਏ, ਚਾਹੇ ਉਹ ਆਰਗੇਨਾਈਜ਼ਿੰਗ ਦੀ ਹੋਵੇ, ਚਾਹੇ ਜਿਹੜੀ ਵੀ ਡਿਊਟੀ ਤੁਹਾਨੂੰ ਲੱਗਦਾ ਸਾਡੇ ਲਾਇਕ ਜਿਹੜੀ ਤੁਹਾਨੂੰ ਲੱਗੇ ਉਹ ਸਾਡੀ ਲਾ ਦਿਆ ਕਰੋ ਬਿਨਾਂ ਸੋਚੇ ਸਮਝੇ। ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਚਾਹੁੰਦੇ। ਅਸੀਂ ਇੱਥੇ ਪ੍ਰਾਹੁਣੇ ਬਣ ਕੇ ਨਹੀਂ ਆਏ ਹੈਗੇ, ਇਹ ਸਾਡਾ ਆਪਣਾ ਘਰ ਹੈ। ਸਗੋਂ ਜਿੱਥੇ ਕੋਈ ਬੁਰੇ ਬਣਨ ਵਾਲਾ ਥਾਂ ਹੁੰਦਾ ਭਾਵੇਂ ਉੱਥੇ ਵੀ ਅੱਗੇ ਕਰ ਦਿਆ ਕਰੋ, ਕੋਈ ਮਸਲਾ ਨਹੀਂ, ਕਿਉਂਕਿ ਸਰਦਾਰ ਬੰਦੇ ਨਾਲ ਪੰਗਾ ਲੈਣ ਲੱਗੇ ਵੀ ਫਿਰ ਸੋਚਦੇ ਨੇ। ਮੈਨੂੰ ਹੁਕਮ ਹੋਇਆ ਕੁਛ ਗੀਤ ਸੁਣਾਉਣ ਦਾ, ਕੁਛ ਗੱਲਾਂ ਕਰਨ ਦਾ ਤੁਹਾਡੇ ਨਾਲ, ਸੋ ਇੱਕ ਗੀਤ ਤੋਂ ਸ਼ੁਰੂ ਕਰਦਾ ਜੀ। ਹਾਂਜੀ ਹਾਂਜੀ, ਦੇਤਾ ਜੀ। ਹੈਲੋ, ਚੱਲਿਆ ਨਹੀਂ। ਹੈਲੋ ਹੈਲੋ ਹੈਲੋ, ਹਾਂਜੀ ਔਨ ਤੇ ਹੈਗਾ ਜੀ, ਠੀਕ ਹੈ ਜੀ। ਹੈਲੋ, ਚੱਲਿਆ ਨਹੀਂ ਮੈਨੂੰ ਲੱਗਦਾ। ਹੈਲੋ ਹੈਲੋ ਹੈਲੋ, ਕਿਹੜਾ ਜੀ? ਅੱਛਾ ਉਹ ਉੱਤੇ ਕਰਾਂ, ਹੋਇਆ ਠੀਕ, ਹੁਣ ਠੀਕ ਹੈ ਜੀ। ਚਲ ਅੱਛਾ, ਇੱਕ ਗੀਤ ਦੇ ਰਾਹੀਂ ਮੈਂ ਇੱਕ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਕਰਾਂਗਾ। ਆ ਜਾਓ ਸਾਰੇ ਸੱਜਣ, ਪਹਿਲਾਂ ਸੱਜ ਜਾਓ, ਬੈਠ ਜਾਓ, ਫਿਰ ਗੀਤ ਦਾ ਮਜ਼ਾ ਹੋਰ ਆਊਗਾ। ਇੱਕ ਤਾਂ ਮਲਕੀਤ ਜੀ, ਇੱਕ ਚੀਜ਼ ਤੁਸੀਂ ਦੇਖੀ ਕਿ ਇੱਥੇ ਆ ਕੇ ਹੈ ਨਾ, ਮੈਂ ਜਨਰਲੀ ਆ ਜਿਹੜੀ ਪੱਗ ਬੰਨੀ ਹੋਈ ਅੱਜ ਲੜ ਛੱਡ ਕੇ ਮੈਂ ਸਿਰਫ ਸਟੇਜਾਂ ਤੇ ਬੰਨ੍ਹਦਾ, ਇੱਦਾਂ ਆਮ ਜ਼ਿੰਦਗੀ 'ਚ ਅਸੀਂ ਬੰਨ੍ਹ ਨਹੀਂ ਪਾਉਂਦੇ ਹੈ ਨਾ, ਕਿਉਂਕਿ ਉਹ ਮਾਹੌਲ ਨਹੀਂ ਮਿਲ ਪਾਉਂਦਾ ਜਾਂ ਅਸੀਂ ਅਨਕੰਫਰਟੇਬਲ ਫੀਲ ਕਰਦੇ ਹਾਂ ਕਈ ਵਾਰੀ। ਉਹਨੂੰ ਕੰਫਰਟ ਦੇ ਵਿੱਚ ਲਿਆਉਣ ਵਾਸਤੇ ਇਹ ਜਿਹੇ ਕਾਨਫਰੰਸਿਸ ਦਾ ਹੋਣਾ ਕਿੰਨਾ ਜ਼ਰੂਰੀ, ਨਾ ਸਿਰਫ ਇੱਧਰ ਉੱਧਰਲੇ ਪਾਸੇ ਵੀ। ਸਾਨੂੰ ਸਾਡੇ ਪਹਿਰਾਵੇ ਦੇ ਉੱਤੇ ਮਾਣ ਹੋ ਸਕੇ, ਸਾਨੂੰ ਸਾਡੀ ਬੋਲੀ ਦੇ ਉੱਤੇ ਮਾਣ ਹੋ ਸਕੇ, ਇਹ ਚੀਜ਼ ਕਰਨ ਵਾਸਤੇ ਨਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਪਰਾਲੇ ਜਿਹੜੇ ਆ ਉਹ ਕਰਨੇ ਪੈਣਗੇ। ਔਰ ਮੈਨੂੰ ਇਹ ਲੱਗਦਾ ਕਿ ਪੰਜਾਬੀ ਦੀ ਕਾਨਫਰੰਸ ਜਿਹੜੀ ਹੈ ਉਹ ਨਾ ਸਿਰਫ ਪਾਕਿਸਤਾਨ ਜਾਂ ਇੰਡੀਆ ਦੇ ਵਿੱਚ, ਬਲਕਿ ਉਹ ਵਿਸ਼ਵ ਦੇ ਸਾਰੇ ਥਾਵਾਂ 'ਤੇ, ਹੁਣ ਅਮਰੀਕਾ ਤੋਂ ਸੱਜਣ ਬੈਠੇ ਨੇ, ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਪੰਜਾਬੀ ਸਾਰੀ ਕੁੱਲ ਦੁਨੀਆ ਦੇ ਵਿੱਚ ਵਸਦੇ ਨੇ, ਜਿੱਥੇ ਜਿੱਥੇ ਵਸਦੇ ਨੇ ਸਾਨੂੰ ਉੱਥੇ ਉੱਥੇ ਕਾਨਫਰੰਸਿਸ ਕਰਨੀਆਂ ਚਾਹੀਦੀਆਂ। ਅਤੇ ਸਾਲ ਦੀ ਇੱਕ ਵੱਡੀ ਕਾਨਫਰੰਸ ਆਪਾਂ ਮਿਥ ਲਈਏ, ਜਿੱਦਾਂ ਓਲੰਪਿਕਸ ਹੋਣੇ ਹੁੰਦੇ ਆ ਤਾਂ ਪਹਿਲਾਂ ਮਿਥਿਆ ਹੁੰਦਾ ਵੀ ਯਾਰ ਓਲੰਪਿਕਸ ਇੱਥੇ ਹੋਣਗੇ, ਅਤੇ ਇਹਦੇ 'ਚ ਪੰਜਾਬੀ ਖੇਡਾਂ ਦਾ ਵੀ ਮਸਲਾ ਆਪਾਂ ਉਠਾ ਸਕਦੇ ਹਾਂ। ਜਿਹੜੀਆਂ ਸਾਡੀਆਂ ਖੇਡਾਂ ਗਵਾਚ ਰਹੀਆਂ ਨੇ, ਆਪਾਂ ਉਹਨਾਂ ਦੇ ਟੂਰਨਾਮੈਂਟ ਵੀ ਰੱਖ ਸਕਦੇ ਹਾਂ, ਆਪਾਂ ਭੰਗੜੇ ਦੇ ਕੰਪੀਟੀਸ਼ਨਸ ਵੀ ਰੱਖ ਸਕਦੇ ਹਾਂ, ਆਪਾਂ ਸੋਹਣੀਆਂ ਵਰਦੀਆਂ ਦੇ ਕੰਪੀਟੀਸ਼ਨਸ ਵੀ ਰੱਖ ਸਕਦੇ ਹਾਂ, ਰਵਾਇਤੀ ਜਿਹੜੀਆਂ ਸਾਡੀਆਂ ਪੋਸ਼ਾਕਾਂ ਨੇ ਉਹਨਾਂ ਦੇ ਕੰਪੀਟੀਸ਼ਨਸ ਵੀ ਰੱਖ ਸਕਦੇ ਹਾਂ। ਇੱਕ ਦੂਜੇ ਨਾਲ ਕਲਚਰਲ ਜਿਹੜੇ ਉਹ ਸ਼ੇਅਰਿੰਗ ਜ਼ਰੂਰੀ ਹੈ, ਉਹਦੇ 'ਤੇ ਵੀ ਕੰਮ ਕੀਤਾ ਜਾ ਸਕਦਾ। ਹੁਣ ਜੇ ਹੁਕਮ ਹੋਵੇ ਤਾਂ ਮੈਂ ਗੀਤ ਸੁਣਾਵਾਂ ਜੀ। ਤੁਸੀਂ ਇੱਕ ਚੀਜ਼ ਮਹਿਸੂਸ ਕਰਕੇ ਦੇਖਿਓ, ਜਦੋਂ ਅਸੀਂ ਆਪਣੇ ਹਾਣ ਪ੍ਰਾਣ ਦੀ ਗੱਲ ਕਰਦੇ ਹਾਂ ਨਾ ਕਿ ਸਾਡੇ ਹਾਣੀ ਕੌਣ ਨੇ, ਤਾਂ ਮੈਂ ਮਹਿਸੂਸ ਕਰਦਾ ਕਿ ਸਾਡਾ ਸਭ ਤੋਂ ਸੁੱਚਾ ਅਤੇ ਪੁਰਾਣਾ ਹਾਣੀ ਜਿਹੜਾ ਉਹ ਰੱਬ ਆਪ ਹੈ। ਕਿਉਂਕਿ ਜੇ ਆਤਮਾ ਉਹਦੇ ਹਿੱਸੇ 'ਚੋਂ ਨਿਕਲਿਆ ਹੋਇਆ ਇੱਕ ਛੋਟਾ ਟੁਕੜਾ ਹੈ, ਤਾਂ ਜਿੰਨੀ ਉਮਰ ਪਰਮਾਤਮਾ ਦੀ ਹੈ ਉਨੀ ਉਮਰ ਸਾਡੀ ਰੂਹ ਦੀ ਹੈ। ਸੋ ਉਸ ਹਾਣ ਨੂੰ ਆਪਾਂ ਸਾਰੇ ਮਹਿਸੂਸ ਕਰੀਏ, ਸਾਰੇ ਉਸ ਇੱਕ ਦੀ ਔਲਾਦ ਆ, ਉਸ ਹਾਣ ਨੂੰ ਮਹਿਸੂਸ ਕਰੀਏ ਇਸ ਗੀਤ ਦੇ ਜ਼ਰੀਏ। ਮੁੱਦਤਾਂ ਤੋਂ ਅਸੀਂ ਇਕੱਠੇ ਆ, ਸਾਡੀ ਇੱਕ ਕਹਾਣੀ ਆ,
ਮੁੱਦਤਾਂ ਤੋਂ ਅਸੀਂ ਇਕੱਠੇ ਆਂ, ਸਾਡੀ ਇੱਕ ਕਹਾਣੀ ਆ। ਮੈਂ ਤੇ ਰੱਬ ਮੇਰਾ ਅਸੀਂ ਦੋਵੇਂ ਹਾਣੀਆਂ। ਮੈਂ ਤੇ ਰੱਬ ਮੇਰਾ ਅਸੀਂ ਦੋਵੇਂ ਹਾਣੀਆਂ। ਮੁੱਦਤਾਂ ਤੋਂ ਅਸੀਂ ਖੇਡ ਰਹੇ ਆਂ, ਖੇਡਾਂ ਪਿਆਰ ਦੀਆਂ। ਮੁੱਦਤਾਂ ਤੋਂ ਅਸੀਂ ਖੇਡ ਰਹੇ ਆਂ, ਖੇਡਾਂ ਪਿਆਰ ਦੀਆਂ। ਮਾਂ ਬਾਪ ਭੈਣ ਤੇ ਵੀਰ ਕਦੇ ਕਦੇ ਆਸ਼ਿਕ ਯਾਰ ਦੀਆਂ। ਉਹ ਸ਼ਹਿਨशाह ਮੇਰਾ, ਉਹ ਸ਼ਹਿਨशाह ਮੇਰਾ, ਮੈਂ ਉਹਦੀ ਪਟਰਾਣੀ ਆ। ਮੈਂ ਤੇ ਰੱਬ ਮੇਰਾ ਅਸੀਂ ਦੋਵੇਂ ਹਾਣੀਆਂ। ਜਦੋਂ ਉਹ ਕਾਇਨਾਤ ਸਿਰਜਦਾ ਹੈ, ਜਦੋਂ ਆਪਣੀ ਕਲਮ ਚਲਾਉਂਦਾ ਹੈ, ਤਾਂ ਸਾਨੂੰ ਇੱਕ ਕਿਰਦਾਰ ਦਾ ਰੂਪ ਬਣਾ ਕੇ ਦੁਨੀਆ ਤੇ ਭੇਜਦਾ ਹੈ। ਔਰ ਜਦੋਂ ਇਸ ਮਾਇਆ ਦਾ ਪਰਦਾ ਦੁਬਾਰਾ ਚੁੱਕਦਾ ਹੈ, ਤੇ ਫਿਰ ਆਪਣੇ ਆਪ ਨਾਲ ਜੋੜ ਕੇ ਰੱਬ ਵੀ ਬਣਾ ਦਿੰਦਾ ਹੈ। ਉਹ ਬੈਠ ਕਹਾਣੀ ਲਿਖ ਮੈਨੂੰ ਕਿਰਦਾਰ ਬਣਾ ਦਿੰਦਾ ਹੈ। ਉਹ ਬੈਠ ਕਹਾਣੀ ਲਿਖ ਮੈਨੂੰ ਕਿਰਦਾਰ ਬਣਾ ਦਿੰਦਾ ਹੈ। ਇੱਕ ਛਿਨ ਵਿੱਚ ਖੁਦ ਨਾਲ ਜੋੜ ਕੇ ਫਿਰ ਕਰਤਾਰ ਬਣਾ ਦਿੰਦਾ ਹੈ। ਉਹ ਇਸ਼ਕ ਦਾ ਬੂਟਾ ਏ, ਮੈਂ ਉਹਦੀ ਪਹਿਲੀ ਟਾਹਣੀ ਆ। ਉਹ ਇਸ਼ਕ ਦਾ ਬੂਟਾ ਏ, ਮੈਂ ਉਹਦੀ ਪਹਿਲੀ ਟਾਹਣੀ ਆ। ਮੈਂ ਤੇ ਰੱਬ ਮੇਰਾ ਅਸੀਂ ਦੋਵੇਂ ਹਾਣੀਆਂ। ਮੈਂ ਤੇ ਰੱਬ ਮੇਰਾ ਅਸੀਂ ਦੋਵੇਂ ਹਾਣੀਆਂ। ਸ਼ੁਕਰੀਆ ਜੀ, ਬਹੁਤ ਧੰਨਵਾਦ। ਹੋਰ ਕੀ ਹੁਕਮ ਹੈ ਜੀ ਮੇਰੇ ਲਈ? ਹੋਰ ਗਾਈਏ ਅਫਜ਼ਲ ਜੀ। ਸੌਰੀ ਬਹੁਤ ਸਾਨੂੰ ਯਾਰ ਮੈਂ ਤਾਂ ਅੱਗੇ ਕਹਿ ਰਿਹਾ ਕਿ ਸਾਡੀ ਡਿਊਟੀ ਲਾ ਦੇ। ਨਹੀਂ ਕੁਝ ਸੁਣਾਓ ਪਲੀਜ਼। ਕਿਹੜਾ ਗਾਣਾ ਸੁਣਾਉਂਗੇ? ਕੱਲ ਇੱਕ ਸੱਜਣ ਸੀਗੇ, ਉਹ ਮੇਰੇ ਨਾਲ ਨਾ ਲੜੇ ਨੇ ਇਸ ਗੱਲੋਂ। ਲਾਹੌਰੀਏ ਵਾਲਾ ਵੀ ਸੁਣਾ ਦਿੰਦਾ ਜੀ। ਕੀ ਹੋਇਆ ਜੇ ਅੱਡ ਪੱਡ ਸਾਡੇ ਰਾਹ ਹੋ ਗਏ, ਬੱਚਿਆਂ ਜੈ ਪਾਲੇ ਸੁਪਨੇ ਸਭ ਤਬਾਹ ਹੋ ਗਏ। ਲਿਖੀਆਂ ਨਾ ਤੂੰ ਨਾ ਮੈਂ ਲਿਖੀਆਂ ਭਾਗ ਦੀਆਂ, ਅਣਚਾਹੇ ਫਾਸਲੇ ਖਾਮਖਾ ਹੋ ਗਏ। ਤੇ ਰੂਹਾਂ ਦੂਰ ਨਹੀਂ ਹੁੰਦੀਆਂ, ਉਹ ਰੂਹਾਂ ਦੂਰ ਨਹੀਂ ਹੁੰਦੀਆਂ, ਪਿੰਡੇ ਲੱਖ ਹੋਵਣ ਰੱਬ ਰੱਖੂਗਾ ਡਰਨਾ, ਆਪਾਂ ਨਹੀਂ ਰੁਲਦੇ। ਤੇ ਕਿੱਦਾਂ ਕੋਈ ਪਾਬੰਦੀਆਂ ਲਾ ਲਊ ਪ੍ਰੀਤਾਂ ਤੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਤੇ ਕਿੱਦਾਂ ਕੋਈ ਪਾਬੰਦੀਆਂ ਲਾ ਲਊ ਪ੍ਰੀਤਾਂ ਤੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਆਰੀਆਂ ਦੇ ਨਾਲ ਅੰਬਰ ਵੱਡਿਆ ਜਾਂਦਾ ਨਹੀਂ, ਪਾਣੀ ਚੋਂ ਘੁਲਿਆ ਪਾਣੀ ਕੱਢਿਆ ਜਾਂਦਾ ਨਹੀਂ। ਜੀਵਨ ਦੇ ਇਸ ਕੱਚੇ ਕੂਲੇ ਧਾਗੇ ਨੂੰ ਜੇ ਪਿਆਰ ਦੇ ਗੁੰਝਲ ਪੈ ਜਾਣ ਸੌਖੇ ਨਹੀਂ ਖੁੱਲਦੇ। ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਸ਼ੁਕਰੀਆ। ਇੱਕ ਗੀਤ ਹੋਰ ਸੁਣਾਉਣਾ ਮੈਂ। ਸ਼ੁਕਰੀਆ। ਤੂੰ ਮੈਂ ਅਧੂਰੇ
ਹੁੰਨੇ ਆ ਪੂਰੇ ਇੱਕ ਦੂਜੇ ਦੇ ਸੰਗ, ਕਲੀਆਂ ਨੂੰ ਮਹਿਕਣ ਭੁੱਲ ਜਾਂਦਾ ਏ, ਫੁੱਲਾਂ ਦਾ ਚੋ ਜਾਂਦਾ ਰੰਗ। ਸਾਨੂੰ ਓ ਕਾਇਨਾਤ ਨਿਹਾਰੇ, ਹੋਈਏ ਰਾਜਾ ਰਾਣੀ ਜਿਵੇਂ ਦੇਸ ਦੇ, ਮਿਲਦੇ ਜਦੋਂ ਆ ਤੂੰ ਤੇ ਮੈਂ, ਅੰਬਰ ਨੇ ਓ ਕੇ ਸਾਨੂੰ ਵੇਖਦੇ, ਮਿਲਦੇ ਜਦੋਂ ਆ ਤੂੰ ਤੇ ਮੈਂ, ਅੰਬਰ ਨੇ ਓ ਕੇ ਸਾਨੂੰ ਵੇਖਦੇ। ਜਦੋਂ ਮਾਝਾ ਮਾਝੇ ਨੂੰ ਮਿਲਦਾ ਹੈ ਨਾ, ਉਦੋਂ ਵੀ ਦੇਵਤੇ ਦੇਖਦੇ ਹੋਣੇ ਉੱਤੋਂ ਖੜ ਕੇ। ਜਦੋਂ ਅੰਮ੍ਰਿਤਸਰ ਲਾਹੌਰ ਨੂੰ ਮਿਲਦਾ ਹੈ ਨਾ, ਉਦੋਂ ਉੱਤੋਂ ਅਸਮਾਨੋਂ ਦੇਖਦੇ ਹੋਣੇ ਉੱਤਰ ਕੇ ਵੀ ਉਹ ਭਰਾ ਮਿਲ ਪਏ ਨੇ। ਖੇਡਰ ਬਣੀ ਏ ਖੁਦਾ ਦੀ ਖੁਦਾਈਏ, ਇੱਕੋ ਰੂਹ ਕਿਵੇਂ ਦੋ ਜਿਸਮਾਂ ਚ ਪਾਈ, ਵੀਰਾ ਪੰਨੇ ਸਾਂਝੇ ਰੱਖ ਲਏ, ਲਿਖਣ ਵਾਲੇ ਨੇ ਸਾਡੇ ਲਿਖਦੇ, ਮਿਲਦੇ ਜਦੋਂ ਆ ਤੂੰ ਤੇ ਮੈਂ, ਅੰਬਰ ਨੇ ਓ ਕੇ ਸਾਨੂੰ ਵੇਖਦੇ। ਸ਼ੁਕਰੀਆ ਜੀ। ਮੇਰੀ ਤਬੀਅਤ ਥੋੜੀ ਜਿਹੀ ਠੀਕ ਨਹੀਂ ਹੈ, ਗਲਾ ਨਹੀਂ ਠੀਕ, ਸੋ ਮਾਜ਼ਰਤ ਚਾਹੁੰਦਾ ਕਿ ਜਿੱਦਾਂ ਦਾ ਤੁਸੀਂ ਉਮੀਦ ਕਰਦੇ ਹੋ ਉੱਦਾਂ ਦਾ ਪਰਫਾਰਮ ਨਹੀਂ ਕਰ ਪਾ ਰਿਹਾ। ਰੱਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਖੁਸ਼ੀਆਂ ਖੇੜਿਆਂ 'ਚ ਰੱਖੇ। ਸ਼ੁਕਰੀਆ ਜੀ। ਉਹ ਕਹਿੰਦੇ ਨੇ ਮਿੱਤਰਾਂ ਦੇ ਲੂਣ ਦੀ ਡਲੀ ਅਸਾਂ ਮਿਸ਼ਰੀ ਕਰਕੇ ਜਾਣੀ। ਦੂਜੀ ਗੱਲ ਇਹ ਵੇ ਕਿ ਜਿੰਨੀ ਕੋਮਲਤਾ, ਜਿੰਨੇ ਸਹਿਜ ਨਾਲ, ਜਿੰਨੇ ਸਲੀਕੇ ਨਾਲ, ਰਸ ਨਾਲ ਇਹ ਵੀਰ ਸਿੰਘ ਹੋਰੀ ਗਾਉਂਦੇ ਨੇ, ਉਹ ਇੱਕ ਉਤਾਰ ਕਰਦੀ ਜਾਂਦੀ ਇਹਨਾਂ ਦੀ ਆਵਾਜ਼ ਅੰਦਰ। ਫਿਰ ਲਫ਼ਜ਼ ਲਿਰਿਕਸ ਇੰਨੇ ਸੋਹਣੇ ਨੇ ਕਿ ਬੰਦੇ ਨੂੰ ਅੰਦਰੋਂ ਅੰਦਰ ਹੀ ਨਾ ਇੱਕ ਨਿੱਘ ਜਿਹਾ ਮਿਲਦਾ, ਇੱਕ ਪਿਆਰ ਜਿਹਾ ਆ ਜਾਂਦਾ। ਤੇ ਕਿੰਨਾ ਸੋਹਣਾ ਗਾਇਆ, ਕਿੰਨਾ ਕੋਮਲ ਗਾਇਆ ਵੀਰ ਸਿੰਘ ਜੀ ਹੋਰਾਂ ਨੇ, ਉਹ ਤੁਹਾਡੀਆਂ ਤਾੜੀਆਂ ਦੱਸ ਸਕਦੀਆਂ ਨੇ। ਮੀਆਂ ਮੁਹੰਮਦ ਬਖਸ਼ ਹੋਰਾਂ ਦਾ ਇੱਕ ਸ਼ੇਰ ਸੁਣਾਉਣਾ। ਸਾਡੇ ਕਲਾਸਿਕੀ ਲੜੀ ਦੇ ਆਖਰੀ ਸ਼ਾਇਰਾਂ ਚੋਂ ਨੇ, ਜਿਵੇਂ ਖਾਜਾ ਗੁਲਾਮ ਫਰੀਦ ਤੇ ਮੀਆਂ ਮੁਹੰਮਦ ਬਖਸ਼ ਇੱਕੋ ਵੇਲੇ 'ਚ ਹੋਏ ਨੇ। ਇਹ ਦੋ ਵੱਡੇ ਸ਼ਾਇਰ ਸਾਡੇ, ਇਹ ਮਤਲਬ ਅੰਗਰੇਜ਼ ਦੇ ਵੇਲੇ 'ਚ ਕਹਿ ਲਓ। ਇੱਕ ਦਾ ਦੇਹਾਂਤ 1906-07 'ਚ ਹੋਇਆ ਇੱਕ ਦਾ, ਤੇ ਇਸੇ ਤਰ੍ਹਾਂ ਬੁੱਲੇ ਸ਼ਾਹ ਵਾਰਿਸ ਸ਼ਾਹ ਦਾ ਵੀ ਸਗਵਾਂ ਹੀ ਵੇਲਾ ਹੈ, ਬਹੁਤੀ ਦੂਰ ਦੀ ਗੱਲਾਂ ਨੇ। ਮੀਆਂ ਸਾਹਿਬ ਦੇ ਦੋ ਸ਼ੇਰ ਸੁਣਾ ਕੇ ਤੇ ਅਗਲੀ ਤੰਦ ਜੋੜਦੇ ਹਾਂ। ਨਹੀਂ ਉਹ ਕਰਦੇ ਤੇ ਰਹਿਮਤ ਦਾ ਮੀਂਹ ਪਾ ਖੁਦਾਇਆ, ਬਾਗ ਸੁੱਕਾ ਕਰ ਹਰਿਆ, ਬੂਟਾ ਆਸ ਉਮੀਦ ਮੇਰੀ ਦਾ ਕਰਦੇ ਮੇਵੇ ਭਰਿਆ, ਤੇ ਬਾਲ ਚਿਰਾਗ ਇਸ਼ਕ ਦਾ ਮੇਰਾ ਰੌਸ਼ਨ ਕਰਦੇ ਸੀਨਾ, ਤੇ ਦਿਲ ਦੇ ਦੀਵੇ ਦੀ ਰੁਸ਼ਨਾਈ ਜਾਵੇ ਵਿੱਚ ਜ਼ਮੀਨਾਂ। ਸੋ ਤੁਹਾਡੇ ਦਿਲਾਂ ਦੇ ਦੀਵੇ ਦੀ ਰੁਸ਼ਨਾਈ ਇਹ ਜ਼ਮੀਨਾਂ 'ਚ, ਜਗਤ 'ਚ ਜਾਂਦੀ, ਜਿੱਥੇ ਜਿੱਥੇ ਹਵਾ ਦੇ ਨਾਮੇ ਲਾਇਆ। ਜਿਵੇਂ ਇੰਨਾ ਕੋਮਲ ਰਸੀਲਾ ਸੁਰੀਲਾ ਸੁਖਨ ਵੀਰ ਸਿੰਘ ਹੋਰਾਂ ਨੇ, ਤੇ ਅਜਿਹੇ ਕੋਮਲ ਲੋਕ, ਅਜਿਹੇ ਦਰਦ ਅਹਿਸਾਸ ਵਾਲੇ ਜੀ। ਅੱਛਾ ਅੱਛਾ ਠਹਿਰ ਲਓ, ਵੰਡ ਕੇ ਕਰਨੇ ਆ, ਵੰਡ ਕੇ। ਸਰਦਾਰਾ ਹਟ ਜਾ, ਹਟ ਜਾ, ਹਟ ਜਾ, ਫਿਰ ਸ਼ੁਰੂ ਹੋ ਜਾਣਾ ਮੇਰਾ ਲੈਲਪੁਰੀਆ। ਅਜੇ ਤੇ ਮੈਂ ਨਿਰਣੇ ਕਾਲਜੇ ਬੈਠਾ, ਅਜੇ ਤੇ ਲੈਣ ਗਏ ਆ ਸਰਦਾਰਾ। ਅੱਛਾ 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 ਮੈਂ ਕਰਨਾ। ਲਓ ਜੀ, ਫਿਰ ਹੁਣ ਇੰਜ ਦੀ ਇੰਝ ਹੀ ਸਹੀ, ਅਗਲੀ ਤੰਦ ਬਾਅਦ 'ਚ ਜੋੜਦੇ ਆ। ਪਹਿਲੇ ਵਾਲੀ ਦੇ ਨਾਲ ਹੀ ਹੋਰ ਥੋੜਾ ਜਿਹਾ ਟੁਰਦੇ ਆ। ਲੈ ਜੀ, ਉਹ ਵੀਰ ਸਿੰਘ ਜੀ, ਨਾਨਕ ਵਾਲੇ ਬੋਲਾਂ ਦੀ ਫਰਮਾਇਸ਼ ਆ ਗਈ ਹੈ। ਇੱਧਰੋਂ ਨਾਨਕੀ ਬੀੜ ਦਾ ਤੁਹਾਨੂੰ ਪਤਾ ਇਹਦੀ ਚੁਧਰਾ ਆ ਇੱਥੇ। ਆ ਜਾਓ, ਕਲਿਆਣ ਸਿੰਘ ਦੀ ਫਰਮਾਇਸ਼ ਹੈ, ਆ ਜਾਓ ਜ਼ਰਾ ਬਾਬੇ ਨਾਨਕ ਵਾਲੇ ਦੋ ਬੋਲ ਸਾਨੂੰ ਸੁਣਾ ਦਿਓ।
ਇੱਕ ਵਾਰੀ ਫੇਰ ਤੁਹਾਡੀਆਂ ਤਾੜੀਆਂ 'ਚ ਮੁਹੱਬਤਾਂ 'ਚ ਬੜੇ ਹੀ ਮੁਹੱਬਤੀ ਅਗਰ ਸੈਂਟਰ 'ਚ ਆ ਕੇ ਗਾਈਏ। ਸੈਫ ਮਲੂਕ ਦੀ ਗੱਲ ਕਰ ਰਹੇ ਸੀ, ਮੈਂ ਬੜਾ ਸ਼ੌਕੀਨ ਆ ਜੀ ਸੈਫ ਮਲੂਕ ਗਾਉਣ ਦਾ ਵੀ। ਮੈਂ ਤੁਹਾਨੂੰ ਉਹਦੇ ਵੀ 2 ਬੋਲ ਸੁਣਾ ਦਿੰਦਾ ਤੇ ਨਾਨਕ ਦਾ ਪੁੱਤ ਵੀ ਸੁਣਾ ਦਿੰਦਾ। ਬਹਿ ਜਾ ਮੈਂ, ਨਹੀਂ ਤੇ ਬਹਿ ਜਾਂਦੇ ਇੱਥੇ, ਥੋੜੇ ਹੋਰ ਲਾਗੇ ਹੋ ਜਾਗੇ। ਜੀ ਭਾਜੀ ਇਹ ਤਾਂ ਅਲਗੋਜ਼ੇ ਬਣ ਗਏ। ਰਹਿਮਤ ਦਾ ਮੀਂਹ ਪਾ ਖੁਦਾਇਆ, ਤੇ ਬਾਗ ਸੁਕਾ ਕਰ ਹਰਿਆ, ਬੂਟਾ ਆਸ ਉਮੀਦ ਮੇਰੀ ਦਾ, ਜੀ ਕਰਦੇ ਮੇਵੇ ਭਰਿਆ, ਤੇ ਫਜ਼ਲ ਤੇਰੇ ਦੀ ਆਸ ਕਰੀਮਾਂ, ਤੇ ਮੈਨੂੰ ਹੋਰ ਗਰੂਰ ਨਾ ਕੋਈ, ਸਦਕਾ ਪਾਕ ਨਬੀ ਸਰਵਰ ਦਾ, ਬਖਸ਼ ਖਤਾ ਜੋ ਹੋਈ, ਸਦਕਾ ਪਾਕ ਨਬੀ ਸਰਵਰ ਦਾ, ਬਖਸ਼ ਖਤਾ ਜੋ ਹੋਈ, ਤੇ ਇੱਕ ਗੁਨਾਹ ਓ ਮੇਰੇ ਮਾਪੇ ਵੇਖਣ, ਤੇ ਮੈਨੂੰ ਦੇਵਣ ਦੇਸ ਨਿਕਾਲਾ, ਲੱਖ ਗੁਨਾਹ ਮੇਰਾ ਮੌਲਾ ਵੇਖੇ, ਤੇ ਉਹ ਪਰਦੇ ਪਾਵਣ ਵਾਲਾ, ਲੱਖ ਗੁਨਾਹ ਮੇਰਾ ਅੱਲਾ ਵੇਖੇ, ਉਹ ਪਰਦੇ ਪਾਵਣ ਵਾਲਾ, ਅਜ਼ਲ ਕਰੇ ਤੇ ਥਰ ਥਰ ਕੰਬਣ, ਅਜ਼ਲ ਕਰੇ ਤੇ ਥਰ ਥਰ ਕੰਬਣ, ਇਹ ਉੱਚੀਆਂ ਸ਼ਾਨਾਂ ਵਾਲੇ, ਫਜ਼ਲ ਕਰੇ ਤੇ ਬਖਸ਼ੇ ਜਾਵਣ, ਮੈਂ ਜੈਵੀ ਮੂੰਹ ਕਾਲੇ, ਫਜ਼ਲ ਕਰੇ ਤੇ ਬਖਸ਼ੇ ਜਾਵਣ, ਮੈਂ ਜੈਵੀ ਮੂੰਹ ਕਾਲੇ, ਤੇ ਜੀਵਨ ਜੀਵਨ ਝੂਠਾ ਨਾਵਾਂ, ਤੇ ਮੌਤ ਖੜੀ ਸਿਰ ਉੱਤੇ, ਤੇਰੇ ਨਾਲੋਂ ਲੱਖ ਲੱਖ ਸੋਹਣੇ, ਖਾਕ ਅੰਦਰ ਜਾ ਸੁੱਤੇ ਓ, ਤੇਰੇ ਨਾਲੋਂ ਲੱਖ ਲੱਖ ਸੋਹਣੇ, ਖਾਕ ਅੰਦਰ ਜਾ ਸੁੱਤੇ ਓ, ਤੇ ਤੁਰ ਜਾਵਣ ਦਿਲਦਾਰ ਜਿਨ੍ਹਾਂ ਦੇ, ਤੁਰ ਜਾਵਣ ਦਿਲਦਾਰ ਜਿਨ੍ਹਾਂ ਦੇ, ਤੇ ਕੌਣ ਰੋਵੇ ਫਿਰ ਥੋੜਾ, ਰੋਗਾਂ ਵਿੱਚੋਂ ਰੋਗ ਮੁਹੰਮਦ, ਜਿਸ ਦਾ ਨਾਮ ਵਿਛੋੜਾ, ਰੋਗਾਂ ਵਿੱਚੋਂ ਰੋਗ ਮੁਹੰਮਦ, ਜਿਸ ਦਾ ਨਾਮ ਵਿਛੋੜਾ, ਤੇ ਰੋਗਾਂ ਵਿੱਚੋਂ ਰੋਗ ਅਨੋਖਾ, ਤੇ ਜਿਸ ਦਾ ਨਾਮ ਗਰੀਬੀ,
ਉਹ ਮੁਸ਼ਕਲ ਵੇਲੇ ਛੱਡ ਜਾਂਦੇ ਨੇ ਸਭ ਰਿਸ਼ਤੇਦਾਰ ਕਰੀਬੀ, ਮੁਸ਼ਕਲ ਵੇਲੇ ਛੱਡ ਜਾਂਦੇ ਨੇ ਰਿਸ਼ਤੇਦਾਰ ਕਰੀਬੀ। ਤੇ ਮੈਂ ਰੋਂਦੀ ਨੂੰ ਛੱਡ ਗਿਓ ਮਾਹੀ, ਮੈਂ ਰੋਂਦੀ ਨੂੰ ਛੱਡ ਗਿਓ ਮਾਹੀ, ਤੇ ਪਾ ਗਇਓ ਡੂੰਘੀਆਂ ਫਿਕਰਾਂ। ਪਾਟੀ ਲੀਰ ਪੁਰਾਣੀ ਵਾਂਗੂ ਟੰਗ ਗਇਓ ਵਿੱਚ ਕਿਕਰਾਂ। ਪਾਟੀ ਲੀਰ ਪੁਰਾਣੀ ਵਾਂਗੂ ਟੰਗ ਗਇਓ ਵਿੱਚ ਕਿਕਰਾਂ। ਤੇ ਦੁਨੀਆ ਤੇ ਕਈ ਸੰਗਤਾਂ ਹੋਈਆਂ, ਤੇ ਔੜਕ ਵਿਥਾਂ ਪਈਆਂ। ਜਿੰਨਾ ਬਾਜ ਨਾ ਝੱਟ ਸੀ ਲੰਘਦਾ, ਉਹ ਸ਼ਕਲਾਂ ਯਾਦ ਨਾ ਰਹੀਆਂ। ਜਿੰਨਾ ਬਾਜ ਨਾ ਝੱਟ ਸੀ ਲੰਘਦਾ, ਉਹ ਸ਼ਕਲਾਂ ਯਾਦ ਨਾ ਰਹੀਆਂ। ਲੈ ਉਹ ਯਾਰ ਹਵਾਲੇ ਤੇਰੇ ਅੱਗੇ, ਮੇਲੇ 4 ਦਿਨਾਂ ਦੇ, ਮੇਲੇ 4 ਦਿਨਾਂ ਦੇ। ਉਸ ਦਿਨ ਹੀ ਦਿਨ ਮੁਬਾਰਕ ਹੋ ਸੀ, ਜਿਸ ਦਿਨ ਫੇਰ ਮਿਲਾਂਗੇ। ਉਸ ਦਿਨ ਈਦ ਮੁਬਾਰਕ ਹੋ ਸੀ, ਜਿਸ ਦਿਨ ਫੇਰ ਮਿਲਾਂਗੇ। ਸ਼ੁਕਰੀਆ। ਤੇ ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਖਾਂਗਾ, ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ। ਮੈਂ ਘਰ ਖੁਦਾ ਦੇ ਜਾ ਕੇ ਬਾਲੂ ਮੋਮਬੱਤੀਆਂ, ਤੇ ਮੈਂ ਯਿਸੂ ਦੇ ਘਰ ਜਾ ਕੇ ਰੋਜ਼ਾ ਖੋਲਾਂਗਾ। ਇੱਕ ਦਾ ਪਾਠ ਹੈ ਪੜਿਆ, ਇੱਕ ਨੂੰ ਜਪਦਾ ਹਾਂ। ਨਾਨਕ ਦਾ ਪੁੱਤ ਹਾਂ, ਤੇਰਾ ਤੇਰਾ ਤੋਲਾਂਗਾ। ਨਾਨਕ ਦਾ ਪੁੱਤ ਹਾਂ, ਤੇਰਾ ਤੇਰਾ ਤੋਲਾਂਗਾ। ਉਹ ਰੱਬ ਦਿਓ ਬੰਦਿਓ, ਰੱਬ ਕਰਕੇ ਉਸ ਰੱਬ ਨੂੰ ਜਾਣੋ। ਮਜ਼ਹਬੀਓ ਵੱਖਰੇਵੇਂ ਛੱਡ ਕੇ ਇੱਕ ਪਛਾਣੋ। ਉਹ ਰੱਬ ਦਿਓ ਬੰਦਿਓ, ਰੱਬ ਕਰਕੇ ਉਸ ਰੱਬ ਨੂੰ ਜਾਣੋ। ਮਜ਼ਹਬੀਓ ਵੱਖਰੇਵੇਂ ਛੱਡ ਕੇ ਇੱਕ ਪਛਾਣੋ। ਭਾਵੇਂ ਜ਼ਖਮਾਂ ਨਾਲ ਚਿਹਰਾ ਲਹੂ ਲੁਹਾਨ ਹੋਵੇ, ਪਰ ਮੈਂ ਮਾਨਵਤਾ ਦੇ ਚਰਨੀ ਹੰਝੂ ਡੋਲਾਂਗਾ। ਨਾਨਕ ਦਾ ਪੁੱਤ ਹਾਂ, ਤੇਰਾ ਤੇਰਾ ਤੋਲਾਂਗਾ। ਔਰ ਜਾਂਦੇ ਜਾਂਦੇ ਇੱਕ ਗੱਲ ਕਿ ਆਪਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰੀਏ। ਮੈਂ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਜਾਂ ਇਬਾਦਤ 'ਚ ਬਹਿਣਾ ਹੈ ਨਾ, ਤਾਂ ਐਂ ਲੱਗਦਾ ਕਿ ਫੇਰ ਝੋਲੀ ਅੱਡ ਲਈ। ਚੁੱਕਣੇ ਤਾਂ ਹੱਥ ਸੀ ਸ਼ੁਕਰ ਦੇ ਵਿੱਚ, ਪਰ ਅਸੀਂ ਝੋਲੀ ਅੱਡ ਕੇ ਬਹਿ ਜਾਂਦੇ ਹਾਂ, ਹੈ ਨਾ। ਜਦ ਵੀ ਆਇਆ ਨਵੀਂ ਕੋਈ ਫਰਮੈਸ਼ ਲੈ ਆਇਆ, ਮੈਂ ਜਦ ਵੀ ਆਇਆ ਨਵੀਂ ਕੋਈ ਫਰਮੈਸ਼ ਲੈ ਆਇਆ। ਪੂਰੀ ਕਰ ਦੇ ਦਾਤਾ ਹੋਰ ਇੱਕ ਖਾਹਿਸ਼ ਲੈ ਆਇਆ। ਮੈਂ ਰੱਤੀ ਪਰ ਵੀ ਹੁੰਦਾ ਸ਼ੁਕਰ ਗੁਜ਼ਾਰ ਨਹੀਂ ਰੱਬਾ। ਮੈਂ ਹਾਂ ਲੋੜਾਂ ਦਾ ਯਾਰ, ਤੇਰਾ ਯਾਰ ਨਹੀਂ ਰੱਬਾ। ਮੈਂ ਹਾਂ ਲੋੜਾਂ ਦਾ ਯਾਰ, ਤੇਰਾ ਯਾਰ ਨਹੀਂ ਰੱਬਾ।
ਸੋ ਲੋੜਾਂ ਤੋਂ ਉੱਠ ਕੇ ਆਪਾਂ ਸੱਚੀ ਯਾਰੀ ਵੱਲ ਨੂੰ ਤੁਰੀਏ ਨਾ ਬੰਦ ਕਰੀਏ ਜੇ ਗਰਜ਼ਾਂ 'ਚ ਹੀ ਵੜੇ ਪਏ ਆ। ਸੋ ਇੰਨੀਆਂ ਬੇਨਤੀਆਂ ਕਬੂਲ ਕਰਿਓ। ਸਾਹਿਬ ਸਾਹਿਬ ਬਹੁਤ ਸ਼ੁਕਰੀਆ, ਧੰਨਵਾਦ ਜੀ, ਧੰਨਵਾਦ। ਹਲੋ ਜੀ, ਇੱਕ ਸਰੂਰ ਦੋਸਤੋ, ਮੈਨੂੰ ਬਹੁਤਾ ਥਕਾਇਓ ਨਾ, ਮੈਂ ਨਾ ਬੜਾ ਮੇਰਾ ਗਲਾ ਵਾਵਾ, ਇਸ ਲਈ ਨਾ ਇਹ ਬਾਰ-ਬਾਰ ਕਹਿਣਾ ਨਾ ਪਵੇ। ਹਾਂ, ਤੇ ਬਹੁਤ ਮਿਹਰਬਾਨੀ। ਇੱਥੇ ਕੋਈ ਦੋ ਮੋਟੇ ਬੰਦੇ ਖੜੇ ਹੋ ਜਾਓ, ਅੱਗੇ ਲੋਕਾਂ ਨੂੰ ਨਾ ਆਉਣ ਦੇਣ, ਜਿਨ੍ਹਾਂ ਨੇ ਐਂਟਰੀ ਕਰਨੀ ਹੈ ਉੱਥੇ ਚਲੇ ਜਾਣ ਇੱਧਰੋਂ ਨਾਲ ਨਾਲ ਚੁੱਪ ਕਰਕੇ। ਇੱਥੇ ਨਾ ਕੋਈ ਕੜਮਾਸਨਾ, ਤੁਹਾਨੂੰ ਵਧੀਆ ਨਹੀਂ ਲੱਗਦਾ ਪ੍ਰਾਹੁਣਿਆਂ ਦੇ ਸਾਹਮਣੇ ਇਸ ਤਰ੍ਹਾਂ ਲੋਕ ਆ ਜਾ ਰਹੇ ਹੁਣ ਨਾ। ਕੱਲ ਤੁਸੀਂ ਅਮਰ ਰਜ਼ਾ ਹੋਰਾਂ ਨੂੰ ਐਜ਼ ਏ ਮੋਡਰੇਟਰ ਉਹਨਾਂ ਦੀਆਂ ਫਿਲਮ ਐਂਡ TV ਦੇ ਹਵਾਲੇ ਨਾਲ ਗੱਲਾਂ ਸੁਣੀਆਂ। ਅੱਜ ਉਹ ਤੁਹਾਨੂੰ ਸਵਾਗਤੀ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਤੁਹਾਡੇ ਮੈਨੂੰ ਨਜ਼ਰ ਆ ਗਏ ਨੇ, ਆ ਜਾਓ। ਅਮਰ ਰਜ਼ਾ ਜੀ ਸਾਡੇ ਪੰਜਾਬੀ ਪ੍ਰਚਾਰ ਦੇ ਨਾਲ ਵੀ, ਸਾਡੇ ਸਾਰੇ ਆਰ ਦੇ ਨਾਲ ਵੀ ਜੁੜੇ ਨੇ, ਇਸੇ ਲਈ ਤੁਹਾਨੂੰ ਸਵਾਗਤੀ ਵਿਚਾਰ ਜਾਂ ਵੈਲਕਮ ਨੋਟ ਜਿਹੜਾ ਹੈ ਉਹ ਆਪਣਾ ਸਾਂਝਾ ਕਰਨਗੇ। ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਸਾਡੇ ਪਿਆਰੇ ਅਮਰ ਰਜ਼ਾ। अस्सलामु अलैकुम ते सत श्री अकाल जी सारिਆਂ ਨੂੰ। ਉਹ ਯਾਰ ਭਾਈ ਹੈ ਮੇਰੇ ਕੋਲ ਖਲੋ ਕੇ, ਹੈਲੋ ਦੋਸਤਾ, ਮੈਨੂੰ ਵੈਲਕਮ ਕਰ ਲੈਂਦੇ ਯਾਰ, ਮੈਂ ਬੱਸ ਛੱਡ ਕੇ ਵਾਪਸ ਆਇਆ ਵਾਂ। ਅੱਛਾ, ਕੱਲ੍ਹ ਸਿਨੇਮਾ 'ਤੇ ਗੱਲਬਾਤ ਹੋਈ ਤੇ ਮੈਂ ਕਿਹਾ ਕਿ ਸਿਨੇਮਾ ਦੇਖਣ ਦੀ ਚੀਜ਼ ਆ, ਗੱਲਬਾਤ ਕਰਨ ਦੀ ਚੀਜ਼ ਨਹੀਂ। ਤੇ ਅੱਜ ਇਹਨਾਂ ਨੇ ਬਹੁਤ ਸੁਰੀਲੇ ਜਿਹੜੇ ਸਾਡੇ ਭਾਈ ਨੇ ਉਹਨਾਂ ਨੂੰ ਉਹਨਾਂ ਦਾ ਖ਼ਤਮ ਕਰਵਾ ਕੇ ਗਾਣਾ ਤੇ ਸੂਫੀਆਨਾ ਕਲਾਮ ਮੈਨੂੰ ਬੁਲਾ ਲਿਆ ਖੁਸ਼ ਗੱਲਾਂ ਕਰਨ ਵਾਸਤੇ। ਮੈਂ ਉਹਦੀ ਮਾਜ਼ਰਤ ਚਾਹੁੰਦਾ ਵਾਂ, ਮੈਂ ਕਬਾਬ ਛੱਡੀ ਨਹੀਂ ਬਣਨਾ ਚਾਹੁੰਦਾ ਸੀ, ਲੇਕਿਨ ਇਹਨਾਂ ਨੇ ਕਿਹਾ ਕਿ ਤੁਸੀਂ ਵੈਲਕਮ ਐਡਰੈਸ ਜਿਹੜਾ ਹੈਗਾ ਦੇਣਾ। ਅੱਜ ਕਾਨਫਰੰਸ ਦਾ ਆਲਮੋਸਟ ਆਖਰੀ ਦਿਨ ਹੈ, ਸ਼ਾਮ ਨੂੰ ਇਹ ਕਾਨਫਰੰਸ ਖ਼ਤਮ ਹੋ ਜਾਏਗੀ ਤੇ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਸਾਲ ਦੁਬਾਰਾ ਜਿਹੜਾ ਹੈ ਉਹ ਇਸੇ ਤਰ੍ਹਾਂ ਦੀ ਕੋਈ ਕਾਨਫਰੰਸ ਦੁਬਾਰਾ ਤੁਹਾਡੇ ਲਈ ਅਰੇਂਜ ਕੀਤੀ ਜਾਵੇ। ਇਸ ਕਾਨਫਰੰਸ ਦੇ ਕਰਨ ਦਾ ਮਕਸਦ ਇਹ ਸੀਗਾ ਕਿ ਅਸੀਂ ਪੰਜਾਬੀ ਦੀ ਤੇ ਪੰਜਾਬ ਦੀ ਗੱਲ ਕਰੀਏ, ਆਪਣੇ ਸਾਨੂੰ ਜਿਹੜੇ ਮਸਾਇਲ ਦਾ ਸਾਹਮਣਾ ਹੈ ਉਹਨਾਂ ਦੀ ਗੱਲ ਕਰੀਏ। ਉਹਦੇ ਇਲਾਵਾ ਅਸੀਂ ਫਿਊਚਰ ਵਿੱਚ ਦੇਖੀਏ, ਮੁਸਤਕਬਲ ਵਿੱਚ, ਕਿ ਅਸੀਂ ਕੀ ਕਰ ਸਕਦੇ ਹਾਂ ਆਪਣੀ ਜ਼ੁਬਾਨ ਵਾਸਤੇ, ਆਪਣੇ ਸੂਬੇ ਵਾਸਤੇ। ਜ਼ੁਬਾਨ ਨੂੰ ਜੋ ਮਸਾਇਲ ਦਰਪੇਸ਼ ਨੇ, ਜੋ ਚੈਲੰਜਸ ਦਰਪੇਸ਼ ਨੇ, ਉਹ ਸਾਡੇ ਸਾਰਿਆਂ ਦੇ ਸਾਹਮਣੇ ਨੇ। ਉਹਦੇ ਇਲਾਵਾ ਜਿਹੜਾ ਇੱਕ ਜ਼ਿਆਦਾ ਵੱਡਾ ਇਸ਼ੂ ਸਾਨੂੰ ਇਸ ਟਾਈਮ ਦਰਪੇਸ਼ ਹੈਗਾ ਵਾ, ਉਹ ਸਾਡੇ ਵਾਤਾਵਰਨ ਦਾ ਜਾਂ ਮਾਹੌਲ ਦਾ ਇਸ਼ੂ ਹੈ, ਜਿਹਦੀ ਵਜ੍ਹਾ ਤੋਂ ਬਹੁਤ ਸਾਰੀਆਂ ਸਾਡੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਖਰਾਬ ਹੁੰਦੀਆਂ ਜਾ ਰਹੀਆਂ ਵਾ। ਪੰਜਾਬ ਇੱਕ ਜ਼ਰਈ ਜ਼ਮੀਨ ਹੈ, ਐਗਰੀਰੀਅਨ ਲੈਂਡ ਹੈ, ਔਰ ਅਗਰ ਇੱਥੇ ਮੌਸਮ ਸਹੀ ਨਹੀਂ ਰਹੇਗਾ ਤੇ ਪੰਜਾਬ ਸ਼ਾਇਦ ਐਗਰੀਕਲਚਰ ਦੇ ਬਗੈਰ ਪੰਜਾਬ ਦਾ ਕੋਈ ਵਜੂਦ ਨਹੀਂ ਹੈ। ਔਰ ਅਗਰ ਅਸੀਂ ਆਪਣੀ ਇਸ ਐਗਰੀਕਲਚਰ ਨੂੰ ਬਰਕਰਾਰ ਰੱਖਣਾ ਹੈ ਤੇ ਸਾਨੂੰ ਇਹਦੇ ਲਈ ਬੜੀ ਅਣਥੱਕ ਜਦੋਜਹਿਦ ਤੇ ਕੋਸ਼ਿਸ਼ ਕਰਨੀ ਪਏਗੀ। ਤੇ ਕਾਨਫਰੰਸ ਦੇ ਆਖਰੀ ਦਿਨ ਵੈਲਕਮ ਕਰਦਿਆਂ ਹੋਇਆਂ ਔਰ ਆਪਣੀ ਗੱਲ ਦਾ ਇਖਤਤਾਮ ਕਰਦਿਆਂ ਹੋਇਆਂ ਕਿ ਅਸੀਂ ਮਾਹੌਲ ਨੂੰ ਬਚਾਉਣ ਲਈ ਆਪਣਾ ਹਿੱਸਾ ਜਿੰਨਾ ਹੋ ਸਕੇ ਅਸੀਂ ਉਹਦੇ ਵਿੱਚ ਪਾਵਾਂਗੇ। ਅਸੀਂ ਅਗਰ ਬਹੁਤ ਨਹੀਂ ਤੇ ਖ਼ਾਸ ਤੌਰ 'ਤੇ ਉੱਧਰਲੀ ਸਾਈਡ ਦਾ ਮੈਨੂੰ ਪਤਾ ਨਹੀਂ, ਇੱਧਰਲੀ ਸਾਈਡ ਦਾ ਮੈਨੂੰ ਇਹ ਪਤਾ ਵਾ ਕਿ ਅਸੀਂ ਅਗਰ ਬੱਚੇ ਲਈ ਇੱਕ ਚਿੰਗਮ ਵੀ ਲੈਣ ਜਾਂਦੇ ਹਾਂ ਤੇ ਉਹਦੇ ਵਾਸਤੇ ਉਹ ਸਾਨੂੰ ਇੱਕ ਵੱਡਾ ਸਾਰਾ ਸ਼ੌਪਰ ਜਿਹੜਾ ਹੈਗਾ ਨਾ ਉਹਦੇ ਵਿੱਚ ਉਹ ਚਿੰਗਮ ਪਾ ਕੇ ਦੇ ਦਿੰਦਾ ਵਾ। ਅਗਰ ਅਸੀਂ ਸਿਰਫ ਇੱਕ ਸ਼ੌਪਰ ਨੂੰ ਵੀ ਇਨਕਾਰ ਕਰੀਏ, ਪਲਾਸਟਿਕ ਦਿੰਦਾ ਵਾ। ਅਗਰ ਅਸੀਂ ਸਿਰਫ ਇੱਕ ਸ਼ੌਪਰ ਨੂੰ ਵੀ ਇਨਕਾਰ ਕਰੀਏ, ਪਲਾਸਟਿਕ ਦੀ ਇੱਕ ਬੋਤਲ ਨੂੰ ਵੀ ਇਨਕਾਰ ਕਰੀਏ, ਰੀਫਿਲ ਉਹਦੀ ਜਗ੍ਹਾ 'ਤੇ ਲੈ ਲਈਏ, ਅਸੀਂ ਨਾ ਸਿਰਫ ਇਸ ਸਰਸਬਜ਼ ਧਰਤੀ ਨੂੰ ਜਿਹੜੀ ਸਦੀਆਂ ਤੋਂ ਸਰਸਬਜ਼ ਆ ਰਹੀ ਆ ਔਰ ਹੁਣ ਸਮੋਗ ਦਾ ਨਿਸ਼ਾਨਾ ਬਣ ਰਹੀ ਆ, ਹੁਣ ਦਰਖਤਾਂ ਦੀ ਕਟਾਈ ਦੀ ਵਜ੍ਹਾ ਤੋਂ ਔਰ ਰੀਅਲ ਸਟੇਟ ਦੇ ਫੈਲਣ ਦੀ ਵਜ੍ਹਾ ਤੋਂ ਜਿਹੜਾ ਹੈ ਉਹ ਸਾਨੂੰ ਫਸਲਾਂ ਉਗਾਉਣੀਆਂ ਆਹਿਸਤਾ ਆਹਿਸਤਾ ਮੁਸ਼ਕਿਲ ਹੋ ਜਾਣਗੀਆਂ। ਸਾਨੂੰ ਉਹਦੇ ਬਚਾਉਣ ਦਾ ਇੱਕ ਪਲੈਨ ਜਿਹੜਾ ਹੈਗਾ ਉਹ ਵੀ ਕਰਨਾ ਚਾਹੀਦਾ ਵਾ।
ਤੇ ਇਹੀ ਮੇਰਾ ਤੁਹਾਡੇ ਨਾਲ ਦਰਖਾਸਤ ਸੀ, ਇਹੀ ਬੇਨਤੀ ਸੀ। ਔਰ ਉਮੀਦ ਆ ਕਿ ਤੁਸੀਂ ਅੱਜ ਦਾ ਦਿਨ ਵੀ ਜਿਹੜੇ ਸਾਡੇ ਇਵੈਂਟਸ ਨੇ, ਗੁਫ਼ਤਗੂ ਨੇ, ਉਹਨਾਂ ਨੂੰ ਭਰਪੂਰ ਤਰੀਕੇ ਦੇ ਨਾਲ ਜਿਹੜਾ ਹੈਗਾ ਤੁਹਾਡਾ ਮਨੋਰੰਜਨ ਕਰਨਗੇ, ਤੁਸੀਂ ਉਹਨੂੰ ਇੰਜੋਏ ਕਰੋਗੇ। ਬਹੁਤ ਸ਼ੁਕਰੀਆ। ਬਹੁਤ ਅੱਛੇ, ਬੜੀ ਧਿਆਨ ਜੋ ਗੱਲ ਕੀਤੀ ਹੈ ਅਮਰ ਰਜ਼ਾ ਹੋਰਾਂ। ਮੈਂ ਉਹਦੇ 'ਤੇ ਹੁਣ ਅੱਗੋਂ ਗੱਲ ਨਹੀਂ ਕਰਨੀ ਕਿਉਂਕਿ ਉਹ ਤਾਂ ਹੋ ਗਈ। ਹੁਣ ਆਹੋ ਹੀ ਗੱਲ ਹੈ, ਕਹਿੰਦਾ ਉਹ ਤਾਂ ਹੋ ਗਈ। ਉਹ ਜਿਵੇਂ ਅਮਾਨਤ ਚਾਹਨੀ ਸਾਡੇ ਕਮੇਡੀਅਨ, ਉਹ ਕਹਿੰਦਾ ਇੱਕ ਵਾਰੀ ਕਹਿੰਦਾ ਮੈਂ ਸਹਿਰੀ ਵੇਲੇ, ਸਹਿਰੀ ਦਾ ਮਤਲਬ ਉਹਦਾ ਸਵੇਰੇ ਸਵੇਰੇ ਜਦੋਂ ਅਸੀਂ ਰੋਜ਼ਾ ਰੱਖਦੇ ਉਹਦਾ ਖਾਸ ਟਾਈਮ ਹੁੰਦਾ, ਉਹਦੇ 1 ਮਿੰਟ ਵੀ ਉੱਤੇ ਨਹੀਂ। ਸਹਿਰੀ ਯਾਰ ਰੋਜ਼ਿਆਂ 'ਚ ਆ, ਸਰਗੀ ਤੇ ਹਰ ਦਿਨ ਹੁੰਦੀ ਆ ਮਰੇ। ਉਹ ਕਹਿੰਦਾ ਇੱਕ ਵਾਰੀ ਕਹਿੰਦਾ ਮੈਂ ਸਹਿਰੀ ਵੇਲੇ ਰੋਜ਼ੇ ਰੱਖ, ਸਹਿਰੀ ਵੇਲੇ ਸਮੋਸੇ ਲਾ ਲੈ, ਸਮੋਸਿਆਂ ਦੀ ਰੇਹੜੀ ਲਾ ਲਈ। ਇੱਕ ਵਾਰੀ ਕਹਿੰਦਾ ਮੈਂ ਸਹਿਰੀ ਵੇਲੇ ਸਮੋਸੇ ਲਾ ਲੈ। ਕਿਸੇ ਮੈਨੂੰ ਕਿਹਾ ਤੂੰ ਇਹ ਕੀ ਕੀਤਾ? ਕਹਿੰਦਾ ਹੁਣ ਤੇ ਮੈਂ ਲਾ ਲਏ। ਹੁਣ ਤੇ ਹੋ ਗਈ ਗੱਲ, ਨਿਕਲ ਆਈ ਗੱਲ ਨੂੰ। ਥੋੜ੍ਹਾ ਜਿਹਾ ਇਸ ਲਈ ਥੋੜ੍ਹਾ ਜਿਹਾ ਮੁਸਕਾਨ ਤੁਹਾਡੇ ਚਿਹਰਿਆਂ 'ਤੇ ਲਿਆਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਤੁਸੀਂ ਕਿਸੇ ਤਰ੍ਹਾਂ ਵੀ ਕਿਸੇ ਥਕੇਵੇਂ 'ਚ ਨਾ ਜਾਓ। ਅਤੇ ਹੁਣ ਅੱਗੇ ਜਿਨ੍ਹਾਂ ਜੀਆਂ ਅਤੇ ਜਿਨ੍ਹਾਂ ਨੇ ਲੋਕ ਪੱਖੀ ਕੰਮ ਕੀਤਾ, ਲੋਕਾਂ ਦੀ ਜਾਗਰਤੀ ਲਈ, ਲੋਕਾਂ ਦੀ ਜ਼ਿਹਨੀ ਫਿਕਰ ਦੀ ਤਰੱਕੀ ਵਾਸਤੇ ਕੰਮ ਕੀਤਾ, ਉਹਨਾਂ ਨੂੰ ਜਿਉਣ ਜੋਗਾ ਬਣਾਉਣ ਲਈ ਕੰਮ ਕੀਤਾ, ਉਹ ਮਾਣਯੋਗ ਸਵਰਨ ਸਿੰਘ ਭੰਗੂ ਜੀ, ਉਹ ਸਾਡੇ ਉਚੇਚੇ ਪ੍ਰਾਹੁਣੇ ਨੇ। ਮੈਂ ਉਹਨਾਂ ਨੂੰ, ਉਹ ਐਜੂਕੇਸ਼ਨਿਸਟ ਨੇ ਔਰ ਉਹਨਾਂ ਨੇ ਬੜਾ ਇੱਕ ਤਰ੍ਹਾਂ ਐਜੂਕੇਸ਼ਨ ਰਾਹੀਂ ਬੜੀ ਇੱਕ ਸਾਡੀ ਨਵੀਂ ਪੀੜ੍ਹੀ ਨੂੰ ਇੱਕ ਜਾਗ ਲਾਉਣ ਦਾ ਇੱਕ ਯਤਨ ਕੀਤਾ। ਅਤੇ ਸਾਰੀਆਂ ਮੁਹੱਬਤਾਂ 'ਚ ਗੁਰਪ੍ਰੀਤ ਭੰਗੂ ਜੀ ਤੁਸੀਂ ਵੀ ਇਹਨਾਂ ਦੇ ਨਾਲ ਹੀ ਸਮਝੋ ਕਿਉਂਕਿ ਉਮਰਾਂ ਦਾ ਤੁਹਾਡਾ ਸਾਥ ਹੈ। ਅਤੇ ਮਾਣਯੋਗ ਸਵਰਨ ਸਿੰਘ ਭੰਗੂ ਜੀ ਹੋਰਾਂ ਦੇ ਵਿਚਾਰ ਸੁਣਨੇ ਆ, ਉਹਨਾਂ ਦਾ ਪਿਆਰ ਸੁਣਨੇ ਆ। ਬਿਸਮਿਲ੍ਲਾ ਜੀ। ਤਾੜੀਆਂ ਤਾੜੀਆਂ ਜੀ। ਯਾਰ ਜਿਹੜੇ ਸਾਡੇ ਇੱਥੇ ਦੇ ਜੀ ਨੇ ਨਾ, ਆਪਣੇ ਜਿਹੜੇ ਮਤਲਬ ਬਹੁਤ ਸੋਹਣੇ ਬਣ ਕੇ ਆਏ ਨੇ, ਉਹ ਇਸ ਤੋਂ ਵੀ ਸੋਹਣੇ ਬਣ ਜਾਓ ਤੇ ਪ੍ਰਾਹੁਣਿਆਂ ਨੂੰ ਜਗ੍ਹਾ ਜ਼ਰੂਰ ਦਿਓ। ਮੈਂ ਭਾਰਤ ਦੇ ਪੰਜਾਬ ਸੂਬੇ ਤੋਂ ਆਇਆ, ਉਹਦੇ 'ਚ ਜ਼ਿਲ੍ਹਾ ਰੂਪਨਗਰ ਹੈ, ਅਤੇ ਰੂਪਨਗਰ ਦੇ ਵਿੱਚ ਚਮਕੌਰ ਸਾਹਿਬ ਹੈ। ਬੜੀ ਇਤਿਹਾਸਕ ਧਰਤੀ ਹੈਗੀ ਹੈ ਸਿੱਖ ਇਤਿਹਾਸ ਦੇ ਵਿੱਚ, ਖਾਸ ਕਰਕੇ ਉੱਥੇ ਜਾਂ ਉਸ ਇਲਾਕੇ ਦੇ ਵਿੱਚ ਮੈਂ ਆਪਣੇ ਕੰਮਾਂ ਕਰਕੇ ਜਾਣਿਆ ਜਾਂਦਾ। ਮੇਰੇ ਕੰਮ ਜ਼ਿਆਦਾ ਸਿੱਖਿਆ ਦੇ ਵਿੱਚ ਨੇ, ਪਰ ਜਦੋਂ ਮੈਂ ਵਿਸ਼ਵ ਦੇ ਵਿੱਚ ਜਾਣਿਆ ਜਾਂਦਾ ਤਾਂ ਮੈਂ ਇਸ ਕਰਕੇ ਜਾਣਿਆ ਜਾਂਦਾ ਹੈ ਕਿ ਮੈਂ ਗੁਰਪ੍ਰੀਤ ਕੌਰ ਦਾ ਪਤੀ ਹਾਂ। ਸੋ ਇਹਦੇ 'ਚ ਮੈਨੂੰ ਨਾ ਕੋਈ ਹਾਨੀ ਵਾਲੀ ਗੱਲ ਨਹੀਂ ਲੱਗਦੀ, ਮੈਨੂੰ ਮਾਣ ਹੁੰਦਾ ਇਸ ਗੱਲ 'ਤੇ। ਤੇ ਕੁਛ ਮੈਨੂੰ ਇਸ ਤਰ੍ਹਾਂ ਵੀ ਲੱਗਦਾ ਹੈਗਾ, ਗੁਰਪ੍ਰੀਤ ਭੰਗੂ ਹੋਈ ਨਾਲ ਮਲਕੀਤ ਰੌਣੀ ਬੈਠਾ ਹੈ, ਵੀ ਜਿਵੇਂ ਨਾ ਇਹ ਵੱਡੇ ਵੱਡੇ ਸ਼ਿਪ ਹੋਣ ਤੇ ਮੈਂ ਤਾਂ ਇੱਕ ਮੇਖ ਹੈ ਜਿਹੜੀ ਇਹਨਾਂ ਦੇ ਨਾਲ ਨਾ ਤਰ ਰਹੀ ਹਾਂ। ਇੱਕ ਅਗਲੀ ਗੱਲ ਇਹ ਹੈ, ਵੀਰ ਸਿੰਘ ਜੀ ਕਹਿੰਦੇ ਨੇ ਤੁਸੀਂ ਡਰੋ ਨਾ ਫੜਿਆ ਹੋਇਆ। ਭਾਵੇਂ ਫਿਲਮਾਂ ਦੇ ਵਿੱਚ ਉਹਨਾਂ ਦੇ ਜਿਹੋ ਜਿਹੇ ਮਰਜ਼ੀ ਰੋਲ ਨੇ, ਪਰ ਘਰ ਦੇ ਵਿੱਚ ਉਸ ਤਰ੍ਹਾਂ ਦਾ ਰੋਲ ਨਹੀਂ ਹੈਗਾ। ਨਹੀਂ, ਉਹ ਸ਼ਿਪ ਨੂੰ ਵੀ ਮੇਖ ਨਹੀਂ ਫੜਿਆ ਹੁੰਦਾ ਹੈ। ਬਿਲਕੁਲ। ਤੇ ਬਸ ਇਸ ਤਰ੍ਹਾਂ ਦਾ ਹੀ ਜਿਹੜਾ ਕੁਛ ਸਬੱਬ ਹੈਗਾ ਇੱਥੇ ਆਉਣ ਦਾ ਬਣਿਆ ਹੈਗਾ। ਆਪਾਂ ਪਿਛਲੇ 2-3 ਦਿਨ ਤੋਂ ਇੱਥੇ ਬੈਠੇ ਹਾਂ ਤੇ ਇੱਥੇ ਵਾਰ-ਵਾਰ ਅਸੀਂ ਗੱਲ ਕਰਦੇ ਹਾਂ, ਜਦੋਂ ਵੀ ਸਾਡੇ ਮੂਹਰੇ ਮੀਡੀਆ ਆਉਂਦਾ ਹੈ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ। ਮੈਂ ਨਹੀਂ, ਮੇਰੇ ਨਾਲ ਜਿੰਨੇ ਆਏ ਨੇ, ਪਹਿਲਾਂ ਆਏ ਨੇ ਜਾਂ ਅੱਗੇ ਵਾਸਤੇ ਆਉਣਗੇ, ਉਹ ਸਾਰੇ ਇਹੋ ਹੀ ਕਹਿੰਦੇ ਨੇ ਵੀ ਤੁਹਾਡੀ ਜਿਹੜੀ ਮੁਹੱਬਤ ਹੈ ਲਾਹੌਰੀਆਂ ਦੀ ਜਾਂ ਪਾਕਿਸਤਾਨੀਆਂ ਦੀ, ਉਹ ਬਹੁਤ ਜ਼ਿਆਦਾ ਹੈਗੀ ਆ। ਹਾਲਾਂਕਿ ਤੁਸੀਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਘੁੰਮਦੇ ਹੋ, ਮੈਂ ਵੀ ਕੁਛ ਦੇਸ਼ਾਂ ਦੇ ਵਿੱਚ ਘੁੰਮਦਾ। ਜਦੋਂ ਵੀ ਅਸੀਂ ਉਹਨਾਂ ਦੀਆਂ ਧਰਤੀਆਂ 'ਤੇ ਗਏ ਹਾਂ ਜਾਂ ਜਾਣਾ ਵੀ ਪਊਗਾ,
ਉਹ ਜਿਹੜੀ ਖਿੱਚ ਹੈਗੀ ਆ ਉਹ ਉਸ ਤਰ੍ਹਾਂ ਦੀ ਨਹੀਂ ਹੈਗੀ ਆ। ਜਹਾਜ਼ ਆਪਣੇ ਆਪ ਲੈ ਜਾਂਦੇ ਨੇ, ਪਰ ਆ ਜਿਹੜੀ ਇੱਕ ਦੁੱਤੀ ਖਿੱਚ ਹੈਗੀ ਆ ਨਾ ਸਾਡੀਆਂ ਧਰਤੀਆਂ ਦੀ ਇੱਕ ਦੂਜੇ ਪ੍ਰਤੀ, ਇਹ ਮੈਂ ਸਮਝ ਨਹੀਂ ਸਕਿਆ। ਪਰ ਇੱਕ ਗੱਲ ਮੈਨੂੰ ਸਵੇਰੇ ਸਮਝ ਆਈ ਹੈ, ਉਹ ਇਹ ਹੈ ਕਿ ਅਸੀਂ ਉਹ ਪੀੜ੍ਹੀ ਹੈ ਜਿਨ੍ਹਾਂ ਨੇ ਅੱਜ ਤੋਂ ਪਹਿਲਾਂ ਸਾਡੇ ਜਿਹੜੇ ਫੋਰਫਾਦਰ, ਸਾਡੇ ਜਿਹੜੇ ਬਾਪੂ, ਸਾਡੇ ਜਿਹੜੇ ਦਾਦੇ ਹੋਏ ਹੈ, ਜਿਹੜੀਆਂ ਉਹਨਾਂ ਦੇ ਕੋਲੋਂ ਖਰਾਮੀਆਂ 1947 ਦੇ ਵਿੱਚ ਹੋਈਆਂ ਨੇ, ਜਿਵੇਂ ਸਾਡੀ ਪੀੜ੍ਹੀ ਇੱਕ ਦੂਜੇ ਨੂੰ ਗਲ ਲਾ ਕੇ ਉਹ ਪਛਤਾਵਾ ਜ਼ਾਹਰ ਕਰ ਰਹੀ ਹੋਵੇ, ਤੇ ਇਹਦੇ ਵਿੱਚੋਂ ਹੀ ਇਹ ਸਾਰਾ ਕੁਝ ਨਿਕਲਦਾ ਹੈ ਕਿ ਤੁਸੀਂ ਸਾਨੂੰ ਗਲ ਲਾਉਂਦੇ ਹੋ, ਅਸੀਂ ਤੁਹਾਨੂੰ ਗਲ ਲਾਉਂਦੇ ਹਾਂ। ਤੇ ਹਮੇਸ਼ਾ ਇੱਕ ਕਾਮਨਾ ਵੀ ਨਿਕਲਦੀ ਹੈਗੀ ਹੈ ਕਿ ਸਾਡੇ ਆਉਣ ਜਾਣ ਦੀ ਜਿਹੜੀ ਵਿਧੀ ਹੈਗੀ ਹੈ ਇਹ ਸਰਲ ਹੋ ਸਕੇ। ਜਿਵੇਂ ਕੱਲ ਇੱਥੇ ਗੱਲ ਕੀਤੀ ਗਈ ਹੈ ਪੰਜਾਬੀ ਦੀ, ਆਪਾਂ 3 ਦਿਨ ਤੋਂ ਪੰਜਾਬੀ ਦੀ ਹੀ ਗੱਲ ਕਰਦੇ ਆ। ਸਰਕਾਰ ਦੇ ਨੁਮਾਇੰਦੇ ਵੀ ਆਏ ਸੀ, ਉਹਨਾਂ ਨੇ ਇਹ ਕਿਹਾ ਸੀ ਕਿ ਇਹ ਜਿਹੜਾ ਫਿਕਰ ਹੈ ਸਾਡਾ ਰਹੇਗਾ, ਹੁਣ ਤੋਂ ਅਸੀਂ ਜਿਹੜੀ ਪੰਜਾਬੀ ਹੈਗੀ ਹੈ ਉਹ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਸ਼ੁਰੂ ਕਰਾਂਗੇ। ਇਸੇ ਤਰ੍ਹਾਂ ਮੈਂ ਇਹ ਚਾਹੁੰਦਾ ਕਿ ਸਾਡੀ ਜਿਹੜੀ ਵੀਜ਼ਾ ਪ੍ਰਣਾਲੀ ਹੈਗੀ ਹੈ ਉਹ ਵੀ ਬੜੀ ਸੌਖੀ ਤੇ ਬੜੀ ਸਰਲ ਹੈ, ਉਹ ਜਿਹੜੀ ਹੋਣੀ ਚਾਹੀਦੀ ਹੈਗੀ ਆ। ਤੇ ਉਸ ਤੋਂ ਬਾਅਦ ਆਪਾਂ ਪੰਜਾਬੀ ਦੀ ਜਿਹੜੀ ਗੱਲ, ਸਾਡੀ ਕਿਹਾ ਮੇਰੀ ਨਹੀਂ ਕਿਹਾ, ਦੋਵੇਂ ਪਾਸੇ ਦੀ ਗੱਲ। ਜਿਵੇਂ ਆਪਾਂ ਪੰਜਾਬੀ ਦੀ ਗੱਲ ਕਰਦੇ ਹਾਂ, ਪੰਜਾਬੀ ਸਾਡੇ ਵੀ ਸਕੂਲਾਂ ਦੇ ਵਿੱਚ ਲੱਗੀ ਆ, ਸਾਡੇ ਵੀ ਕਾਲਜਾਂ ਦੇ ਵਿੱਚ ਲੱਗੀ ਹੈਗੀ ਆ। ਸਾਡਾ ਪਹਿਲਾਂ ਜਦੋਂ ਸਕੂਲ 'ਚ ਜਾਂਦੇ ਹਾਂ ਸਾਡਾ ਕਾਇਦੇ ਦੇ ਨਾਲ ਵਾਹ ਪੈਂਦਾ ਹੈਗਾ, ਪਰ ਅੱਜ ਕੁਛ ਇਸ ਤਰ੍ਹਾਂ ਦਾ ਵੀ ਮਾਹੌਲ ਬਣ ਚੁੱਕਿਆ ਪੰਜਾਬ ਦੇ ਵਿੱਚ ਕਿ ਪੰਜਾਬੀ ਨੂੰ ਅਵਾਰਾਂ ਦੀ ਭਾਸ਼ਾ ਸਮਝ ਲਿਆ ਗਿਆ ਹੈ। ਤੇ ਬਹੁਤ ਸਾਰੇ ਪੰਜਾਬ ਦੇ ਵਿੱਚ ਹੀ, ਸਾਡੇ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਸਕੂਲ ਹੈ ਪੰਜਾਬ ਦੇ ਵਿੱਚ ਸਥਿਤ ਨੇ, ਪਰ ਜਿੱਥੇ ਕੋਈ ਪੰਜਾਬੀ ਟੀਚਰ ਬੋਲਦਾ ਹੈ ਜਾਂ ਬੱਚਾ ਬੋਲਦਾ ਹੈ, ਇੱਕ ਸਪੈਸ਼ਲ ਕਿਸਮ ਦਾ ਉਹਨਾਂ ਨੇ ਪਟਾ ਬਣਾਇਆ ਹੋਇਆ ਹੈ ਤੇ ਉਹਦੇ ਗਲ 'ਚ ਪਾ ਦਿੰਦੇ ਆ। ਜੇ ਉਹ ਕਿਤੇ ਦੇਖਦੇ ਕੋਈ ਪੰਜਾਬੀ ਬੋਲਦਾ ਤਾਂ ਕਿ ਇਹਨੂੰ ਸਾਰਾ ਦਿਨ ਇਹ ਅਹਿਸਾਸ ਰਹੇ ਕਿ ਉਹ ਕੋਈ ਗੁਨਾਹ ਕਰ ਚੁੱਕਿਆ ਹੈਗਾ। ਮਤਲਬ ਫਿਰ ਕੋਈ ਕਾਇਦੇ ਤਾਂ ਸਾਡੇ ਵੀ ਲੱਗੇ ਆ, ਸਾਡੇ ਸਿਲੇਬਸ ਵਿੱਚ ਵੀ ਪੰਜਾਬੀ ਹੈਗੀ ਆ। ਸੋ ਮੇਰੇ ਕਹਿਣ ਤੋਂ ਭਾਵ ਕਿ ਸਾਨੂੰ ਕੁਝ ਇਸ ਤਰ੍ਹਾਂ ਦਾ ਵੀ ਕਰਨਾ ਚਾਹੀਦਾ ਹੈ ਕਿ ਪੰਜਾਬੀ ਜੇ ਅਸੀਂ ਅਪਣਾਉਣੀ ਹੈ ਤਾਂ ਇਹਨੂੰ ਸੱਚੀਓ ਅਪਣਾਈਏ, ਤੇ ਪੰਜਾਬੀ ਹੀਣਤਾ ਦੀ ਭਾਸ਼ਾ ਜਿਹੜੀ ਉਹ ਨਹੀਂ ਰਹਿਣੀ ਚਾਹੀਦੀ। ਉਸ ਤੋਂ ਬਾਅਦ ਕੱਲ ਅਸੀਂ ਸ਼ਾਦਮਾਨ ਚੌਕ ਗਏ ਹੈਗੇ ਆ, ਤੇ ਸਾਡੇ ਸ਼ਹੀਦਾਂ ਮਰੀਦਾਂ ਨੇ ਕੀ ਸੋਚਿਆ ਸੀਗਾ, ਮਤਲਬ ਇਹੀ ਹੈ ਜਦੋਂ ਅਸੀਂ ਭਗਤ ਸਿੰਘ ਦੀ ਫਿਲਾਸਫੀ ਨੂੰ ਪੜ੍ਹਦੇ ਹਾਂ ਕਿ ਉਹ ਇਹੋ ਹੀ ਚਾਹੁੰਦਾ ਸੀ ਕਿ ਬੰਦੇ ਹੱਥੋਂ ਜਿਹੜੀ ਬੰਦੇ ਦੀ ਲੁੱਟ ਹੈਗੀ ਆ ਉਹ ਖਤਮ ਹੋਣੀ ਚਾਹੀਦੀ ਹੈਗੀ ਆ। ਅਸੀਂ ਉੱਥੇ ਗਏ ਆ, ਉਸ ਧਰੋਹਰ ਨੂੰ, ਉਹ ਵਿਰਾਸਤ ਨੂੰ ਜਿਹੜੀ ਕਿ ਬਚਾ ਕੇ, ਭਾਵੇਂ ਉਹਦੇ ਨਾਲ ਦੁੱਖ ਜੁੜਿਆ ਹੋਇਆ, ਪੀੜ ਜੁੜੀ ਹੋਈ ਹੈਗੀ ਆ, ਉਹ ਬਚਾ ਕੇ ਰੱਖਣੀ ਚਾਹੀਦੀ ਸੀ। ਪਰ ਨਵ ਨਿਰਮਾਣ ਨੇ ਉਹ ਜਿਹੜੀ ਸਾਡੀ ਧਰੋਹਰ ਹੈ ਖੋਲੀ, ਤੇ ਉੱਥੇ ਇੱਕ ਚੌਕ ਬਣਿਆ ਹੋਇਆ ਸ਼ਾਦਮਾਨ ਚੌਕ। ਅਸੀਂ ਉੱਥੇ ਕੱਲ ਫੁੱਲ ਪੱਤੀਆਂ ਵੀ ਰੱਖ ਕੇ ਆਏ ਹਾਂ, ਸਿਜਦਾ ਵੀ ਕਰਕੇ ਆਏ ਹਾਂ, ਸ਼ਹੀਦਾਂ ਨੂੰ ਅਸੀਂ ਅਮਰ ਰਹੋ ਵੀ ਕਹਿ ਕੇ ਆਏ ਹੈਗੇ ਆ। ਪਰ ਨਾਲ ਥੋੜ੍ਹਾ ਜਿਹਾ ਉੱਥੇ ਦੇਖ ਕੇ ਦੁੱਖ ਹੋਇਆ, ਸਫਾਈ ਪੱਖੋਂ ਦੇਖ ਕੇ ਵੀ ਦੁੱਖ ਹੋਇਆ, ਇਹ ਵੀ ਦੁੱਖ ਹੋਇਆ ਕਿ ਉੱਥੇ ਕੋਈ ਮਾਮੂਲੀ ਇੱਕ ਫੱਟੀ ਵੀ ਨਹੀਂ ਸੀ ਲੱਗੀ ਹੋਈ ਕਿ ਇਸ ਧਰਤੀ ਦੀ ਮਹੱਤਤਾ ਕੀ ਹੈ, ਮਹਾਨਤਾ ਕੀ ਹੈ, ਇਹਦਾ ਇਤਿਹਾਸ ਕੀ ਹੈ। ਸੋ ਇਹ ਸਵਾਲ ਮੇਰਾ ਤੁਹਾਨੂੰ ਜਿਹੜੇ ਲਾਹੌਰ ਦੇ ਵਿੱਚ ਰਹਿੰਦੇ ਹੈਗੇ ਆ, ਤੁਸੀਂ ਜੋ ਵੀ ਹੈਗੇ, ਚਾਹੇ ਪੰਜਾਬੀ ਹੋ, ਚਾਹੇ ਸਿੰਧੀ ਹੋ, ਚਾਹੇ ਕਿਸੇ ਵੀ ਤੁਸੀਂ ਇਲਾਕੇ ਤੋਂ ਆਏ ਹੋ, ਜ਼ਰੂਰ ਉਸ ਜਿਹੜੀ ਜਗ੍ਹਾ ਦੀ ਹੈਗੀ ਪਛਾਣ ਹੈਗੀ ਹੈ ਉਹ ਜਿਹੜੀ ਉੱਥੇ ਕੋਈ ਹੋਣੀ ਚਾਹੀਦੀ ਹੈਗੀ ਹੈ, ਕੁਛ ਉੱਥੇ ਲੱਗਣਾ ਚਾਹੀਦਾ ਹੈਗਾ। ਉਸ ਤੋਂ ਬਾਅਦ ਅਸੀਂ ਗੁਰੂ ਘਰ ਗਏ ਹੈਗੇ ਆ, ਉੱਥੇ 1606 ਈਸਵੀ ਦੇ ਵਿੱਚ ਜੋ ਉੱਥੇ ਅਤਿਆਚਾਰ ਹੋਇਆ ਉਹ ਘਟਨਾ ਅਸੀਂ ਦੇਖੀ ਹੈ। ਸ਼੍ਰੀ ਗੁਰੂ ਅਰਜਨ ਦੇਵ ਸੀਗੇ ਸਿੱਖਾਂ ਦੇ 5ਵੇਂ ਗੁਰੂ, ਕਿਵੇਂ ਉਹਨਾਂ ਨੂੰ ਉਸ ਸਮੇਂ ਦੇ ਜਿਹੜੇ ਹਾਕਮਾਂ ਨੇ ਤੱਤੀ ਤਵੀ ਦੇ ਉੱਤੇ ਬਿਠਾਇਆ ਤੇ ਉਹਨਾਂ ਨੂੰ ਸ਼ਹੀਦ ਕੀਤਾ। ਉਹ ਸਾਰੀਆਂ ਯਾਦਾਂ ਸਾਡੇ ਦੋਹਾਂ ਪੰਜਾਬਾਂ ਦੇ ਵਿੱਚ ਹੈਗੀਆਂ ਨੇ, ਜਿਹਦੇ ਕਰਕੇ ਸਾਡੀ ਤਾਂ ਅਰਦਾਸ ਦੇ ਵਿੱਚ ਵੀ ਇਹ ਆਉਂਦਾ ਕਿ ਸਾਨੂੰ ਨਨਕਾਣਾ ਸਾਹਿਬ ਦੇ ਜਿਹੜੇ ਦਰਸ਼ਨ ਦਿਦਾਰੇ ਹੈਗੇ ਜਿਹੜੇ ਉਹ ਹੋਣੇ ਚਾਹੀਦੇ। ਅੱਜ ਤੱਕ ਅਸੀਂ ਇਹ ਕਹੀ ਜਾਂਦੇ ਹਾਂ, ਭਾਵੇਂ ਕਰਤਾਰਪੁਰ ਸਾਹਿਬ ਖੁੱਲ੍ਹ ਗਿਆ ਜਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਅਸੀਂ ਇੱਧਰ ਉੱਧਰ ਹੁੰਦੇ ਹੈਗੇ ਹਾਂ। ਸੋ ਇੱਕ ਬੜੀ ਵੱਡੀ ਵਿਰਾਸਤ ਹੈਗੀ ਹੈ ਸਾਡੀ ਜਿਹੜੀ ਕਿ ਅਸੀਂ ਉੱਥੇ ਸਿਜਦੇ ਕਰਦੇ ਹਾਂ। ਤੁਹਾਡੇ ਵੀ ਜਿਹੜੇ ਉਸ
ਚੜ੍ਹਦੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਥਾਵਾਂ ਹੈਗੀਆਂ, ਉੱਥੇ ਤੁਸੀਂ ਆਓ ਜਾਓ, ਇੱਧਰ ਅਸੀਂ ਆਈਏ ਜਾਈਏ, ਇਸ ਤਰ੍ਹਾਂ ਦਾ ਕੁਛ ਹੁੰਦਾ ਰਹਿਣਾ ਚਾਹੀਦਾ ਹੈਗਾ। ਤੇ ਉਸ ਤੋਂ ਅਗਲੀ ਜਿਹੜੀ ਗੱਲ ਹੈਗੀ ਹੈ, ਜਿਵੇਂ ਅਸੀਂ ਅਫਜ਼ਲ ਸਾਹਿਰ ਇੱਥੇ ਖੜੇ ਸੀਗੇ, ਅਸੀਂ ਤਾਂ YouTube ਦੇ ਵਿੱਚ ਹੀ ਇਹਨਾਂ ਨੂੰ ਸੁਣਿਆ ਹੈਗਾ, ਤੇ ਇੱਥੇ ਆ ਕੇ ਜਦੋਂ ਇਹਨਾਂ ਨੂੰ ਦੇਖਿਆ ਬੜਾ ਚੰਗਾ ਲੱਗਾ। ਇਹ ਉਸ ਵੰਡ ਦੀ ਵੀ ਗੱਲ ਬੜੇ ਦਰਦਨਾਕ ਢੰਗ ਦੇ ਨਾਲ ਕਰਦੇ ਨੇ। ਸ਼ਾਇਦ ਇਹਨਾਂ ਦੇ ਪੁਰਖੇ ਵੀ ਉਧਰੋਂ ਇੱਧਰ ਆਏ ਸੀਗੇ, ਉਹ ਦਰਦ ਇਹਨਾਂ ਨੇ ਹੰਢਾਇਆ ਸੀਗਾ। ਸੋ ਇੱਥੇ ਜਦੋਂ ਅਸੀਂ ਆਏ ਹਾਂ, ਇਹ ਵੀ ਚਾਹੁੰਦੇ ਹਾਂ ਕਿ ਮੁੜ ਕੇ ਧਰਤੀ ਦੇ ਕਿਸੇ ਟੁਕੜੇ ਤੇ, ਭਾਵੇਂ ਕਿ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਬਹੁਤ ਬਦਤਮੀਜ਼ੀ ਕੀਤੀ ਗਈ ਹੈ, ਉਸ ਤੋਂ ਬਾਅਦ ਅੱਜ ਵੀ ਕਿਤੇ ਨਾ ਕਿਤੇ, ਭਾਵੇਂ ਉਹ ਯੂਕਰੇਨ ਹੈਗੀ ਹੈ, ਭਾਵੇਂ ਉਹ ਫਲਸਤੀਨ ਹੈਗਾ, ਬਹੁਤ ਕੁਝ ਵਾਪਰ ਰਿਹਾ ਹੈਗਾ। ਕੱਲ ਜਦੋਂ ਇੱਥੇ ਗੱਲ ਹੋ ਰਹੀ ਸੀ ਨਾ ਸਿਨੇਮੇ ਤੇ, ਮਲਕੀਤ ਰੌਣੀ ਹੋਰਾਂ ਨੇ ਇੱਕ ਗੱਲ ਕਹੀ ਸੀ ਕਿ ਜਦੋਂ ਵੀ ਸਿਨੇਮਾ ਖਤਮ ਹੁੰਦਾ ਹੈ, ਜੋ ਸਿਨੇਮਾ ਚੱਲਦਾ ਰਿਹਾ, ਅਖੀਰ ਦੇ ਵਿੱਚ ਮੁੰਡੇ ਕੁੜੀ ਦਾ ਹੱਥ ਫੜਾ ਕੇ ਦੀ ਐਂਡ ਕਰ ਦਿੱਤਾ ਜਾਂਦਾ। ਅਸਲ 'ਚ ਉਹ ਦੀ ਐਂਡ ਨਹੀਂ ਹੁੰਦਾ, ਉਹ ਤੋਂ ਅੱਗੇ ਵੀ ਗੱਲਾਂ ਤੁਰਦੀਆਂ ਨੇ ਤੇ ਤੁਰਨੀਆਂ ਚਾਹੀਦੀਆਂ ਨੇ। ਸੋ ਜਦੋਂ ਪੰਜਾਬੀ ਕਾਨਫਰੰਸ ਦੇ ਵਿੱਚ ਬੈਠੇ ਆ, ਇੱਥੇ ਮਸਲਾ ਸਿਰਫ ਪੰਜਾਬੀ ਦਾ ਨਹੀਂ, ਮਸਲੇ ਤਾਂ ਜ਼ਿੰਦਗੀ ਨੂੰ ਇੱਥੇ ਬਹੁਤ ਵੱਡੇ ਵੱਡੇ ਨੇ। ਹੁਣੇ ਮੇਰੇ ਤੋਂ ਪਹਿਲਾਂ ਵਾਤਾਵਰਨ ਦੀ ਗੱਲ ਕਰਕੇ ਗਿਆ ਵਕਤਾ, ਤੇ ਉਸ ਤੋਂ ਬਿਨਾਂ ਮੈਨੂੰ ਤਾਂ ਇਹ ਲੱਗਦਾ ਹੈਗਾ ਕਿ ਸਿਸਟਮ ਇਸ ਤਰ੍ਹਾਂ ਦਾ ਬਣਾਤਾ। ਮਤਲਬ ਜਦੋਂ ਅਸੀਂ ਸਿਸਟਮ ਦੀ ਗੱਲ ਕਰਾਂਗੇ, ਸਿਸਟਮ ਤਾਂ ਕੁਛ ਇਸ ਤਰ੍ਹਾਂ ਦਾ ਬਣ ਗਿਆ ਜਿਵੇਂ ਕਾਰਪੋਰੇਟ ਦੀਆਂ ਅਸੀਂ ਕਠਪੁਤਲੀਆਂ ਬਣ ਗਏ ਹੋਈਏ। ਚਾਹੇ ਉਹ ਤੁਹਾਡਾ ਨੈਟਵਰਕ ਹੈਗਾ, ਚਾਹੇ ਤੁਸੀਂ ਵੀਜ਼ੇ ਲੈਣੇ, ਚਾਹੇ ਤੁਸੀਂ ਜਹਾਜ਼ਾਂ 'ਚ ਚੜ੍ਹਨਾ, ਕੁਛ ਵੀ ਕਰਨਾ ਹੈਗਾ, ਤੁਸੀਂ ਕਾਰਪੋਰੇਟ ਦੇ ਅਧੀਨ ਹੋ ਗਏ। ਤੇ ਮਸਲਾ ਤਾਂ ਇਹ ਹੈ ਕਿ ਕੁਦਰਤ ਨੇ ਕੋਈ ਕਸਰ ਨਹੀਂ ਛੱਡੀ ਮਨੁੱਖ ਨੂੰ ਪੈਦਾ ਕਰਨ ਦੇ ਵਿੱਚ। ਅਸੀਂ ਸ਼ੀਸ਼ੇ ਮੂਹਰੇ ਖੜ ਜਾਂਦੇ ਹਾਂ, ਅਸੀਂ ਇੱਥੇ ਗੁਰਪ੍ਰੀਤ ਜੇ ਕਿਤੇ ਬੈਠਾ ਹੋਵੇ, ਅਸੀਂ ਆਪਣਾ ਜਨਮ ਦਿਨ ਵੀ ਮਨਾਉਂਦੇ ਹਾਂ, ਆਪਣੀਆਂ ਮੈਰਿਜ ਐਨਵਰਸਰੀਆਂ ਵੀ ਮਨਾਉਂਦੇ ਹਾਂ, ਜਿਹੜੀਆਂ ਕਿਸੇ ਨਾ ਕਿਸੇ ਮਿਤੀ ਦੇ ਨਾਲ, ਤਰੀਕ ਦੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਨੇ। ਪਰ ਅਸਲ ਗੱਲ ਇਹ ਹੈਗੀ ਹੈ ਕਿ ਜਿਹੜਾ ਸਾਡਾ ਇੱਕ ਮਨੁੱਖ ਦੀ ਹੋਂਦ ਹੈ, ਉਹ ਜਦੋਂ ਤੁਸੀਂ ਹਿਊਮਨ ਡਿਵੈਲਪਮੈਂਟ, ਹਿਊਮਨ ਐਵੋਲਿਊਸ਼ਨ ਤੇ ਜਾਓਗੇ, ਮਨੁੱਖੀ ਵਿਕਾਸ ਤੇ ਜਾਓਗੇ, ਤਾਂ ਇਹ ਸਾਡਾ ਮਨੁੱਖ ਹੋਣ ਦੇ ਨਾਤੇ ਇੱਥੇ ਤੱਕ ਪੁੱਜਣ ਤੇ ਕੁਦਰਤ ਨੇ ਕਰੋੜਾਂ ਵਰ੍ਹਾ ਲਾਇਆ ਹੈਗਾ। ਸੋ ਸਾਡੀ ਉਮਰ ਕਰੋੜਾਂ ਵਰ੍ਹੇ ਹੈ। ਕੁਦਰਤ ਨੇ ਕੋਈ ਕਸਰ ਨਹੀਂ ਛੱਡੀ ਕਿ ਸਾਨੂੰ ਸੁਪਰ ਕੰਪਿਊਟਰ ਨੁਮਾ ਦਿਮਾਗ ਦੇ ਦਿੱਤਾ, ਜਿਹੜਾ ਕਿ ਨਾ ਕਿਸੇ ਪਸ਼ੂ ਦੇ ਵਿੱਚ ਹੈ, ਨਾ ਕਿਸੇ ਪੰਛੀ ਦੇ ਵਿੱਚ ਹੈ, ਇਹ ਸਿਰਫ ਮਨੁੱਖ ਦੇ ਵਿੱਚ ਹੈ। ਤੇ ਜੇ ਮਨੁੱਖ ਦੇ ਵਿੱਚ ਮਨੁੱਖੀ ਗੁਣ ਹੀ ਨਹੀਂ ਆਏ ਤਾਂ ਫਿਰ ਕੁਦਰਤ ਦਾ ਕੀ ਕਸੂਰ ਹੈਗਾ? ਅਸੀਂ ਕੀ ਕੀਤਾ ਕਿ ਇੱਥੇ ਆ ਕੇ ਜੋ ਵਿਕਾਰ ਪੈਦਾ ਹੋਏ ਨੇ, ਧਰਤੀ ਤੇ ਆ ਕੇ ਪੈਦਾ ਹੋਏ ਨੇ, ਉਹ ਵਿਕਾਰ ਕਿਵੇਂ ਪੈਦਾ ਹੁੰਦੇ ਨੇ, ਨਹੀਂ ਹੋਣੇ ਚਾਹੀਦੇ, ਇਹ ਸਾਡੇ ਫਿਕਰ ਦਾ ਸਵਾਲ ਹੋਣਾ ਚਾਹੀਦਾ ਹੈਗਾ। ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਘੱਟੋ ਘੱਟ ਆਪਣੇ ਹਿੱਸੇ ਦਾ ਕੰਮ, ਭਾਵੇਂ ਕਿ ਦੁਨੀਆ ਦੇ ਵਿੱਚ ਅਸੀਂ ਕਹਿੰਦੇ ਹਾਂ ਬਹੁਤ ਕੁਝ ਹੈ, ਪਰ ਨਾਲ ਦੀ ਨਾਲ ਸਾਡੇ ਹਿੱਸੇ ਦਾ ਕੰਮ ਇਹ ਹੈਗਾ ਕਿ ਅਸੀਂ ਆਪਣੇ ਤੋਂ ਸ਼ੁਰੂ ਕਰੀਏ। ਅਸੀਂ ਇਸ ਧਰਤੀ ਤੇ ਆਪਣੇ ਆਪ ਨੂੰ ਇੱਕ ਚੰਗੇ ਮਨੁੱਖ ਵਜੋਂ ਸਥਾਪਿਤ ਕਰੀਏ, ਤਾਂ ਕੁਦਰਤੀ ਹੈ ਕਿ ਦੂਸਰਿਆਂ ਦੇ ਵਿੱਚ ਵੀ ਸਾਡਾ ਜਿਹੜਾ ਪ੍ਰਭਾਵ ਹੈਗਾ ਉਹ ਪੈਂਦਾ ਚਲਾ ਜਾਊਗਾ। ਜਿੱਥੇ ਤੱਕ ਮੇਰੇ ਆਪਣੇ ਨਿੱਕੇ ਜਿਹੇ ਕੰਮਕਾਰ ਨੇ, ਹਾਲਾਂਕਿ ਮੈਂ ਇਹ ਸਮਝਦਾ ਹੈਗਾ ਕਿ ਇਹ ਕੋਈ ਬਹੁਤ ਵੱਡਾ ਮਾਰਕਾ ਨਹੀਂ, ਮੈਂ ਮਨੁੱਖੀ ਫਰਜ਼ ਹੀ ਅਦਾ ਕਰ ਰਿਹਾ ਹੈਗਾ, ਕੋਈ ਇਸ ਤੋਂ ਵੱਧ ਕੇ ਨਹੀਂ ਕਰ ਰਿਹਾ। ਉਸ ਇਲਾਕੇ ਦੇ ਵਿੱਚ ਸਿੱਖਿਆ ਸੰਸਥਾ ਦੇ ਲਈ ਮੈਂ ਕੰਮ ਕਰ ਰਿਹਾ ਹੈਗਾ। ਇੱਕ ਛੋਟਾ ਜਿਹਾ ਉਦਮ ਹੈਗਾ ਜਿਹਦੇ ਵਿੱਚ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਅਸੀਂ ਮੁਫਤ ਪੜ੍ਹਾਉਂਦੇ ਹਾਂ। ਮੁਫਤ ਕਿਉਂ ਪੜ੍ਹਾਉਂਦੇ ਹਾਂ? ਇਹ ਕੋਈ ਅਹਿਸਾਨ ਨਹੀਂ ਕਰਦੇ, ਕਿਉਂਕਿ ਉਹਨਾਂ ਦੀਆਂ ਜੇਬਾਂ ਕਾਰਪੋਰੇਟ ਨੇ ਕੱਟ ਲੀਆਂ, ਇਸ ਸਿਸਟਮ ਨੇ ਕੱਟ ਲੀਆਂ, ਉਹਨਾਂ ਨੂੰ ਗਰੀਬੀ ਵੱਲ ਤੱਕ ਦਿੱਤਾ ਹੈਗਾ। ਇਸ ਕਰਕੇ ਸਾਡੇ ਜਿਹੜੇ ਫਰਜ਼ ਬਣਦੇ ਨੇ ਉਹੀ ਬਣਦੇ ਨੇ, ਇੱਕ ਦੂਜੇ ਪ੍ਰਤੀ ਵੀ ਬਣਦੇ ਨੇ, ਘਰਾਂ ਪਰਿਵਾਰਾਂ ਦੇ ਵਿੱਚ ਵੀ ਬਣਦੇ। ਹੁਣ ਘਰ ਪਰਿਵਾਰਾਂ ਦੀ ਲਾ ਲਓ, ਆਪਾਂ ਸਾਰੇ ਘਰਾਂ ਪਰਿਵਾਰਾਂ ਦੇ ਵਿੱਚੋਂ ਹੀ ਆਉਂਦੇ ਆ, ਪਰ 90% ਘਰ ਇਹੋ ਜਿਹੇ ਨੇ ਜਿਹੜੇ ਚਾਰ ਦੀਵਾਰੀਆਂ ਦੇ ਅੰਦਰ ਯੁੱਧ ਲੱਗੇ ਰਹਿੰਦੇ ਨੇ। ਉਹ ਕਿਉਂ ਲੱਗੇ ਰਹਿੰਦੇ ਨੇ? ਇਸੇ ਕਰਕੇ ਲੱਗੇ ਰਹਿੰਦੇ ਨੇ, ਹਉਮੈ ਦੇ ਮਸਲੇ ਨੇ ਸਾਰੇ। ਅਸੀਂ ਆਪਣੇ ਆਪ ਨੂੰ ਮਨੁੱਖ ਦੇ ਰੂਪ ਦੇ ਵਿੱਚ ਕਦੇ ਦੇਖਿਆ ਹੀ ਨਹੀਂ ਕਿ ਅਸੀਂ ਮਨੁੱਖ ਹਾਂ। ਅਸੀਂ ਕੁਦਰਤ ਦਾ ਇੱਕ ਅੰਗ ਹੈ, ਕੁਦਰਤ ਦਾ ਹਿੱਸਾ ਹੈ। ਇਸ ਕਰਕੇ ਇਹ ਵਡਿਆਈ ਹੈ ਸਾਡੀ, ਜਦੋਂ ਤੱਕ ਅਸੀਂ ਜ਼ਿੰਦਗੀ ਦੀ, ਹੁਣ ਬਹੁਤ ਕੁਝ ਗਲਤ ਮਲਤ ਹੁੰਦਾ ਹੈਗਾ। ਭਾਵੇਂ ਮੈਨੂੰ ਪਤਾ, ਮੈਂ ਪਹਿਲੀ ਗੱਲ ਕਹਿ ਦਿੱਤੀ ਕਿ ਅਸੀਂ ਕਾਰਪੋਰੇਟ ਦੇ ਅਧੀਨ ਹੋ ਗਏ, ਪਰ
ਫਿਰ ਵੀ ਮਨੁੱਖ ਹੋਣ ਦੇ ਨਾਤੇ ਅਸੀਂ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਹੈਗੇ ਆ। ਇੱਕ ਮਨੁੱਖ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੀਜ਼ ਹੈ ਤੇ ਜਾਣੀ ਮਨੁੱਖ ਤੋਂ ਮਹਾਮਾਨਵ ਬਣਨ ਦਾ ਜਿਹੜਾ ਸਫ਼ਰ ਹੈਗਾ ਉਹਦੀ ਸਾਨੂੰ ਸ਼ੁਰੂਆਤ ਕਰਨੀ ਚਾਹੀਦੀ ਆ। ਉਹ ਸ਼ੁਰੂਆਤ ਕਿਵੇਂ ਹੋਊਗੀ? ਉਹ ਪੜ੍ਹ ਕੇ ਹੋਊਗੀ, ਉਹ ਚੰਗੇ ਲੋਕਾਂ ਦੇ ਵਿੱਚ ਬੈਠ ਕੇ ਹੋਊਗੀ, ਚੰਗਿਆਈ ਨੂੰ ਅਪਣਾ ਕੇ ਹੋਊਗੀ। ਸੋ ਇਹੋ ਹੀ ਜਿਹੜੀ ਸਿਫਤ ਹੈ ਮਨੁੱਖ ਦੇ ਤੌਰ ਤੇ ਸਾਡੇ ਵਿੱਚ ਇਹ ਸਿਫਤਾਂ ਆਉਣੀਆਂ ਚਾਹੀਦੀਆਂ। ਹੁਣ ਇਸ ਕਾਨਫਰੰਸ ਨੇ ਸਾਨੂੰ ਇੱਕ ਸਬੱਬ ਦਿੱਤਾ ਹੈਗਾ ਇਕੱਠੇ ਹੋਣ ਦਾ, ਯਾਨੀ ਬਈ ਹੈਰਾਨੀਜਨਕ ਹੈਗਾ ਬਈ ਕਈ ਵਾਰ ਤਾਂ ਇੱਥੇ ਹੁਣ ਇੱਥੇ ਹਰਜਿੰਦਰ ਸਿੰਘ ਬਸਿਆਲਾ ਬੈਠੇ ਆ, ਮਤਲਬ ਗੱਲ ਮੈਂ ਕੱਲ ਦੇ ਸੈਸ਼ਨ ਦੇ ਵਿੱਚ ਨਾ ਮੈਂ ਆਪਣੀ ਕੰਮ ਇਲਮੀ ਦਾ ਥੋੜਾ ਇਤਰਾਫ ਕਰਨਾ ਚਾਹੁੰਦਾ, ਤਾਂ ਜੇ ਕਿਤੇ ਇਹ ਨਾ ਸਮਝ ਲਿਆ ਜਾਵੇ, ਕਿਉਂਕਿ ਸਾਡੇ ਤੱਕ ਬਹੁਤ ਚੀਜ਼ਾਂ ਨਹੀਂ ਵੀ ਪੜ੍ਹਦੀਆਂ ਉਧਰ ਦੀਆਂ। ਕੱਲ ਮੈਂ ਕਹਿ ਰਿਹਾ ਸੀ ਕਿ ਭਗਤ ਸਿੰਘ ਨੇ ਉਰਦੂ 'ਚ ਤੇ ਅੰਗਰੇਜ਼ੀ 'ਚ ਲਿਖਿਆ, ਪੰਜਾਬੀ 'ਚ ਨਹੀਂ ਲਿਖਿਆ, ਲੇਕਿਨ ਮੈਨੂੰ ਪਤਾ ਲੱਗਾ ਕਿ ਡਾਕਟਰ ਜਗਮੋਹਨ ਸਿੰਘ ਹੋਰਾਂ ਨੇ ਇੱਕ ਸੰਪਾਦਕ ਦੇ ਤੌਰ 'ਤੇ ਕਿਤਾਬ ਲਿਖੀ, ਉਹਦੇ 'ਚ ਉਹਨਾਂ ਦੀਆਂ ਟਰਾਂਸਲੇਸ਼ਨਸ ਔਰ ਕਾਫੀ ਸਾਰੀਆਂ ਲਿਖਤਾਂ ਜਿਹੜੀਆਂ ਨੇ ਉਹ ਪੰਜਾਬੀ ਦੀਆਂ ਹੈ ਨੇ, ਅਤੇ ਮੈਨੂੰ ਇਸ ਦੀ ਬੜੀ ਖੁਸ਼ੀ ਵੀ ਹੈ। ਔਰ ਉਹ ਵੀ ਮੈਂ ਚਾਹਾਂਗਾ ਕਿ ਜਿਹੜਾ ਓਰੀਜਨਲੀ ਭਗਤ ਸਿੰਘ ਨੇ ਪੰਜਾਬੀ ਲਿਖਿਆ ਔਰ ਉਸਨੂੰ ਮੈਂ ਉਹਦਾ ਉਲੱਥਾ ਕਰਕੇ ਇਸ ਪਾਸੇ ਅਸੀਂ ਛਾਪਾਂਗੇ ਵੀ ਜ਼ਰੂਰ, ਅਤੇ ਆਪਣੇ ਅੰਦਰੋਂ ਉਹ ਜਿਹੜਾ ਕੰਮ ਇਲਮੀ ਦਾ ਇੱਕ ਉਲਾਮਾ ਹੈ ਜਿਹੜਾ ਮੈਨੂੰ ਆਪਣੇ ਆਪ ਨਾਲ ਹੀ ਹੈ, ਉਹ ਵੀ ਧੋਣ ਦੀ ਕੋਸ਼ਿਸ਼ ਕਰਾਂਗੇ। ਅਤੇ ਹੁਣ ਭਗਤ ਸਿੰਘ ਦੇ ਹਵਾਲੇ ਨਾਲ, ਸ਼ਾਦਮਾਨ ਚੌਕ ਦੇ ਹਵਾਲੇ ਨਾਲ ਸਈਦਾ ਦੀਪ ਜੀ ਆਪਣੀ ਗੱਲ ਕਰਨਾ ਚਾਹੁੰਦੇ। ਨਿੱਕੀ ਜੀ। ਮੇਰਾ ਨਾਮ ਦੀਪ ਹੈ ਜੀ, ਤੇ 2004 ਵਿੱਚ ਕੁਲਦੀਪ ਨਾਇਰ ਇੰਡੀਆ ਤੋਂ ਡਾਕਟਰ ਜਗਮੋਹਨ ਸਿੰਘ ਤੇ ਭਗਤ ਸਿੰਘ ਦੇ ਦੂਸਰੇ ਨੈਫਿਊ ਦੇ ਨਾਲ ਇੱਥੇ ਆਏ ਸਨ, ਤੇ ਉਹਨਾਂ ਨੇ ਕਿਹਾ ਕਿ ਭਗਤ ਸਿੰਘ ਇੱਥੇ ਸੈਂਟਰਲ ਜੇਲ੍ਹ ਵਿੱਚ ਉਹਨੂੰ ਫਾਂਸੀ ਲੱਗੀ ਤੇ ਤੁਸੀਂ ਉਹ ਜਗ੍ਹਾ ਲੱਭੋ। ਉਹ ਚਲੇ ਗਏ ਵਾਪਸ, ਤੇ ਉਸ ਤੋਂ ਬਾਅਦ ਅਸੀਂ ਉਹ ਜਗ੍ਹਾ ਲੱਭੀ ਔਰ ਇਹ ਚੌਕ ਸ਼ਾਦਮਾਨ ਚੌਕ ਆਇਡੈਂਟੀਫਾਈ ਹੋਇਆ। 2005 ਤੋਂ ਅਸੀਂ ਹਰ ਸਾਲ ਭਗਤ ਸਿੰਘ ਦੇ ਜਨਮ ਦਿਨ ਤੇ ਉਹਨਾਂ ਦੀ ਸ਼ਹਾਦਤ ਦੇ ਦਿਨ ਤੇ ਅਸੀਂ ਉੱਥੇ ਇਕੱਠੇ ਹੁੰਦੇ ਹਾਂ, ਉੱਥੇ ਪ੍ਰੋਟੈਸਟ ਕਰਨੇ ਆ। ਵਿੱਚੋਂ ਗਵਰਨਮੈਂਟ ਨੇ ਅਨਾਊਂਸ ਵੀ ਕਰ ਦਿੱਤਾ, ਕੋਰਟ ਵਿੱਚ ਪਟੀਸ਼ਨ ਵੀ ਹੈ। ਤੇ ਮੈਂ ਸਿਰਫ ਤੁਹਾਨੂੰ ਇਹ ਦੱਸਣਾ ਚਾਹ ਰਹੀ ਹਾਂ ਕਿ ਅਗਰ ਤੁਹਾਡੇ ਤੱਕ ਇਹ ਗੱਲ ਨਹੀਂ ਪਹੁੰਚੀ, ਜੇ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਅਸੀਂ ਆਪਣੇ ਹਿੱਸੇ ਦਾ ਜਿਹੜਾ ਕੰਮ, ਆਪਣਾ ਰੋਲ ਜਿਹੜਾ ਸਮਝਦੇ ਹਾਂ ਕਿ ਸਾਨੂੰ ਕਰਨਾ ਚਾਹੀਦਾ ਹੈ, ਉਹ ਅਸੀਂ ਕਰ ਰਹੇ ਹਾਂ। ਉੱਥੇ ਅਸੀਂ ਮੌਲਵੀਆਂ ਕੋਲੋਂ ਮਾਰ ਵੀ ਖਾਧੀ ਭਗਤ ਸਿੰਘ ਚੌਕ ਤੇ ਤੁਹਾਡੇ ਉਧਰ ਅਖਬਾਰਾਂ 'ਚ ਛਪਦਾ ਵੀ ਇਹ, ਜ਼ਰਾ ਇਹਦੀਆਂ ਚੀਜ਼ਾਂ ਆਪਣੇ ਨੋਟਿਸ 'ਚ ਲਿਆਓ। ਥੈਂਕ ਯੂ। ਬਹੁਤ ਅੱਛੇ ਹੈ ਜੀ। ਹੁਣ ਮੈਂ ਕਿਹਾ ਥੋੜ੍ਹਾ ਜਿਹਾ ਖੁਸ਼ਰੰਗੀਆਂ ਹੋ ਜਾਣ, ਥੋੜ੍ਹਾ ਜਿਹਾ ਤਰੰਗ ਆ ਜਾਏ, ਅਤੇ ਪੰਜਾਬ ਕਾਲਜ ਦੇ ਸਟੂਡੈਂਟਸ ਦੀ ਇੱਕ ਬੈਂਡ ਪਰਫੋਰਮੈਂਸ ਹੈ, ਉਹ ਮੇਰਾ ਖਿਆਲ ਲਾਈਨ 'ਚ ਨੇ ਜਾਂ ਕੁਝ ਲੈਣ ਨਾ ਗਏ ਹੋਣ, ਉਹ ਵਿੱਚੋਂ ਮੈਂ ਨਿਕਲਣ ਦੀ ਗੱਲ। ਸੋ ਮੈਂ ਤਾਂ ਜੇ ਥੋੜ੍ਹਾ ਜਿਹਾ ਮਾਹੌਲ ਥੋੜ੍ਹਾ ਜਿਹਾ ਜਾਗ ਜਾਵੇ, ਸਾਡੇ ਵੱਲ ਤੁਹਾਨੂੰ ਪਤਾ ਹੀ ਹੈ ਔਨ ਹੈ, ਜਾਗਣ ਉੱਤੇ ਕੋਈ ਗੱਲ ਕਰਦੇ ਆ, ਨਹੀਂ ਤੇ ਜਾਗਣ ਉੱਤੇ ਮਾੜੀ ਜਿਹੀ ਗੱਲ ਕਰ ਦੇਣਾ, ਇਹਨਾਂ ਨੂੰ ਰੋਕੋ ਫਿਰ ਹੋਰ ਫਿਰ ਲੰਮੀ ਗੱਲ ਹੈ, ਉਹਦਾ ਮਾਹੌਲ ਬਣ ਲੈਂਦੇ। ਆ ਗਏ ਨੇ ਜੀ, ਇਹ ਕਿੱਧਰੋਂ ਕਿਤੇ ਦਰਬਾਰ ਤੋਂ ਆਇਆ ਬੈਂਡ। ਉਹ ਕੁੜੀ ਨੇ ਉਹ ਬੜਾ, ਮੈਂ ਕਿਹਾ ਬਹੁਤ ਅੱਛਾ ਅੱਛਾ ਬਹਿ ਕੇ ਪਰਫੋਰਮੈਂਸ ਕਰਨੀ। ਉਹ ਜਾਗਣ ਵਾਲੀ ਗੱਲ, ਉਹ ਤੁਹਾਨੂੰ ਪਤਾ ਇੰਡੀਅਨ ਪੰਜਾਬ 'ਚ ਨਸ਼ੇ ਬਹੁਤ ਨੇ, ਇਹ ਜ਼ਰਾ ਸੈੱਟ ਕਰ ਲੈਣਾ, ਮੈਂ ਉਹਦੇ 'ਚ ਤੁਹਾਨੂੰ ਸੈੱਟ ਕਰਦਾ। ਅੱਛਾ ਬਾਅਦ ਹੋਇਆ ਪਰਫਾਰਮੈਂਸ ਹੋਣ ਦੇ ਨਾ, ਉਹ ਨਾ ਇੱਕ ਨਸ਼ਈ ਸਾਡੇ ਖਾਨ ਸਾਹਿਬ ਮੀਰ ਆਲਮ, ਉਹ ਮਰਨ ਵਾਲਾ ਹੋਇਆ, ਤੇ ਕਿਸੇ ਨੇ ਉਹਨੂੰ ਕਿਹਾ ਖਾਨ ਸਾਹਿਬ ਤੁਸੀਂ ਮਰ ਤੇ ਜਾਣਾ, ਮਿੱਟੀ ਨਾਲ ਮਿੱਟੀ ਹੋ ਜਾਣਾ, ਤੇ ਤੁਸੀਂ ਇੰਝ ਕਰੋ ਨੇਕ ਕੰਮ ਕਰ ਜਾਓ, ਆਪਣੀਆਂ ਅੱਖਾਂ ਡੋਨੇਟ ਕਰ ਦਿਓ, ਤੇ ਉਹ ਨਾ ਕੋਈ ਦੁਨੀਆ ਵੇਖੂਗਾ ਸਦਕਾ ਹੈ, ਤੇ ਤੁਹਾਨੂੰ ਦੁਆਵਾਂ ਦਊਗਾ, ਤੁਹਾਡੀਆਂ ਅੱਖਾਂ ਲੱਗ ਜਾਣਗੀਆਂ ਉਹਨੂੰ, ਤੇ ਉਹਨੂੰ ਸਮਝ ਆ ਗਈ ਗੱਲ। ਉਹ ਡਾਕਟਰ ਕੋਲ ਗਿਆ, ਉਹਨੇ ਅੱਖਾਂ ਆਪਣੀਆਂ ਡੋਨੇਟ ਕਰਾਈਆਂ, ਲਿਖਾ ਕੇ ਜਿਹੜੇ ਵਾਪਸ ਬੂਹੇ ਤੇ ਆਇਆ ਨਾ, ਤਾਂ ਵਾਪਸ ਫਿਰ ਦੁਬਾਰਾ ਡਾਕਟਰ ਕੋਲ ਚਲਾ ਗਿਆ, ਤੇ ਬੜਾ ਢਿੱਲਾ ਜਿਹਾ ਕਹਿੰਦਾ, ਡਾਕਟਰ ਸਾਹਿਬ ਮੈਂ ਦੱਸਣਾ ਸੀ ਕਿ ਵੀ ਮੇਰੀਆਂ ਅੱਖਾਂ ਤੁਸੀਂ ਜਿਹਨੂੰ ਵੀ ਲਾਓ ਨਾ, ਉਹਨੂੰ ਦੱਸ ਦੇਣਾ ਵੀ ਇਹ 2 ਕਸ਼ ਲਾ ਕੇ ਖੁੱਲਦੀਆਂ ਨੇ।
ਉਹ ਹੁਣ ਮੈਂ ਕਿਹਾ ਥੋੜੀ ਜਿਹੀ ਅੱਖਾਂ ਖੁੱਲ ਜਾਣ ਤੇ ਮੈਂ ਵੀ ਜਾ ਕੇ ਸਾਈਡ ਤੇ ਹੋ ਕੇ ਦੋ ਕਾ ਛਲਾਵਾਂ। ਤੇ ਜਿਹੜੀ ਕਲਿਆਣ ਸਿੰਘ ਦੀ ਫਰਮਾਇਸ਼ ਹੈ ਉਹ ਕਿਉਂਕਿ ਉਹ ਮੇਰੇ ਲਈ ਬੜੀ ਬਾਬਾ ਨਾਨਕ ਜੀ ਦੇ ਲਈ ਮੈਂ ਕੁਝ ਦੋਹੇ ਕਹਿ ਲਓ ਸ਼ਲੋਕ ਹੈ ਉਹ ਲਿਖੇ ਨੇ ਜਿਹੜੇ ਇੱਥੇ ਕਰਤਾਰਪੁਰ 'ਚ ਜਿਹੜੇ ਹੋਇਆ ਸੀ ਨਾ, ਉਹ ਜਦੋਂ ਉਹਦੀ ਓਪਨਿੰਗ ਹੋਈ ਸੀ ਉਦੋਂ ਇੱਥੇ ਮਿਊਜ਼ੀਅਮ ਕਮ ਆਰਟ ਗੈਲਰੀ ਬਣੀ, ਉਹ 'ਚ 20 ਜਿਹੜੀ ਸ਼ਲੋਕ ਸਨ ਬਾਬਾ ਨਾਨਕ ਦੇ ਲਈ ਜੋ ਮੇਰੇ ਅੰਦਰੋਂ ਜਾਂ ਮੇਰੀ ਮਾਂ ਤੋਂ ਮੈਂ ਇੱਕ ਤਰ੍ਹਾਂ ਤੰਦ ਲਈ ਸੀ ਤੇ ਉਹ ਮੈਂ ਲਿਖੇ ਸਨ ਤੇ ਉਹ ਉੱਥੇ ਹੈ ਸਨ। ਉਹ ਹੁਣ ਕਲਿਆਣ ਸਿੰਘ ਕਹਿੰਦੇ ਨੇ ਕਿ ਉਹ ਸੁਣਾਓ। ਉਹ ਮੈਂ ਕਿਹਾ ਉਹਦੀ ਕੋਈ ਫਜ਼ਾ ਬਣ ਲੈਣ ਦਿਓ, ਹੁਣ ਦੀ ਨੋਇਤ ਹੈ, ਉਹ ਮੇਰੇ ਲਈ ਬੜਾ ਖਾਸ ਹੈ। ਕਿਵੇਂ ਵੀ ਬੱਚਿਓ, ਕੀ ਕਰਨ ਲੱਗੇ ਹੋ? लो जी, ये साढ़े बहुत अच्छा है, बहुत अच्छा है। अच्छा, बहुत अच्छा। अच्छा, बारी बरसी कटन गया तो कट के लिया कच्छा। अच्छा 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 अच्छा। ਇਹ ਦੱਸਦੀ ਹੈ ਕਿ ਪੰਜਾਬ ਕਾਲਜ ਦੀਆਂ ਕੁੜੀਆਂ ਦਾ ਬੈਂਡ ਹੈ। ਕੁੜੀਆਂ ਦਾ ਬੈਂਡ ਸਾਡੇ ਬਹੁਤ ਘੱਟ ਨੇ, ਰੇਅਰ ਨੇ, ਤੇ ਇਹ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇਹ ਕੁੜੀਆਂ ਪਹਿਲੇ ਤੇ ਇੱਕ ਮੈਡਲੇ, ਇੱਕ ਟਰੈਕ, ਇੱਕ ਤਾਂ ਮੈਡਲੇ ਗਾਣਗੀਆਂ, ਇੱਕ ਅੰਗ ਦਾ ਗਾਣਾ ਹੈ ਪਹਿਲੇ ਅੱਲਾਹੂ, ਉਹਦੇ ਨਾਲ ਫਿਰ ਬੜੀ ਮਸ਼ਹੂਰ ਇੱਕ ਕਵਾਲੀ ਹੈ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ। ਤੇ ਉਸ ਤੋਂ ਬਾਅਦ ਧਮਾਲ ਦਾ ਰੰਗ ਹੋਏਗਾ। ਇਹ ਇਹਨਾਂ ਦੀ ਇੱਕੋ ਸਾਏ ਤਿੰਨ ਰੰਗ ਜਿਹੜੇ ਨੇ ਉਹ ਸੁਣਾਉਣਗੀਆਂ ਕੁੜੀਆਂ, ਤੇ ਇਹਨਾਂ ਦੇ ਨਾਮ ਮੈਂ ਬਾਅਦ 'ਚ ਦੱਸਣਾ। ਤੇ ਇਹਨਾਂ ਵਾਸਤੇ ਤਾੜੀਆਂ ਮਾਰੋ ਤਾਂ ਜੇ ਸ਼ੁਰੂ ਕੀਤਾ ਜਾਏ। ਤੇ ਮੋਹਤਰਮਾ ਹਲੀਮਾ ਸਾਦੀਆ ਜੀ ਹੋਰਾਂ ਦੀ ਮੁਹੱਬਤ, ਇਹਨਾਂ ਦੀ ਸਰਬਰਾਹੀ 'ਚ ਇਹ ਟੀਮ ਜਿਹੜੀ ਨੇ ਤਿਆਰ ਹੋਈ ਹੈ। ਉਹ ਕਸ਼ ਤੋਂ ਬਿਨਾ ਨਹੀਂ, ਉਹਦੇ 'ਚ ਕਸ਼ ਨਹੀਂ, ਉਹਦੇ 'ਚ ਕਸ਼ਾਕਸ਼ ਹੈ ਜਾਂ ਕੁਛ ਹੈ। ਉਹ ਮੈਨੂੰ ਤਾਂ ਕੱਲ ਦਾ ਮੇਰੇ ਇੱਕ ਬੜੇ ਪਿਆਰੇ ਦਰੀਨਾ ਯਾਰ ਨੇ ਇਲਿਆਸ ਘੁੰਮਣ ਨੇ ਉਲਾਮਾ ਦੇ ਦਿੱਤਾ ਹੈ, ਯਾਰ ਤੈਨੂੰ ਗੱਲਾਂ ਵੀ ਬਹੁਤ ਆਉਂਦੀਆਂ ਨੇ ਤੇ ਤੈਨੂੰ ਲਤੀਫੇ ਵੀ ਬੜੇ ਆਉਂਦੇ ਨੇ। ਯਾਰ ਕਿੰਨੀ ਸੋਹਣੀ ਗੱਲ ਹੈ ਜੇ ਮੈਂ ਕਿਸੇ ਲਈ ਮੁਸਕਾਨ ਦਾ ਸਬਬ ਬਣਨਾ। ਹਸਾਨਾ ਇੰਨੀ ਥੱਕੀ ਹੰਬੀ ਹਾਰੀ ਦੁਨੀਆ ਜ਼ਿੰਦਗੀ ਹੈ, ਹੱਸਣ ਦੀ ਸਾਡੇ ਕੋਲ ਵੇਲ ਨਹੀਂ ਹੈ। ਮੈਂ ਤੇ ਟੈਂ ਦੇ ਨਾਲ ਅਸੀਂ ਭਰੇ ਪਏ ਆ। ਜੇ ਕੋਈ ਸਬਬ ਬਣ ਜਾਂਦਾ ਹੈ, ਸਾਡੇ ਵਰਗਾ ਕੋਈ ਕਮਲਾ ਜਿਹਾ ਇੰਜ ਕਮਲੀਆਂ ਮਾਰਦਾ ਹੈ, ਹਸਾਉਂਦਾ ਹੈ, ਇਸ ਤੋਂ ਵੱਡਾ ਕੋਈ, ਮੈਂ ਤਾਂ ਕਹਿੰਦਾ ਇਹ ਸਭ ਤੋਂ ਵੱਡੀ ਨੇਕੀ ਹੈ ਜ਼ਿੰਦਗੀ ਦੇ ਨਾਲ, ਸਭ ਤੋਂ ਵੱਡਾ ਭਲਾ ਹੈ ਕਿ ਕਿਸੇ ਨੂੰ ਤੁਸੀਂ ਹਸਾ ਦਿਓ, ਕਿਸੇ ਰੋਂਦੇ ਨੂੰ, ਕਿਸੇ ਦੁਖੀ ਨੂੰ। ਤੇ ਲੇਕਿਨ ਇੱਥੇ ਉਹ ਅਸੀਂ ਝੱਲ ਨਾ ਸਕੀਏ, ਹਾਸੇ ਵਾਲੀ ਗੱਲ ਹੋ ਗਈ ਹੈ। ਤੇ ਹੁਣ ਮੈਂ ਵਿੱਚ ਉਹ ਛੇੜ ਦਿੱਤਾ ਨਾ ਆਪਣਾ लो जी, बैंड का नाम है मस्त द बैंड और दूसरा ईमान, आलिया और हलीमा, अलीना। ईमान, आलिया ते अलीना, ये तीन कुड़ियां परफॉर्म करनगियां। इन्हां वास्ते 300 बंदे ने ताड़ी मारनी है।
मैं कहा जेदा बैंड अपना साज ठीक हो गया वो ना ਸਪੀਰਤ ਇੱਕ ਦਸਾਂ ਤੇ ਪਹੁੰਚ ਸਕਦਾ ਹੈ, ਉਹ ਇੱਕ ਪੈਨਲ ਚੋਂ ਘੱਟ ਹੈ। ਹੁਣ ਜੋ ਵੀ ਹੋ ਸਕਦਾ ਬਾਅਦ ਦੀ ਗੱਲ ਹੈ। ਇਹ ਤੋਂ ਬਾਅਦ ਜਿਹੜੇ ਸਟੇਜ ਸ਼ੁਰੂ ਹੋ ਜਾਣਾ ਬਾਅਦ 'ਚ ਅਸੀਂ ਇਹ ਗੱਲ ਕਰਨਾ ਮੈਂ ਕਿ ਇਹਨਾਂ ਨੂੰ ਮੈਂ ਕਹਿ ਰਿਹਾ ਇਹਨਾਂ ਨੂੰ ਥੋੜਾ ਜਿਹਾ ਟਾਈਮ ਦੇਈਏ ਤਾਂ ਕਿ ਪੈਨਲ ਪੂਰਾ ਹੋ ਜਾਵੇ, ਅਗਲਾ ਪੈਨਲ ਕਰਾਉਣਾ। ਉਹ ਤੇ ਕਰ ਲਾਂਗੇ ਗੱਲਾਂ ਤੇਰੀਆਂ ਥੱਲੇ ਬੰਦ ਓਕੇ hello, 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 hello. Hello, ਸਤਿ ਸ਼੍ਰੀ ਅਕਾਲ। Hello, hello, hello. Hello, hello. Hello, 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 hello. Hello, hello. फिर बंद हो गया। Hello, hello. Hello, ठीक है। Hello, 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 hello. हेलो 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 अब खराब ना हो मालिकुल मुल्क ला शरीक लहू वहदहू ला इलाहा इल्लल्लाहु
ਹੈਲੋ ਹੈਲੋ ਆ ਤੇਰਾ ਮਾਈਕ ਇੰਜ ਬੰਦ ਹੁੰਦਾ ਜਿਵੇਂ ਬਕਵਾਸ ਬੰਦ ਹੋ ਜਾਂਦੀ ਹੈ। ਕਹਿੰਦਾ ਬੜੀ ਵੱਡੀ ਜ਼ਿੰਦਗੀ ਕਰੀ ਅੱਛਾ ਇਹ ਚੁੱਕ ਲਓ ਹੁਣ, ਇਹਨੂੰ ਕੁਝ ਕਹਿਣ ਨੂੰ ਦਿਲ ਨਹੀਂ ਕਰਦਾ, ਜੋ ਤੁਸੀਂ ਸਮਝਿਆ ਇਹਨੂੰ ਚੁੱਕ ਲਓ। ਹਾਂ ਅੱਛਾ ਅੱਛਾ, ਇੱਕ ਨਿੱਕਾ ਜਿਹਾ ਅਸੀਂ ਇੱਕ ਸ਼ਗਨ ਕਰਨ ਲੱਗੇ ਹਾਂ, ਇੱਕ ਸਨਮਾਨ ਹੈ, ਇਹ ਹਾਟ ਸ਼ਾਟ ਮਿਊਜ਼ਿਕ ਵੱਲੋਂ ਸਨਮਾਨ ਹੈ ਸਾਡੇ ਇੱਥੇ ਦੇ ਪੰਜਾਬੀ ਆਪਣੇ ਆਪਣੇ ਖੇਤਰ 'ਚ ਆਪਣੀ ਆਪਣੀ ਤਰ੍ਹਾਂ ਦੀ ਸੇਵਾ ਨਿਭਾਉਣ ਵਾਲੇ ਪੰਜਾਬੀ ਦੋਸਤਾਂ ਦਾ। ਮੈਂ ਜ਼ੇਬੀ ਹੰਜਰਾ ਨੂੰ, ਨਾਸਰ ਢਿੱਲੋਂ ਨੂੰ, ਅਹਿਮਦ ਰਜ਼ਾ ਵਟੂ ਨੂੰ, ਪ੍ਰੋਫੈਸਰ ਸਜਾਦ ਅਮੀਨ ਚੌਹਾਨ ਜੀ ਔਰ ਅੰਜਮ ਸਰੋਇਆ, ਇਹ ਸਾਰੇ ਤਿੰਨ ਜਿੰਨੇ ਨਾਂ ਨੇ ਜਿਹੜੇ ਨੇੜੇ ਆ ਜਾਣਗੇ ਉਹ ਆਪਣੇ ਮਨ ਦੀ ਮੁਰਾਦ ਪਾ ਜਾਣਗੇ, ਠੀਕ ਹੈ ਨਾ। ਮਨ ਦੀ ਮੁਰਾਦ ਮਤਲਬ ਉਹ ਜੋ ਹਾਟ ਸ਼ਾਟ ਵੱਲੋਂ, ਹਾਟ ਸ਼ਾਟ ਇੰਡੀਆ ਦੇ ਮਿੱਤਰਾਂ ਰਮਨ ਕੁਮਾਰ ਹੋਰਾਂ, ਉਹਨਾਂ ਦੇ ਨਾਲ ਕੌਣ ਹੈ ਦੂਜਾ ਰਣਜੀਤ, ਹਾਂ ਇਹ ਤੇ ਜਰਮਨੀ ਲੱਗ ਗਿਆ, ਇਹ ਹੁਣੇ ਕਰਨਾ ਹੈ। ਹਾਏ ਹਾਏ ਹਾਏ, ਇਹ ਦੋਹਰਾ ਕੰਮ ਹੈ ਜੀ। ਪਹਿਲੇ ਤੇ ਰਮਨ ਕੁਮਾਰ ਜੀ ਆ ਰਹੇ ਹੋ ਦੋਸਤੋ, ਸਜਾਦ ਸਾਹਿਬ ਇੰਝ ਆਓ ਜਿਵੇਂ ਛਾਪਰ ਆਉਂਦਾ। ਰਣਜੀਤ ਸਿੰਘ ਵਾਲਾ ਬਾਅਦ ਚ ਕਰਨਾ, ਐਂਡ ਤੇ ਕਰਾਂਗੇ। ਅੱਛਾ ਅੱਛਾ, ਗੋਲਡ ਮੈਡਲ ਦਾ ਮੇਰੇ ਵੱਲੋਂ ਹੁਣੇ ਕਰ ਦਿਓ। ਇਹ ਮੁਕਾਮ ਹੈ ਨਾ, ਇਹ ਤੁਹਾਨੂੰ ਮੈਂ ਰੋਕ ਜਿਹੜੀ ਬਣੀ ਪਈ ਹੈ ਇਸ ਵੇਲੇ। ਅੱਛਾ ਚਲੋ, ਪਤਾ ਨਹੀਂ ਹੁੰਦਾ ਅਗਲੀ ਚਲੋ ਕੀ ਖਿਆਲ ਹੈ। ਠੀਕ ਹਾਂ, ਕੀ ਕਰਨ ਲੱਗਾ? ਬਸ ਮੈਂ ਉਹ ਦੇਖ ਰਹੀ ਸੀ। ਅੱਛਾ ਜੀ, ਦਰ ਦੋਸਤ ਜਿਨ੍ਹਾਂ ਦਾ ਮੈਂ ਨਾਮ ਬੋਲਿਆ, ਉਹਨਾਂ 'ਚ ਜਿਹੜੇ ਵੀ ਮੌਜੂਦ ਹੋਣਗੇ ਅਸੀਂ ਉਹਨਾਂ ਨਾਲ ਇਹ ਕਰ ਲਾਂਗੇ ਸ਼ਗਨ। ਜ਼ੇਬੀ ਹੰਜਰਾ ਮੇਰੀ ਜਾਨ, ਇੱਧਰ ਆ, ਇੱਧਰ ਆ। ਇਹਦਾ ਨਾਮ ਮੈਂ 2 ਵਾਰੀ ਬੋਲਿਆ। ਅੱਜ ਦੀਆਂ ਗੱਲਾਂ ਵੀ ਸੁਣਾਂਗੇ। ਤੇ ਮੇਰਾ ਖਿਆਲ ਇੱਥੇ ਕਿੱਥੇ ਆਪਣਾ ਅਲਬੇਲਾ ਸਰੋਇਆ, ਅੰਜਮ ਸਰੋਇਆ ਸਾਹਿਬ, ਅਗਰ ਦੂਰ ਬਾਹਰ ਨੇੜੇ ਜਿੱਥੇ ਵੀ ਹੋ ਆਵਾਜ਼ ਸੁਣਦੇ ਹੋ ਆ ਜਾਓ। ਅਮੀਨ ਚੌਹਾਨ ਜੀ ਤੁਸੀਂ ਵੀ ਆ ਜਾਓ। ਤੇ ਆਪਣਾ ਵੱਟੂ ਸਾਹਿਬ ਤੇ ਮੌਜੂਦ ਨੇ, ਨਾਸਰ ਢਿੱਲੋਂ ਵੀ ਮੌਜੂਦ ਹੈ। ਅੱਗੇ ਸਾਹਮਣੇ ਦਰਮਿਆਨ 'ਚ ਰੌ 'ਚ ਬਣਾਓ ਨਾ, ਰੌ ਬਣਾਓ। ਨਾਲ ਹੈਲਪ ਕਰੋ ਬੱਚੇ ਉਹਨਾਂ ਨੂੰ। ਤੁਸੀਂ ਕੀ ਕਰ ਰਹੇ ਹੋ? ਲਓ ਜੀ, ਤਾੜੀਆਂ ਤੁਹਾਡੀਆਂ। ਅਮੀਨ ਚੌਹਾਨ ਜੀ ਤੁਸੀਂ ਤਸ਼ਰੀਫ ਲਿਆਓ। ਆ ਗਏ ਨੇ, ਆ ਗਏ। ਓਏ ਹੋਏ ਹੋਏ ਹੋਏ, ਤੁਹਾਡੀ ਵਾਲੀ ਕਿਤਾਬ ਮੈਂ ਹੁਣੇ ਮੰਗਵਾਉਣਾ ਮੁੰਡੇ ਨੂੰ। ਉਹ ਇਹਨਾਂ ਨੇ ਮੇਰੇ ਕੋਲ ਸੁਲਤਾਨਾ ਬੇਗਮ ਹੋਰਾਂ ਦੀ ਕਿਤਾਬ ਜਿਹੜੀ ਮੈਂ ਛਾਪੀ ਹੈ, ਲਾਹੌਰ ਕਿੰਨੀ ਦੂਰ, ਬਹੁਤ ਵਧੀਆ ਕਿਤਾਬ ਹੈ, ਤੁਸੀਂ ਵੀ ਪੜ੍ਹਨਾ, ਪ੍ਰਮੋਸ਼ਨ ਮੈਂ ਕਰ ਰਿਹਾ। ਤੇ ਉਹ ਇਹਨਾਂ ਨੇ ਮੰਗਵਾਈ ਸੀ ਅੱਜ। ਉਹ ਇੱਥੇ ਸਾਹਮਣੇ ਆਓ ਜੀ, ਬਿਸਮਿਲ੍ਲਾ। ਜਲਦੀ ਜਲਦੀ ਕਰਨਾ ਜੀ ਬੱਚਿਓ, ਤੁਸੀਂ ਹੈਲਪ ਕਰੋ ਨਾ। ਜੋ ਅੱਛਾ ਅੱਛਾ, ਠੀਕ ਹੈ। ਇਹ ਰਮਨ ਕੁਮਾਰ ਵਾਲਾ ਚੱਲ। ਅੱਛਾ, ਇਹ ਪਹਿਲੇ ਚਾਦਰ ਕੰਧ ਡਿੱਗਦੀ ਉਹਦੇ ਘਰ ਨੂੰ ਸੁੱਟ ਲਈ ਸੀ।
ਜੀ ਇਹ ਹੋ ਗਿਆ ਗੋਲ। ਤਾੜੀਆਂ ਹੀ ਇੱਥੇ, ਕਿਉਂਕਿ ਮੈਂ ਜ਼ਰਾ ਮੱਧਮ ਬੋਲ ਰਿਹਾ ਤੇ ਬਿਸਮਿਲ੍ਲਾ। ਅੱਛਾ, ਔਰ ਜਿੰਨੀਆਂ ਭਾਈ ਨੇ ਇਸ ਤਰ੍ਹਾਂ ਚੁੱਕੀਆਂ ਨੇ ਚਾਦਰਾਂ ਤੇ ਬੰਦਾ ਐਵੇਂ ਪੁੱਛ ਲੈਂਦਾ ਕਿ ਵੀ ਭਾਈ ਕਿਵੇਂ ਲਾਈ ਹੈ। ਆਹਾ, ਤਾੜੀਆਂ ਜੀ ਇੱਕ ਵਾਰੀ ਫਿਰ। ਚਲੋ ਤੁਹਾਨੂੰ ਵੀ ਕੋਈ ਕੰਮ ਲੱਭਾ। ਵਾਹ ਜੀ ਵਾਹ। ਜਲਦੀ ਜਲਦੀ ਜੀ, ਜਲਦੀ ਜਲਦੀ। ਸਰੋਏ ਦਾ ਰੱਖ ਲਓ ਜੀ, ਸਰੋਏ ਦੀ ਫੋਟੋ ਬਾਹਰ ਕਿਧਰ ਖਿੱਚ ਲੈਣਾ। ਹਾਂ ਹਾਂ ਅਹਿਮਦ ਰਜ਼ਾ ਵੱਟੂ ਸਾਹਿਬ ਇੱਥੇ ਨੇ, ਬਾਹਰ ਚਲੇ ਗਏ ਨੇ, ਲੱਗ ਗਿਆ ਸੀ ਵੀਜ਼ਾ ਉਹਨਾਂ ਦਾ। ਅੱਛਾ, ਆ ਰਹੇ ਨੇ, ਆ ਰਹੇ ਨੇ। ਉਹਨਾਂ ਕੋ ਵੀ ਇੰਝ ਆਓ ਜਿਵੇਂ ਗੁਲਾਮਾ ਨਹੀਂ ਆਉਂਦਾ। ਆ ਜਾਓ ਯਾਰ, ਹੁਣ ਤੁਸੀਂ ਸੁਣਿਓ। ਅੱਛਾ ਵੱਟੂ ਸਾਹਿਬ ਆਇਓ ਜ਼ਰਾ। ਅਹਿਮਦ ਰਜ਼ਾ ਵੱਟੂ ਸਾਹਿਬ, ਲਓ ਮੇਰਾ ਜ਼ਿੰਦੜੀ, ਮੈਂ ਉਸ ਵੇਲੇ ਦੀਆਂ ਅੱਖਾਂ ਥੱਕ ਗਈਆਂ, ਤੱਕ ਰਾਹ ਸੱਜਣਾ ਹੈ ਸੱਚੀ ਮੁੱਚੀ। ਤੇ ਉਹ ਗੁਰਪ੍ਰੀਤ ਆਰਟਿਸਟ ਗੁਰਪ੍ਰੀਤ ਬਠਿੰਡਾ ਜੀ ਤਸ਼ਰੀਫ ਲੈ ਆਏ ਨੇ। ਮੈਂ ਕਿੰਨੀ ਦੇਰ ਦਾ ਪੁੱਛ ਕੇ ਕਮਲਾ ਹੋ ਗਿਆ ਤੇ ਮੇਰਾ ਮੈਸੇਜ ਵੀ ਤੁਸੀਂ ਨਹੀਂ ਸੁਣ ਸਕੇ ਹੋਣੇ, ਮੈਨੂੰ ਪਤਾ ਹੈ ਉਸ ਵੇਲੇ ਵਾਈਫਾਈ ਤੋਂ ਦੂਰ ਹੋਣਾ। ਅਹਿਮਦ ਰਜ਼ਾ ਵੱਟੂ ਸਾਹਿਬ ਅਗਰ ਮੇਰੀ ਆਵਾਜ਼ ਸੁਣ ਰਹੇ ਨੇ, ਸਾਡੇ ਇੱਥੇ ਦੇ ਜਿਹੜੇ ਦੋਸਤ ਨੇ, ਸਾਡੇ ਮਹਿਮਾਨਾਂ ਨੂੰ, ਪ੍ਰਾਹੁਣਿਆਂ ਨੂੰ ਜਗ੍ਹਾ ਦੇਣ ਪਲੀਜ਼। ਆਓ ਇੱਧਰ ਆ ਦੂਸਰੀ ਤੀਸਰੀ ਰੋਜ਼। ਅਹਿਮਦ ਰਜ਼ਾ ਵੱਟੂ ਸਾਹਿਬ ਆਪਣੀ ਸ਼ੀਲਡ ਔਰ ਆਪਣਾ ਜਿਹੜੀ ਸ਼ਾਲ ਹੈ, ਇਹ ਸਨਮਾਨ ਜਿਹੜਾ ਇਹ ਆਪਣਾ ਵਸੂਲਣਗੇ। ਇਹਨਾਂ ਦਾ ਇਹਨੂੰ ਸਵਾਬ ਵੀ ਬੜਾ ਹੋਏਗਾ ਔਰ ਇਹਦੇ ਨਾਲ ਬੜੀ ਖੁਸ਼ੀ ਹੋਗੀ। ਹੈ ਬਹੁਤ ਵਧੀਆ। ਤੇ ਹੋ ਗਏ ਜੀ। ਜੇ ਅੰਜਮ ਸਰੋਇਆ ਜੀ ਕਿਧਰੇ ਹੈ ਨੇ ਤੇ ਉਹ ਆ ਜਾਣ ਤੇ ਇਹ ਨਿਬੜ ਜਾਵੇ ਗੱਲ। ਲੇਕਿਨ ਹੁਣ ਮੈਂ ਦੱਸ ਦਿਆਂ ਕਿ ਆਖਰ ਤੇ ਜਿਹੜੀ ਖਾਸ ਇਹਨਾਂ ਨੇ ਉਹ ਕੀਤੀ ਹੈ ਗੋਲਡ ਮੈਡਲ ਦੀ, ਚੜ੍ਹਦੇ ਪੰਜਾਬ ਦਾ ਪੁੱਤਰ, ਹਾਏ 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 ਹਾਏ। ਲਓ ਜੀ, ਇਹਨਾਂ ਨੇ ਇੱਥੋਂ, ਕਿਉਂਕਿ ਇਹਨਾਂ ਨੇ ਹਜ਼ਾਰਾਂ ਸੈਂਕੜਿਆਂ ਫੈਮਲੀਆਂ ਨੂੰ ਮਿਲਾਇਆ ਹੈ ਤੇ ਉੱਥੇ ਦੇ ਲੋਕਾਂ ਵੀ ਆਪਣਾ ਇਹਨਾਂ ਨੂੰ ਪੁੱਤ ਜਾਣਿਆ ਤੇ ਇਹ ਚੜ੍ਹਦੇ ਪੰਜਾਬ ਦੇ ਪੁੱਤਰ ਦਾ ਐਵਾਰਡ ਜਿਹੜਾ ਹੈ ਔਰ ਗੋਲਡ ਮੈਡਲ ਹੈ ਉਹ ਇਹਨਾਂ ਨੂੰ ਮਿਲ ਰਿਹਾ ਹੈ। ਜਨਾਬ ਹਾਰਟ ਸ਼ਾਟ ਮਿਊਜ਼ਿਕ ਵੱਲੋਂ ਰਮਨ ਕੁਮਾਰ ਹੋਰੀ ਪੇਸ਼ ਕਰ ਰਹੇ ਨੇ। ਹਾਏ 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 ਹਾਏ, ਬਿਸਮਿਲ੍ਲਾ ਮੇਰੀ ਜਾਨ। ਸਾਡਾ ਅਲਬੇਲਾ ਸਿਆਣਿਆਂ ਦਾ ਚੰਡਿਆ, ਕਿਉਂਕਿ ਹਰ ਗੱਲ ਦੇ ਵਿੱਚ ਇਹ ਕਹੇਗਾ ਸਿਆਣੇ ਕਹਿੰਦੇ ਆ, ਸਿਆਣੇ ਕਹਿੰਦੇ ਆ। ਭਾਵੇਂ ਕਿਸੇ ਨਿਆਣੇ ਕੋ ਵੀ ਗੱਲ ਸੁਣੀ ਹੋਵੇ, ਇਹਨੇ ਸਿਆਣੇ ਤੇ ਪਾ ਦੇਣੀ। ਲੈ ਹੁਣ ਮੈਂ ਅੰਜਮ ਸਰੋਇਆ ਹੋਰਾਂ ਨੂੰ ਬੁਲਾਵਾਂਗਾ ਕਿ ਉਹ ਆਣ। ਉਹ ਬੋਲ ਦਿੱਤਾ ਮੈਂ, ਤੁਸੀਂ ਪੇਸ਼ ਕਰੋ। ਪਹਿਲੇ ਸਰੋਇਆ ਨੂੰ ਦਿਓ ਨਾ, ਬਾਅਦ ਚ ਕਰ। ਹਾਂ, ਰਣਜੀਤ ਸਿੰਘ ਡੱਬ ਟਰੈਵਲ ਸਪੇਨ ਵੱਲੋਂ ਇਹ ਜਨਾਬ ਉਹਨਾਂ ਨੇ ਉਚੇਚੇ ਤੌਰ ਤੇ ਗੋਲਡ ਮੈਡਲ। ਹੁਣ ਜਿਹੜਾ ਉਹ ਹੋ ਗਿਆ ਜੀ ਗੋਲਡ ਮੈਡਲ। ਹੁਣ ਗੋਲਡ ਮੈਡਲ ਦੀ ਵਾਰੀ ਆਈ ਜੀ। ਤੇ ਇਧਰੋਂ ਫਿਰ ਸਮਝੋ ਕਿ ਅੰਨ੍ਹੇਵਾਹ ਤਾੜੀ ਆਈ ਤੇ ਇਹ ਵਾਕਈ ਇਹਨਾਂ ਮੁਹੱਬਤਾਂ ਨਹੀਂ ਆ ਜਾਂਦੀ ਸਰ, ਇਹਨਾਂ ਮੁਹੱਬਤਾਂ ਦਾ ਦੇਣ ਨਹੀਂ ਦੇ ਸਕਦੇ। ਲੇਕਿਨ ਇਹਨਾਂ ਨੇ ਜਿਹੜੀ ਸੇਵਾ ਕੀਤੀ, ਜਿਹੜਾ ਆਰ ਕੀਤਾ ਔਰ ਇਹਨਾਂ ਨੂੰ ਉਚੇਚੇ ਤੌਰ ਤੇ ਪੰਜਾਬ ਦਾ, ਚੜ੍ਹਦੇ ਪੰਜਾਬ ਦੇ ਪੁੱਤਰ ਦਾ ਇੱਕ ਸਨਮਾਨ, ਇੱਕ ਮਾਣ ਇਹਨਾਂ ਨੂੰ ਮਿਲਿਆ। ਕਿਉਂਕਿ ਇਹਨਾਂ ਨੇ ਹਜ਼ਾਰਾਂ ਸੈਂਕੜਿਆਂ ਫੈਮਲੀਜ਼ ਨੂੰ ਇੱਕ ਪੁੱਲ ਬਣ ਕੇ ਚੜ੍ਹਦੇ ਲਹਿੰਦੇ ਦੇ ਉਜੜੇ ਦੁਖੀ ਜੀਆਂ ਨੂੰ, ਟੱਬਰਾਂ ਨੂੰ ਮਿਲਾਇਆ ਤੇ ਇਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਇਹਨਾਂ ਨੂੰ ਸੋਨੇ ਦਾ ਜਿਹੜਾ ਕੈਂਠਾ ਹੈ ਉਹ
ਪੇਸ਼ ਕੀਤਾ ਜਾ ਰਿਹਾ ਹੈ। ਇੱਕ ਵਾਰੀ ਜਿੰਨਾ ਇਹਨਾਂ ਨੇ ਚਾਅ ਕੀਤਾ ਤੁਸੀਂ ਵੀ ਉਹਨੇ ਉਤਸ਼ਾਹ ਨਾਲ ਤਾੜੀਆਂ ਵਜਾ ਦਿਓ। ਲੱਗਦੇ ਹੱਥ, ਬਲਕਿ ਦੋ ਹੀ ਹੱਥ। ਬਹੁਤ ਅੱਛੇ, ਬਹੁਤ ਅੱਛੇ। ਮੈਂ ਕਿਹਾ ਜੀ ਇਹਨਾਂ ਪੁੱਛਿਆ ਮੈਨੂੰ ਕਿ ਸ਼ੁਗਰ ਵਾਲੀ ਗੱਲ ਹੈ ਵੀ ਸੋਨੇ ਦਾ ਕੈਂਠਾ ਪਾਉਣਾ। ਮੈਂ ਕਿਹਾ ਵੀ ਕੰਧ ਡਿੱਗਦੀ ਹੋਵੇ ਨਾ ਘਰ ਵਾਲ ਨੂੰ ਸੁੱਟ ਲੈਣੀ ਚਾਹੀਦੀ ਹੈ, ਤੇ ਪਰ ਮੈਂ ਇਦਾਂ ਨਹੀਂ ਕਿਹਾ, ਇਹਨਾਂ ਦੀ ਆਪ ਦੀ ਮਰਜ਼ੀ। ਤੇ ਮੈਂ ਕਹਿੰਦਾ ਨਾ ਅਨਾਉਂਸ ਕਰਦੇ ਅੱਧਾ ਅੱਧਾ ਕਰ ਲਾਂਗੇ। ਨਹੀਂ ਕਿਹਾ ਸੀ ਕਿਉਂ? ਨਹੀਂ। ਹਾਂ, ਰਣਜੀਤ ਸਿੰਘ ਡੱਬ ਟਰੈਵਲਸ ਸਪੇਨ ਵੱਲੋਂ ਸੋਨੇ ਦਾ। ਅੱਛਾ, ਇੱਕ ਹੋਰ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਵੀਰ ਸਿੰਘ ਜੀ ਆਓ, ਛੇਤੀ ਛੇਤੀ ਆਪਾਂ ਇਸ ਸ਼ਗਨ ਨੂੰ ਪੂਰਾ ਕਰੀਏ। ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਬੜੇ ਹੀ ਅਲਬੇਲੇ, ਬੜੇ ਸੁਰੀਲੇ ਰਸੀਲੇ ਗਾਇਕ। ਬਾਬਾ ਜੀ, ਇਹ ਅਸਲੀ ਪੰਜਾਬ ਦਾ ਪੋਤਾ, ਦੋਵਾਂ ਪੰਜਾਬਾਂ ਦਾ, ਤੇ ਨਾਸਰ ਢਿੱਲੋਂ ਦਾ ਧੰਨਵਾਦ। ਅੱਛਾ ਜੀ, ਬਹੁਤ ਅੱਛਾ ਜੀ, ਧੰਨਵਾਦ। ਆ ਜਾਓ, ਆ ਜਾਓ ਭਾਈਜਾਨ। ਹੈਲੋ ਰਣਜੀਤ ਸਿੰਘ ਜੀ, ਜਿੰਨਾ ਤੁਸੀਂ ਮੇਰੇ ਕੰਨਾਂ 'ਚ ਕਿਹਾ ਇਹਨਾਂ ਨੂੰ ਸਾਰਿਆਂ ਨੂੰ ਕਹੋ। ਮੈਨੂੰ ਬੋਲਿਆ ਨਹੀਂ ਜੀ ਕਦੀ ਇਹਨਾਂ। ਅੱਜ ਸ਼ੁਰੂ ਕਰੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਬਹੁਤ ਵਧੀਆ ਲੱਗਾ। ਪਹਿਲੀ ਵਾਰੀ ਆਏ ਆ ਜੀ ਲਾਹੌਰ, ਪਾਕਿਸਤਾਨ 'ਚ ਪਹਿਲੀ ਵਾਰ ਆਏ ਆ, ਪਰ ਜਿੰਨਾ ਇਹਨਾਂ ਨੇ ਮਾਣ ਬਖਸ਼ਿਆ ਇੱਥੇ ਸਿਰ ਤੇ ਆ ਜੀ, ਬਹੁਤ ਜ਼ਿਆਦਾ ਮਾਣ ਬਖਸ਼ਿਆ ਜੀ। ਤੇ ਬਾਕੀ ਨਾਸਰ ਢਿੱਲੋਂ ਬਹੁਤ ਵਧੀਆ ਕੋਸ਼ਿਸ਼ ਕਰ ਰਿਹਾ ਦੋਵਾਂ ਪਰਿਵਾਰਾਂ ਨੂੰ ਮਿਲਣ ਦੀ, ਤੇ ਅਸੀਂ ਨਾਸਰ ਢਿੱਲੋਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜਿੰਨਾ ਤੁਸੀਂ ਇੱਧਰ ਲਹਿੰਦੇ ਪੰਜਾਬ 'ਚ ਉਹਨੂੰ ਪਿਆਰ ਕਰਦੇ ਆ ਨਾ, ਉਸ ਤੋਂ ਵੱਧ ਚੜ੍ਹਦੇ ਪੰਜਾਬ 'ਚ ਉਹਨੂੰ ਪਿਆਰ ਕਰਦੇ ਆ ਜੀ ਸਾਰੇ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਬਹੁਤ ਹੀ ਸਤਿਕਾਰਯੋਗ ਸੂਝਵਾਨ ਸੱਜਣ ਬੈਠੇ ਆ। ਇੱਦਾਂ ਦੇ ਸੈਮੀਨਾਰ ਕਰਾਉਂਦੇ ਰਹੋ ਜੀ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਗਲੇ ਸਾਲ ਅਸੀਂ ਉਹੀ ਸੈਮੀਨਾਰ ਜਿਹੜਾ ਵਾ ਉਹ ਆਪਣੇ ਚੜ੍ਹਦੇ ਪੰਜਾਬ 'ਚ ਰੱਖੀਏ, ਕਿ ਤੁਹਾਨੂੰ ਸੱਦਾ ਪੱਤਰ ਭੇਜੀਏ ਤੇ ਫਿਰ ਉੱਥੇ ਇਕੱਠੇ ਹੋਈਏ। ਧੰਨਵਾਦ ਜੀ। ਬਹੁਤ ਅੱਛਾ, ਬਹੁਤ ਅੱਛੇ। ਲੈ ਕਹਿੰਦੇ ਮੈਂ ਕਦੀ ਬੋਲਿਆ ਨਹੀਂ। ਕੈਸਾ ਹੈ? ਤੇ ਹੁਣ ਅਸੀਂ ਹੁਣ ਅੱਗੋਂ ਬੱਚਿਓ ਅੱਗੇ ਕਰੋ ਸਾਰੀਆਂ ਚੀਜ਼ਾਂ। ਯਾਰ ਗੁਰਪ੍ਰੀਤ ਬਠਿੰਡਾ ਜਿਹੜਾ ਬਿਲਕੁਲ। ਲਓ ਜੀ, ਮੈਂ ਮੈਸੇਜ ਕੀਤਾ ਸੀ, ਮੇਰੇ ਪਿਆਰੇ ਨੇ ਸੁਣਿਆ ਨਹੀਂ। ਸਵੇਰੇ ਸਵੇਰੇ ਉੱਠ ਕੇ ਨਿਰਣੇ ਕਾਲਜ ਜਿਹੜੇ ਮੇਰਾ ਅਜੇ ਗਲਾ ਸਿੱਧਾ ਵੀ ਨਹੀਂ ਸੀ ਹੋਇਆ ਅਜੇ ਵੀ ਨਹੀਂ। ਪਰ ਮੈਂ ਗੁਰਪ੍ਰੀਤ ਆਰਟਿਸਟ, ਗੁਰਪ੍ਰੀਤ ਬਠਿੰਡਾ, ਦੋ ਨਾਂ ਨੇ, ਆਰਟਿਸਟ ਵੀ ਨੇ, ਮੁਸੱਵਰ ਨੇ, ਚਿੱਤਰਕਾਰ ਨੇ, ਪੇਂਟਰ ਨੇ। ਤੁਹਾਨੂੰ ਬੁਲਾ ਰਹੇ ਹਾਂ ਅਸੀਂ ਜਨਾਬ। ਸਾਰੀਆਂ ਮੁਹੱਬਤਾਂ 'ਚ ਸਾਡੇ ਉਚੇਚੇ ਪ੍ਰਾਹੁਣੇ ਜਿਹੜੇ ਬਠਿੰਡਿਓਂ ਆਏ, ਜਿਹੜੇ ਬਹੁਤ ਸੋਹਣੇ ਚਿੱਤਰਕਾਰ ਨੇ, ਹਿਸਟਰੀ ਆਫ ਆਰਟ ਤੋਂ ਲੈ ਕੇ ਤੇ ਆਰਟ ਦੇ ਸਾਰਿਆਂ ਜੌਨਰਾਜ ਮੀਡੀਅਮ 'ਚ ਖੇਡਦੇ ਨੇ, ਕਲਾਕਾਰੀ ਕਰਦੇ ਨੇ, ਚਿੱਤਰਕਾਰੀ ਕਰਦੇ ਨੇ, ਔਰ ਉਚੇਚੇ ਤੌਰ 'ਤੇ ਸਾਡੇ ਵਾਸਤੇ ਪੇਂਟਿੰਗਸ ਬਣਾ ਕੇ ਲੈ ਕੇ ਆਏ ਨੇ। ਉਹਦੀ ਕਹ ਲਓ ਕਿ ਇੱਕ ਬੜੀ ਨਾਯਾਬ ਤੋਹਫਾ ਹੁੰਦਾ ਹੈ, ਇੱਕ ਜਿਗਰ ਦਾ ਟੁਕੜਾ ਹੁੰਦਾ ਹੈ ਕਿਸੇ ਪੇਂਟਰ ਦਾ, ਤੇ ਉਹ ਉਹਨਾਂ ਨੇ ਆਪਣੀਆਂ ਮੁਹੱਬਤਾਂ ਸਾਡੇ ਨਾਲ ਸਾਂਝੀਆਂ ਕਰਨੀਆਂ ਨੇ। ਉਹ ਆਪਣੀਆਂ ਪੇਂਟਿੰਗਸ ਇੱਥੇ ਦੇ ਦੋਸਤਾਂ ਨੂੰ ਪੇਸ਼ ਕਰਨਗੇ ਤੇ ਨਾਲੇ ਅਸੀਂ ਉਹਨਾਂ ਦੀ ਗੱਲ ਵੀ ਸੁਣਨੇ ਆ। ਪਹਿਲੇ ਜੋ ਤੁਸੀਂ ਕਹਿੰਦੇ ਹੋ, ਜੋ ਤੁਹਾਡੇ ਉਹਨਾਂ ਹੱਥਾਂ ਨੂੰ ਸਲਾਮ ਹੈ ਸਾਡਾ, ਤੁਹਾਡੇ ਉਸ ਅਹਿਸਾਸ ਨੂੰ, ਜਜ਼ਬੇ ਨੂੰ, ਉਸ ਸੁਰਤ ਨੂੰ, ਸਾਰ ਨੂੰ, ਵਿਚਾਰ ਨੂੰ ਸਲਾਮ ਹੈ। ਤੇ ਮੇਰਾ ਮਨ ਹੈ ਕਿ ਤੁਸੀਂ ਆਪਣੀਆਂ ਪੇਂਟਿੰਗਸ ਇੱਧਰ ਪੇਸ਼ ਕਰਨ ਤੋਂ ਪਹਿਲੇ ਕੁਝ ਸ਼ਬਦ ਜਿਹੜੇ ਨੇ ਸਾਡੇ ਸਾਰਿਆਂ ਨਾਲ ਸਾਂਝੇ ਕਰੋ ਪਿਆਰ ਦੇ। ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਗੁਰਪ੍ਰੀਤ ਆਰਟਿਸਟ, ਗੁਰਪ੍ਰੀਤ ਬਠਿੰਡਾ ਜੀ ਸਾਡੇ ਮਾਣ ਨਾਲ। ਬਹੁਤ ਬਹੁਤ ਸ਼ੁਕਰੀਆ ਹਾਜ਼ਰੀਨ। ਬਾਬੇ ਨੇ ਮੈਨੂੰ ਲੱਗਦਾ ਓਕੇ
ਮੈਂ ਨਾਟਕ ਨਾਲ ਵੀ ਜੁੜਿਆ ਰਿਹਾ, ਜੇ ਬੰਦ ਵੀ ਹੋ ਜਾਂਦਾ ਮੈਂ ਆਪਦੀ ਆਵਾਜ਼ ਐਂਡ ਤੱਕ ਹੀ ਪਹੁੰਚਾ ਦੇਣੀ ਸੀ। ਬਾਬੇ ਨੇ ਲਿਖਿਆ ਕਿ ਤੂੰ ਕਿਉਂ ਢਾਵੇਂ ਮਸਜਿਦ ਮੇਰੀ, ਮੈਂ ਕਿਉਂ ਤੋੜਾਂ ਮੰਦਰ ਨੂੰ, ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ। ਸਦੀਆਂ ਵਾਂਗੂ ਕੁਝ ਨਹੀਂ ਜਾਣਾ ਮੰਦਰ ਮਸਜਿਦ ਦਾ, ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ। ਜੋ ਇਹ ਸਾਰੇ ਵੀਰ ਮੇਰੇ ਕੋਸ਼ਿਸ਼ਾਂ ਕਰ ਰਹੇ ਆ, ਮੈਂ ਪਹਿਲਾਂ ਵੀ ਸਾਰਿਆਂ ਨਾਲ ਇਕੱਠੇ ਅਸੀਂ ਰਹਿ ਰਹੇ ਹਾਂ ਤੇ ਗੱਲਾਂ ਕਰਦੇ ਆ, ਨਾਸਰ ਵੀਰ ਨਾਲ, ਅੰਜੁਮ ਗਿੱਲ, ਅੰਜੁਮ ਸਰੋਇਆ ਤੇ ਜੈਬੀ ਵੀਰ ਤੇ ਜਿੰਨੇ ਵੀ ਇਹ ਕਰ ਰਹੇ ਆ ਕੋਸ਼ਿਸ਼ਾਂ, ਇਹਨਾਂ ਦੇ ਮੈਨੂੰ ਲੱਗਦਾ ਉਹਨੇ ਵਿਊਜ਼ ਤੁਹਾਡੇ ਇੱਧਰਲੇ ਪਾਸੇ ਨਹੀਂ ਹੋਣੇ ਜਿੰਨੇ ਚੜ੍ਹਦੇ ਵਾਲੇ ਪਾਸੇ ਆ। ਮੈਂ ਮੁਸੱਵਰ ਹਾਂ ਤੇ ਜਦੋਂ ਤਸਵੀਰਾਂ ਬਣਾਉਣਾ ਮੇਰੇ ਨਾਲ ਜਾਂ ਤਾਂ ਗਜ਼ਲਾਂ ਚੱਲਦੀਆਂ, ਉਹ ਵੀ ਇੱਧਰੋਂ ਗੁਲਾਮ ਅਲੀ ਮਹਿਦੀ ਹਸਨ ਹੋਣਾ ਦੀਆਂ, ਨੁਸਰਤ ਫਤਿਹ ਅਲੀ ਖਾਨ ਸਾਹਿਬ, ਤੇ ਜਾਂ ਫਿਰ ਇਹ ਵੀਰਾਂ ਦੇ ਵੀਡੀਓ ਚੱਲ ਰਹੇ ਹੁੰਦੇ ਆ, ਤੇ ਮੈਨੂੰ ਨਹੀਂ ਲੱਗਦਾ ਇੱਕ ਵੀ ਮੈਂ ਮਿਸ ਕੀਤਾ ਹੋਊਗਾ। ਮੈਂ ਅੱਜ ਇੱਥੋਂ ਇਹ ਸਟੇਜ ਤੋਂ ਇਹ ਮੁਹੱਬਤ ਦਾ ਪੈਗਾਮ ਦਿੰਦਾ ਹੈ ਕਿ ਜਿਵੇਂ ਅਸੀਂ ਦਿਲਾਂ ਦੇ ਬੂਹੇ ਖੋਲ੍ਹੇ ਆ, ਦੋਹੇ ਮੁਲਕ ਸਰਹੱਦਾਂ ਦੇ ਬੂਹੇ ਵੀ ਐਂ ਖੋਲਣ। ਆ ਮੈਂ ਖੁੱਸਾ ਲਿਆ ਇੱਥੋਂ, ਯਕੀਨ ਮੰਨੋ ਇੱਥੇ ਮੈਨੂੰ ਇੱਧਰਲੇ 3500 ਦਾ ਮਿਲਿਆ ਤੇ ਸਾਨੂੰ ਇਹ ਉੱਧਰ ਜਾ ਕੇ ਉੱਧਰਲੇ 8-10 ਹਜ਼ਾਰ ਰੁਪਈਆਂ ਦਾ ਮਿਲਦਾ। ਤੁਸੀਂ ਹਿਸਾਬ ਲਾ ਲਓ ਕਿੰਨੇ ਗੁਣਾ। ਉਹ ਵਿਚੋਲੀਏ ਖਾਈ ਜਾਂਦੇ ਆ ਸਾਡੇ ਪੈਸੇ। ਜਿਨ੍ਹਾਂ ਨੇ ਪਹਿਲਾਂ ਵੀ ਵਿੱਚ ਲੀਕ ਖਿੱਚੀ ਉਹਨਾਂ ਚੋਂ ਕੋਈ ਵੀ ਪੰਜਾਬੀ ਨਹੀਂ ਸੀ, ਤੇ ਨਾ ਤਾਂ ਗੋਰਾ ਪੰਜਾਬੀ ਸੀ, ਨਾ ਦੋਨਾਂ ਦੇ ਲੀਡਰ ਪੰਜਾਬੀ ਸੀ ਜਿਨ੍ਹਾਂ ਨੇ ਲੀਕ ਖਿੱਚੀ। ਅਸੀਂ ਐਵੇਂ ਵਿਚੋਲੀਏ ਪਾ ਪਾ ਕੇ ਮਿਲਦੇ ਆ, ਜਿਵੇਂ ਆ ਮਿਲ ਰਹੇ ਆ। ਸਿੱਧੇ ਬੂਹੇ ਖੁੱਲਣ, ਦਿਲਾਂ ਦੇ ਬੂਹੇ ਖੁੱਲਣ, ਸਰਹੱਦਾਂ ਦੇ ਬੂਹੇ ਖੁੱਲਣ। ਅਸੀਂ ਆਈਏ ਜਾਈਏ। ਦੋ ਭਰਾ ਵੀ ਕਈ ਵਾਰੀ ਘਰ ਵੱਖ-ਵੱਖ ਕਰ ਲੈਂਦੇ ਆ ਨਾ, ਤਾਂ ਫੇਰ ਕੀ ਹੋ ਗਿਆ, ਇੱਕ ਦੂਜੇ ਦੇ ਵਿਆਹ ਸ਼ਾਦੀਆਂ ਤੇ ਮੈਂ ਇੱਕ ਭਰਾ ਢਿੱਲਾ ਪੈ ਜਾਂਦਾ, ਉਹ ਦੂਜੇ ਨੂੰ ਗਵਾਂਢੀ ਨੂੰ ਆਵਾਜ਼ ਮਾਰਦਾ ਆਪਦੇ ਭਰਾ ਨੂੰ ਵੀ ਭੱਜ ਕੇ ਆਈ ਵੀ ਬਾਪੂ ਨੂੰ ਹਸਪਤਾਲ ਲੈ ਕੇ ਜਾਣਾ। ਅਸੀਂ ਉਵੇਂ ਇੱਕ ਦੂਜੇ ਨੂੰ ਮਿਲੀਏ, ਉਵੇਂ ਆਈਏ ਜਾਈਏ। ਮੈਂ ਆਪਣੇ ਬ੍ਰਸ਼ ਨਾਲ, ਆਪਣੀ ਕਲਮ ਨਾਲ ਕੁਛ ਉਲੀਕ ਕੇ ਲਿਆਇਆ, ਉਹ ਮੇਰੇ ਵੀਰਾਂ ਦੀ ਨਜ਼ਰ ਕਰਦਾ। ਸਭ ਤੋਂ ਪਹਿਲਾਂ ਅਹਿਮਦ ਰਜ਼ਾ ਸਾਹਿਬ, ਆਓ ਜੀ। ਸੈਂਟਰ ਚ ਲੈ ਜਾ। ਮੈਂ ਗਜ਼ਲ ਨੂੰ ਵੀ ਬੁਲਾ। ਹਾਂ, ਉਦੋਂ ਬਿਨਾ ਤਾਂ ਕੰਮ ਤੋਂ। ਹਾਏ 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 ਹਾਏ। ਹੀਰ ਨੂੰ ਬੁਲਾਓ ਮੇਰੀ। ਇਹਨਾਂ ਦੀ ਭਾਗ ਭਰੀ, ਇਹਨਾਂ ਦੀ ਹੀਰ, ਇਹਨਾਂ ਦੀ ਅਸੀਂ ਸੋਹਣੀ ਵੀ ਕਹਿ ਲੈਂਦੇ ਹਾਂ, ਸੱਸੀ ਵੀ ਕਹਿ ਲੈਂਦੇ ਹਾਂ। ਅੱਲਾ ਕਰੇ ਸੱਸੀ ਨਾ ਹੋਵੇ, ਵਿਚਾਰੀ ਨੂੰ ਬੜਾ ਮਾੜਾ ਹੋਇਆ ਸੀ। ਤੇ ਲੇਕਿਨ ਇਹਨਾਂ ਦੀ ਜੀਵਨ ਦੀ ਸਾਥੀ, ਇਹਨਾਂ ਦੀ ਪਿਆਰੀ ਕਹਿ ਲਓ, ਇਹਨਾਂ ਦੀ ਦੋਸਤ ਮਿੱਤਰ ਗਜ਼ਲ ਜੀ, ਅਸੀਂ ਉਹਨਾਂ ਨੂੰ ਵੀ ਕਹਾਂਗੇ ਸੀਮਾ ਗਜ਼ਲ ਇਹਨਾਂ ਦਾ ਪੂਰਾ ਨਾਂ। ਇੱਕ ਵਾਰੀ ਤਾੜੀਆਂ ਮਾਰੋ। ਅੱਛਾ, ਨਾਲ ਥੱਲੇ ਹੀਰ ਰਾਂਝੇ, ਇਹ ਫਿਰ ਸਮਝ ਲਓ ਕਿ ਹੀਰ ਰਾਂਝੇ ਵੱਲੋਂ ਹੀ ਇਹ ਜਾ ਰਹੀ ਹੈ। अच्छा, अंजुम गिल है ने। हाँ, हले फिर तू ਹੁਣ ਜਿਹੜੇ ਦੂਜਿਆਂ ਨੂੰ ਬੁਲਾਉਂਦੇ ਨੇ ਉਹਨਾਂ ਨੂੰ ਮਾਣ ਸਨਮਾਨ ਦੇਣ ਵਾਸਤੇ ਉਹਨਾਂ ਨੂੰ ਅੱਜ ਇਸ ਕੈਟਾਗਰੀ ਦਾ ਹਿੱਸਾ ਹੈ, ਇਸ ਮਾਣ ਸਨਮਾਨ ਦਾ ਹਿੱਸਾ ਹੈ, ਤੇ ਬੜੀ ਖੁਸ਼ੀ ਹੋ ਰਹੀ ਹੈ ਜਿਵੇਂ ਸਾਹਿਰ ਜੀ ਪ੍ਰੋਗਰਾਮ ਨੂੰ ਲੈ ਕੇ ਚੱਲ ਰਹੇ ਨੇ। ਤੇ ਇਹ ਮਾੜੀ ਜਿਹੀ ਡਿਊਟੀ ਮੇਰੀ ਸੀ ਕਿ ਅਫਜ਼ਲ ਸਾਹਿਰ ਵਾਸਤੇ ਵੀ ਗੁਰਪ੍ਰੀਤ ਉਰੀ ਮਾਣ ਸਨਮਾਨ ਕਰਨਾ ਚਾਹ ਰਹੇ ਨੇ। ਤੇ ਇਹਨਾਂ ਨੇ ਮੇਰੇ ਤੋਂ ਸਾਹਿਰ ਜੀ ਦੇ ਬਾਰੇ ਪੁੱਛਿਆ ਤੇ ਮੈਂ ਕਿਹਾ ਇੱਕ ਹੀ ਤੇ ਬੰਦਾ ਹੈ ਜਿਹਨੂੰ ਤੁਹਾਡੀ ਇਸ ਆਰਟ ਦਾ, ਜਿਸ ਨੂੰ ਕਦਰ ਹੋਏਗੀ, ਜਿਹੜਾ ਸਮਝੇਗਾ। ਸਾਡੇ ਜਿਹੇ ਤੇ ਲੋਕ ਉਹ ਹੋਰ ਤਰ੍ਹਾਂ ਦੇ ਲੋਕ ਹਨ, ਸਾਨੂੰ ਉਨੀ ਸਮਝ ਨਹੀਂ। ਸੋ ਅਫਜ਼ਲ ਸਾਹਿਰ ਦੇ ਨਾਂ ਇਹ ਪੇਂਟਿੰਗਸ ਹੋਣਾ ਸਾਡੇ ਸਭ ਵਾਸਤੇ ਮਾਣ ਦੀ ਗੱਲ। ਇਹਦੇ 'ਚ ਹਰੇਕ ਪੇਂਟਿੰਗ ਦੇ ਥੱਲੇ ਮੈਂ ਉਹਨਾਂ ਦਾ ਕਨਸੈਪਟ ਵੀ ਸ਼ੋਅ ਕਰਨ ਦੀ, ਅਫਜ਼ਲ ਭਾਜੀ ਮੈਨੂੰ ਬੁੱਲੇ ਦੀ ਪਰੰਪਰਾ 'ਚੋਂ ਲੱਗਦੇ ਹੁੰਦੇ ਆ, ਤੇ ਮੈਂ ਥੱਲੇ ਇਹਨਾਂ ਦੇ ਅੰਦਰਲਾ ਫਕੀਰ ਨੱਚਦਾ ਦਿਖਾਇਆ, ਤੇ ਮੋਹ ਦੀਆਂ ਤੰਦਾਂ ਜਿਹੜੀਆਂ ਅੰਦਰੋਂ ਨਿਕਲਦੀਆਂ ਤੇ ਪੂਰੀ ਕਾਇਨਾਤ 'ਚ ਖਿੱਲਰ ਜਾਂਦੀਆਂ।
ਬਾਬਾ ਜਲੰਧਰੀ ਸਾਹਿਬ ਥੱਲੇ ਬੁਲਾਓ ਬਾਬਰ ਜਲੰਧ ਇੰਝ ਕਰਦੇ ਆ, ਬਲ ਤਾਂ ਨਹੀਂ ਪੈਂਦਾ। ਹੈਲੋ ਟੈਸਟਿੰਗ, ਹੁਣ ਠੀਕ ਹੈ? ਠੀਕ ਹੈ, ਨਹੀਂ ਲੱਗਦਾ ਹੱਥ ਤੈਨੂੰ ਲੱਗਣ ਦੀ ਲੋੜ ਹੈ ਚੌਧਰੀ। ਅੱਛਾ, ਆਈ ਲਵ ਯੂ। ਬਾਬਰ ਜਲੰਧਰੀ ਉਮਰ ਨੇ ਹੁਣ ਕਿਸੇ ਪਾਸੇ ਟਿਕਟ ਤੇ ਲੈਣ। ਬਾਬਰ ਜਲੰਧਰੀ ਜਿਨ੍ਹਾਂ ਦਾ ਬੜਾ ਹੀ ਕੰਮ ਹੈ ਪੱਤਰਕਾਰੀ ਦੇ ਵਿੱਚ ਵੀ, ਸਾਰੇ ਜੀਆਂ ਨੂੰ ਜੋੜਨ ਦੇ ਵਿੱਚ ਵੀ, ਪੰਜਾਬੀ ਸੇਵਾ ਦੇ ਵਿੱਚ ਵੀ, ਅਜੀਤ ਅਖਬਾਰ ਦੇ ਵਿੱਚ ਇਹ ਇਹਨਾਂ ਵਾਸਤੇ ਉਚੇਚਾ ਇਹਨਾਂ ਦਾ ਸਰੂਪ ਬਣਾ ਕੇ ਲਿਆਏ ਨੇ ਗੁਰਪ੍ਰੀਤ ਬਠਿੰਡਾ ਜੀ, ਔਰ ਪੇਸ਼ ਕਰ ਰਹੇ ਨੇ ਸੀਮਾ ਗਜ਼ਲ ਜੀ। ਹਾਂ ਬਾਬਰ ਸੋਹਣਿਆ ਵਿਖਾ ਕੇ ਇਹਦੇ ਚ ਥੱਲੇ ਬਾਬਰ ਦਾ ਉੱਪਰ ਮੁਜੱਸਮਾ, ਥੱਲੇ ਉਹ ਜਿਵੇਂ ਇੱਕ ਸਰਦਾਰ ਬੱਚੇ ਨੂੰ ਗੋਦ ਚੱਕੀ ਖੜਾ। ਇਹਦੀ ਅਸਲ ਤਸਵੀਰ ਹੀ ਸੀ ਤੇ ਪਿੱਛੇ ਦੋਨੇ ਪੰਜਾਬਾਂ ਦਾ ਸਾਂਝਾ ਨਕਸ਼ਾ ਬਣਾਇਆ ਜੀ। ਬਹੁਤ ਅੱਛਾ। ਤਾਰਕ ਜਤਾਲਾ ਸਾਹਿਬ, ਅੱਲਾ ਵਾਲਾ ਸਾਹਿਬ, ਹੌਲੀ ਹੌਲੀ ਕਰਕੇ ਸੰਭਾਲਾ ਸਾਹਿਬ, ਤਾਰਕ ਜਤਾਲਾ ਸਾਹਿਬ। ਆਹਾ, ਆ ਜਾਓ ਆ ਜਾਓ ਆ ਜਾਓ। ਇਹ 뮤직 ਦੇ ਸ਼ਦਾਈ ਹੈ। ਹਾਂਜੀ, 뮤직 ਦੇ ਰਸੀਆ ਨੇ ਤੇ ਨਾਲ ਗ੍ਰਾਮੋਫੋਨ ਹੈ ਤੇ ਨਾਲ ਸਾਰੇ ਹਾਂ ਪੰਜਾਬੀ ਦੇ ਵੱਡੇ ਗਾਇਕਾਂ ਦੇ ਨਾਂ ਗ੍ਰਾਮੋਫੋਨ, ਕਿਉਂਕਿ ਫਿਲਮ ਔਰ ਸੰਗੀਤ ਦੇ ਨਾਲ ਇਹਨਾਂ ਨੂੰ ਬਹੁਤ ਪਿਆਰ ਹੈ ਤੇ ਪੰਜਾਬੀ ਪ੍ਰਚਾਰ ਦੇ ਇਹ ਸਾਡੇ ਵੱਡੇ ਨੇ, ਮੋਹਰੀ ਨੇ ਇਹ ਕਾਨਫਰੰਸ ਕਰਾਉਣ ਵਿੱਚ ਇਹਨਾਂ ਦਾ ਸਭ ਤੋਂ ਵੱਧ ਹਿੱਸਾ ਹੈ ਤੇ ਇਹ ਇਹਨਾਂ ਵਾਸਤੇ ਜਨਾਬ ਤਾਰਕ ਜਤਾਲਾ ਵਾਸਤੇ ਇਹ ਬੜੀਆਂ ਅਹਿਮ ਖਾਸ ਚੀਜ਼ਾਂ ਨੇ ਜੀ, ਬੜੀਆਂ ਵੱਡੀਆਂ ਸੁਗਾਤਾਂ ਨੇ। ਅਗਰ ਇੱਥੇ ਬੀਨਸ਼ ਫਾਤਮਾ ਸਾਈ ਜੀ ਹੈ ਨੇ ਜਿਹੜੇ ਡੀਜੀ ਪਿਲਾਕ ਨੇ, ਉਹ ਕਿਉਂਕਿ ਉਹ ਵੀ ਬੜੀ ਦਰਵੇਸ਼ ਤਬਾਜੇ ਨੇ, ਉਹਨਾਂ ਦਾ ਕੋਈ ਪਤਾ ਨਹੀਂ ਹੁੰਦਾ, ਭਾਵੇਂ ਆਖਰੀ ਸਤਰ 'ਚ ਬੈਠੇ ਹੋਣ ਜਾਂ ਇੱਧਰ ਨੁੱਕਰ 'ਚ ਬੈਠੇ ਹੋਣ, ਉਹਨਾਂ ਨੂੰ ਉਸ ਤਰ੍ਹਾਂ ਦਾ ਹੈ ਹੀ ਨਹੀਂ। ਤੇ ਮੈਨੂੰ ਨਹੀਂ ਯਕੀਨ ਕੋਈ ਇਸ ਵੇਲੇ ਹੋਣਗੇ, ਅਗਰ ਉਹ ਹੋਣਗੇ ਤੇ ਅਸੀਂ ਇੱਥੇ ਇੱਕ ਸਰਕਾਰੀ ਰਿਪਰੈਜ਼ੈਂਟੇਟਿਵ ਨੇ, ਕਿਉਂਕਿ ਉਹ ਇੱਥੇ ਦੇ ਡਾਇਰੈਕਟਰ ਜਨਰਲ ਨੇ ਇਸ ਇੰਸਟੀਟਿਊਟ ਦੇ, ਤੇ ਸਾਡੀ ਚੀਫ ਮਿਨਿਸਟਰ ਮਰੀਮ ਨਵਾਜ਼ ਹੋਰਾਂ ਦੀ ਪੇਂਟਿੰਗ ਵੀ ਬਣਾ ਕੇ ਲਿਆਏ ਨੇ ਗੁਰਪ੍ਰੀਤ ਹੋਰੀ। ਇੱਕ ਤੇ ਇਹਨਾਂ ਦੇ ਇਸ ਮੁਹੱਬਤ ਤੇ ਵੀ ਤਾੜੀਆਂ। ਤੇ ਅਸੀਂ ਥੋੜਾ ਜਿਹਾ ਹਾਂ ਬੋਲ, ਮੈਂ ਇੱਕ ਸੁਚੇਤ ਪੰਜਾਬੀ ਇੰਟਰਨੈਸ਼ਨਲ ਅਸੀਂ ਚਲਾਉਣੇ ਆ ਸੰਸਥਾ, ਪੰਜਾਬ ਦੇ ਮੁੱਦਿਆਂ ਨੂੰ ਲੈ ਕੇ। ਗੁਰਪ੍ਰੇਮ ਲਹਿਰੀ ਮੇਰੇ ਵੀਰ ਨਾਲ ਆਏ ਆ, ਇਹ ਟਰੈਵਲਰ ਵੀ ਹੈ। ਇਹਨਾਂ ਨੇ ਜ਼ੋਰਦਾਰ ਤਾੜੀਆਂ ਜੀ। ਇਹ ਬਾਬੇ ਨਾਨਕ ਦੇ 550 ਸਾਲਾ ਦਿਵਸ ਤੇ ਬਠਿੰਡਿਓਂ ਚੱਲੇ ਸਿੰਗਾਪੁਰ ਤੱਕ ਮੋਟਰਸਾਈਕਲ ਤੇ 15,000 ਕਿਲੋਮੀਟਰ ਦਾ ਸਫ਼ਰ ਬਾਬੇ ਨਾਨਕ ਦਾ ਸੰਦੇਸ਼ ਲੈ ਕੇ ਕਰਕੇ ਆਏ। ਇਹ ਅਸੀਂ ਜਿਹੜੀ ਸੰਸਥਾ ਬਣਾਈ ਹੈ ਉਹਦੇ ਵੱਲੋਂ ਜਿਹੜੀ ਇਹ ਕੋਸ਼ਿਸ਼ ਕੀਤੀ ਗਈ ਹੈ, ਇਹਦੇ ਲਈ ਅਸੀਂ ਸਨਮਾਨ ਕਰਨਾ ਚਾਹੁੰਦੇ ਹਾਂ ਅਹਿਮਦ ਰਜ਼ਾ ਸਾਹਿਬ ਦਾ, ਤਾਰਕ ਜਟਾਲਾ ਸਾਹਿਬ ਦਾ ਤੇ ਅੰਜੁਮ ਦਾ। ਅੰਜਮ ਗਿੱਲ ਤੂੰ ਵੀ ਆ ਜਾ ਇੱਧਰ, ਇੱਧਰ ਹਿੱਲ ਮੇਰੀ ਮਾਰੀ, ਪਿਛਲੇ ਮੋੜ ਤੇ ਮਿਲ ਸੋਹਣੇ। ਬਠਿੰਡੇ ਵਾਲੇ ਭਾਈ ਹੋਰ ਵੀ ਆ। ਹਾਂ ਬਠਿੰਡੇ ਵਾਲੇ ਭਾਈ ਹੋਰ ਵੀ ਆ, ਆਜੋ ਆਜੋ ਬਠਿੰਡੇ ਵਾਲੇ ਸਾਰੇ ਤੁਹਾਡੇ ਵੱਲੋਂ ਪੇਸ਼ ਕਰੀਏ। ਅੱਛਾ ਵੀ ਰਾਤੀ ਇਹਨਾਂ ਨੇ ਸਾਨੂੰ ਇੱਕ ਉਹ ਜਿਹੜਾ ਹੁਣ ਸ਼ਾਇਦ ਇੱਥੇ ਪੇਸ਼ ਕਰਨ, ਉਹ ਇਹਨਾਂ ਨਾਲ ਰਾਤੀ ਸਬੱਬੀ ਮੁਲਾਕਾਤ ਹੋ ਗਈ ਲਹਿਰੀ ਸਾਹਿਬ ਨਾਲ, ਤੇ ਇਹਨਾਂ ਨੇ ਕੈਂਠੇ ਜਿਹੜੇ ਇਹਨਾਂ ਨੇ ਬਣਾਏ ਨੇ ਆਪਣੇ, ਉਹ ਸਾਨੂੰ ਦਿੱਤੇ, ਤੇ ਨਾਲ ਉਸ ਸਾਰੇ ਸਫ਼ਰ ਦੀ ਜਿਹੜੀ ਸਿੰਗਾਪੁਰ ਤੱਕ ਹੈ ਉਹਦੇ ਉੱਤੇ ਇੱਕ ਕਿਤਾਬ ਇਹਨਾਂ ਨੇ ਲਿਖੀ, ਬੁਲਟ ਨਾਮਾ, ਉਹ ਗੁਰਮੁਖੀ 'ਚ ਹੈ। ਤੇ ਉਹ ਮੈਂ ਰਾਤੀ ਉਹਦੀਆਂ ਕੁਝ ਚੀਜ਼ਾਂ ਸਤਰਾਂ ਵੇਖੀਆਂ ਤੇ ਬਹੁਤ ਹੀ ਵਧੀਆ ਲੱਗਾ ਇਹਨਾਂ ਦਾ ਪਿਆਰ ਜਿਹੜਾ ਨਾ। ਤਾਰਕ ਜਤਾਲਾ ਸਾਹਿਬ ਆ ਜਾਓ, ਬਿਸਮਿਲ੍ਲਾ। ਤਾਰਕ ਸਾਹਿਬ ਕਿੱਧਰੋਂ आओगे? ਅੱਛਾ ਅੱਛਾ, ਹਾਂ ਬਿਲਕੁਲ ਠੀਕ ਹੈ, ਇੱਥੋਂ ਚੜ੍ਹਾਈ ਕਰ ਜਾਓ। ਹਾਂ
ਬਰੀਕ ਬੰਦੇ ਤਾਂ ਸਮਝਦੇ ਨੇ ਗੱਲ ਤੇ ਜਿਹੜੀ ਹੈਗੀ ਹੈ। ਸਾਡੇ ਕੋਲ ਨਹੀਂ ਰਹਿ ਹੁੰਦਾ ਵੀਰਿਆ, ਕੀ ਕਰੀਏ, ਵੀਰ ਸਿੰਘ ਵੀਰਿਆ ਨਹੀਂ ਰਹਿ ਹੁੰਦਾ। ਬਿਸਮਿਲ੍ਲਾ। ਅੰਜੁਮ ਗਿੱਲ ਹੈ ਵੇ ਨਹੀਂ? ਉਹਦਾ ਬਾਅਦ ਚ ਕਰ ਲਾਂਗੇ, ਇਕੱਲੇ ਦਾ ਅਲੱਗ ਤੋਂ ਜਦੋਂ ਕੋਈ ਹੋਰ। ਬਹੁਤ ਵਧੀਆ ਹੋ ਗਿਆ ਨਾ। ਠੀਕ। ਹਾਏ ਹਾਏ ਹਾਏ, ਬਹੁਤ ਹੀ ਸੋਹਣਾ। ਇਹ ਇੱਥੇ ਡੀਜੀ ਪਲਾਕ ਨੂੰ ਦੇ ਦਿਆਂਗੇ। ਤੁਸੀਂ ਬੋਲ ਮੈਂ ਬੋਲਿਆ ਚੱਲ ਰਿਹਾ। ਜਿਹੜੀ ਇੱਕ ਵਾਰੀ ਮੈਂ ਫਿਰ ਬੋਲਦੇ ਹਾਂ ਕਿ ਇਹ ਜਿਹੜੀ ਪੇਂਟਿੰਗਸ ਉਚੇਚੇ ਤੌਰ ਤੇ ਤੁਹਾਡੀਆਂ ਤਾੜੀਆਂ ਦੇ ਨਾਲ ਅਸੀਂ ਸਵਾਗਤ ਕਰਦੇ ਹਾਂ। ਔਰ ਇਹਨਾਂ ਦੇ ਸਾਡੀ ਚੀਫ ਮਿਨਿਸਟਰ ਪੰਜਾਬ ਮੋਹਤਰਮਾ ਮਰੀਮ ਨਵਾਜ਼ ਹੋਰਾਂ ਵਾਸਤੇ ਗੁਰਪ੍ਰੀਤ ਬਠਿੰਡਿਓਂ ਪੇਂਟਿੰਗ ਬਣਾ ਕੇ ਲੈ ਕੇ ਇਹਨੇ ਚੜ੍ਹਦੇ ਪੰਜਾਬ ਵੱਲੋਂ ਇਹ ਕਲਾ ਦਾ, ਚਿੱਤਰ ਦਾ, ਰੰਗਾਂ ਦਾ, ਮੁਹੱਬਤ ਦਾ, ਸਾਂਝਾਂ ਦਾ ਇਹ ਤੋਹਫਾ ਹੈ ਜੋ ਸਾਡੇ ਚੜ੍ਹਦੇ ਲਹਿੰਦੇ ਪੰਜਾਬ ਦੀ ਚੀਫ ਮਿਨਿਸਟਰ ਵਾਸਤੇ ਇਹਨਾਂ ਨੇ ਉਚੇਚੇ ਤੌਰ ਤੇ ਬਣਾ ਕੇ ਲਿਆਂਦਾ। ਇਹਨਾਂ ਦਾ ਬਹੁਤ ਸ਼ੁਕਰੀਆ ਜੀ। ਔਰ ਇਹ ਤੋਹਫਾ ਜਿਹੜਾ ਹੈ ਉਹ ਅਸੀਂ ਪਿਲਾਕ ਦੇ ਆਫਿਸ 'ਚ ਡੀਜੀ ਪਿਲਾਕ ਮੋਹਤਰਮਾ ਬੀਨਸ਼ ਫਾਤਮਾ ਸਾਈ ਹੋਰਾਂ ਦੇ ਆਫਿਸ 'ਚ ਪਹੁੰਚਾ ਦੇਵਾਂਗੇ। ਉਹ ਅੱਗੋਂ CM ਸਾਹਿਬਾਂ ਤੱਕ ਪਹੁੰਚਾ ਦੇਣਗੇ। ਬਹੁਤ ਮਿਹਰਬਾਨੀ। ਹੈਲੋ ਹਾਂਜੀ, ਅਸੀਂ ਇੱਥੇ ਇਸ ਸਟੇਜ ਤੋਂ ਜਿਹੜਾ ਸਨਮਾਨ ਕੀਤਾ ਹੈ ਉਹ ਚੰਦ ਲੋਕਾਂ ਦਾ ਹੀ ਕਰ ਪਾਏ ਹਾਂ। ਅਤੇ ਕਿਉਂਕਿ ਸਾਨੂੰ ਇੱਦਾਂ ਸੀ ਕਿ ਕਿਉਂਕਿ ਅੱਜ ਦਾ ਸ਼ਡਿਊਲ ਕਾਫੀ ਬਿਜੀ ਰਹੇਗਾ, ਇਸ ਕਰਕੇ ਅਸੀਂ ਜਿਹੜਾ ਸੀਗਾ ਸਾਰੇ ਸਾਥੀਆਂ ਦਾ, ਸਾਡੇ ਵੱਡੇ ਵੀਰ ਨਾਸਰ ਢਿੱਲੋਂ ਜੀ ਹੋਰਾਂ ਦਾ, ਇਹ ਤੋਂ ਇਲਾਵਾ ਅਫਜ਼ਲ ਜੀ ਹੋਰਾਂ ਦਾ ਜਿਹੜਾ ਸਨਮਾਨ ਸੀਗਾ ਉਹ ਅਸੀਂ ਰਾਤੀ ਹੋਟਲ ਦੇ ਵਿੱਚ ਹੀ ਕਰ ਦਿੱਤਾ ਸੀ, ਕਿਉਂਕਿ ਸਾਨੂੰ ਨਹੀਂ ਲੱਗਦਾ ਸੀ ਕਿ ਅੱਜ ਇੱਥੇ ਸਮਾਂ ਮਿਲ ਪਾਊਗਾ। ਅਤੇ ਇਸ ਮੰਚ ਤੋਂ ਵੀ ਮੈਂ ਇੱਕ ਵਾਰ ਫਿਰ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਇੰਨਾ ਵੱਡਾ ਉਦਮ ਕੀਤਾ ਹੈਗਾ ਉਹਨਾਂ ਦਾ ਧੰਨਵਾਦ ਕਰਦਾ। ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਬਹਿ ਜਾਓ ਜੀ, ਬਹਿ ਜਾਓ ਮਿੱਤਰੋ, ਬਹਿ ਜਾਓ। ਇੱਥੇ ਮੀਡੀਆ ਦੇ ਦੋਸਤ ਉਹਨਾਂ ਨੂੰ ਵੀ ਕਹਾਂਗਾ ਕਿ ਪਲੀਜ਼ ਜ਼ਰਾ ਸਾਈਡ ਤੇ ਹੋ ਜਾਓ। ਓਏ ਮੈਂ ਕਿਉਂਕਿ ਮੇਰੇ ਗਲੇ ਦਾ ਹਾਲ ਬਹੁਤ ਚੰਗਾ ਹੈ। जी सर, भाईजान अल्लाह खैर करे, पता नहीं अपने जांजी लभन आए ने, लाड़े बड़े फिर। हाँ जी अंजुम, हाँ गुरप्रीत जी, थोड़ा जिहा तुहानूं ज़हमत होनी है। ਇੱਥੇ ਹੀ ਸਾਹਮਣੇ ਤਸਵੀਰ ਅੰਜਮ ਗਿੱਲ ਵਾਸਤੇ ਜਿਹੜੀ ਹੈ ਗੁਰਪ੍ਰੀਤ ਬਠਿੰਡਾ ਜੀ ਇੱਕ ਵਾਰੀ ਫੇਰ, ਔਰ ਸੀਮਾ ਗਜ਼ਲ ਜੀ ਤੁਸੀਂ ਵੀ ਆ ਜਾਓ। ਦੇਖੋ ਉਹ ਕਹਿੰਦੀ ਨਹੀਂ ਕੋਈ ਹੋ ਜਾਊਗੇ, ਕੋਈ ਨਹੀਂ ਮੈਂ ਰਹਿੰਦੀ ਹਾਂ, ਤੋ ਕਹਿੰਦਾ ਨਹੀਂ ਮੈਂ ਹੀ ਨਹੀਂ ਰਹਿੰਦਾ। ਅੱਜ ਬੜਾ ਸੋਹਣਾ ਫੱਬੇ ਨੇ ਜੋ ਸਰੂਪ, ਜੋ ਫੱਬ ਜਿਹੜੀ ਹੈ ਗੁਰਪ੍ਰੀਤ ਦੀ ਨਜ਼ਰ ਆ ਰਹੀ ਹੈ, ਕਿੰਨਾ ਸੋਹਣਾ ਬਾਣਾ ਪਾਇਆ। ਇਹਦੇ ਵਾਸਤੇ ਵੀ ਤਾੜੀਆਂ। कैंठा पा के आया मेरा जानी, बड़ा दिल खुश होया। ते अंजुम गिल आ जा इधर, चौधरी आओ जी, छिक फोटो छिक ते बटुए च चलो जी, तोए नाल ताड़ियां मार दो। बिस्मिल्लाह, लो जी। हाँ एक मलकीत साहब ਸੁਚੇਤ ਪੰਜਾਬੀ ਇੰਟਰਨੈਸ਼ਨਲ ਵੱਲੋਂ ਇਹ ਉਚੇਚੀ ਸ਼ੀਲਡ ਜਿਹੜੀ ਹੈ ਉਹ ਵੀ ਪੇਸ਼ ਕੀਤੀ ਜਾ ਰਹੀ ਹੈ। ਇਹਦੇ ਵਾਸਤੇ ਵੀ ਤਾੜੀਆਂ ਜੀ, ਬਹੁਤ ਵਧੀਆ। ਓਏ ਹੋਏ ਹੋਏ, ਓਏ ਅੱਗੇ ਰੱਖ ਕੇ ਲਾਓ, ਚੁੱਕ ਕੇ ਫਟਾਫਟ। ਮਲਕੀਤ ਰੌਣੀ ਜੀ, ਤੁਹਾਡੇ ਨਾਲ ਇੱਕ ਬੜੀ ਲੰਮੀ ਜੱਫੀ ਮੇਰੀ ਰਹਿੰਦੀ ਹੈ। ਨਹੀਂ ਮੇਰੀ ਤੇ ਜੱਫੀ, ਮੇਰੀ ਤੇ ਪਵਾਓ ਨਾ ਪਹਿਲੇ। ਗੱਲਬਾਤ ਕਰਾਓ ਪਹਿਲੇ। ਨਹੀਂ ਪਹਿਲੇ ਕਰੋ, 2 ਮਿੰਟ ਲਾਓ। ਹਾਂ ਸਾਨੂੰ ਬੜੀ ਖੁਸ਼ੀ ਹੈ। ਕਈ
ਰੰਗਾਂ ਦੇ, ਕਈ ਜੀਆਂ ਦੇ, ਕਈ ਸੰਸਥਾਵਾਂ ਦੇ ਜੀਆਂ ਲੋਕਾਂ ਦੇ ਅਸੀਂ ਧੰਨਵਾਦੀ ਹਾਂ। ਸਭ ਤੋਂ ਜ਼ਿਆਦਾ ਧੰਨਵਾਦੀ ਮਤਲਬ ਸਭ ਤੋਂ ਜ਼ਿਆਦਾ ਕਹਿਣਾ ਔਖਾ ਹੁੰਦਾ ਕਿ ਸਾਨੂੰ ਸਾਰੇ ਹੀ ਇੱਕੋ ਜਿਹੇ ਨੇ ਔਰ ਸਾਰਿਆਂ ਦਾ ਹੀ ਜਿਹੜਾ ਯੋਗਦਾਨ ਹੈ, ਸਾਂਝ ਹੈ, ਉਹ ਸਾਰੀ ਮਤਲਬ ਸਲਾਹੁਣਯੋਗ ਹੈ। ਅਜੀਤ ਅਖਬਾਰ ਵਾਲਿਆਂ, ਜਲੰਧਰ ਵਾਲਿਆਂ ਜਿੰਨੀ ਪਿਛਲੇ ਸਾਲ ਜੋ ਕਵਰੇਜ ਕੀਤੀ ਸਾਡੇ ਇਸ ਪੂਰੇ ਇਵੈਂਟ ਦੀ, ਔਰ ਈਵਨ ਇੱਧਰ ਦੇ ਪੰਜਾਬ ਦੇ ਸਾਰੇ ਇਵੈਂਟਸ ਨੂੰ, ਸਾਰੇ ਮਾਮਲਿਆਂ ਨੂੰ, ਮੁੱਦਿਆਂ ਨੂੰ, ਔਰ ਖ਼ਾਸ ਤੌਰ 'ਤੇ ਫਸਟ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਔਰ ਇਹ ਜਿਹੜੀ ਕਾਨਫਰੰਸ ਹੈ ਇਹਦੇ ਵਿੱਚ ਵੀ ਉਹ ਨਾਲੋਂ ਨਾਲ ਅਖਬਾਰ ਦੇ ਵਿੱਚ ਜੋ ਪੂਰੇ ਦਿਨ ਦੀ ਕਾਰਵਾਈ ਉਹਨਾਂ ਨੇ ਪੂਰੇ ਉਚੇਚ ਦੇ ਨਾਲ ਜਿਹੜੀ ਛਾਪੀ ਹੈ, ਅਸ਼ੋਕ ਭਾਰਾ ਜੀ ਹੋਰਾਂ ਵੱਲੋਂ ਔਰ ਰਿਪੋਰਟਸ ਗਈਆਂ, ਉਧਰ ਵੀ ਮਤਲਬ ਸਾਨੂੰ ਜਿੰਨੇ ਮਾਣ ਸਨਮਾਨ ਨਾਲ ਛਾਪਿਆ ਗਿਆ ਔਰ ਇਹਦੀ ਭਰਪੂਰ ਕਵਰੇਜ ਕੀਤੀ ਗਈ। ਅਸੀਂ ਅਜੀਤ ਅਖਬਾਰ ਵਾਲਿਆਂ ਦੇ ਬੜੇ ਸ਼ੁਕਰਗੁਜ਼ਾਰ। ਮੈਂ ਆਪਣੇ ਵੱਲੋਂ ਇਹ ਗੱਲ ਕਰ ਰਿਹਾ, ਦਿਲੋਂ ਗੱਲ ਕਰ ਰਿਹਾ, ਅਤੇ ਮੇਰਾ ਦਿਲ ਹੈ ਕਿ ਅਸੀਂ ਉਹਨਾਂ ਵਾਸਤੇ, ਉਹ ਸਾਰੇ ਮੀਡੀਆ ਜਿਨ੍ਹਾਂ ਨੇ ਕਵਰ ਕੀਤਾ ਔਰ ਅਚੇਚੇ ਤੌਰ 'ਤੇ ਅਜੀਤ ਵਾਲਿਆਂ ਵਾਸਤੇ ਬਹੁਤ ਜ਼ਿਆਦਾ ਤਾੜੀਆਂ, ਬਹੁਤ ਮੁਹੱਬਤ ਕਿ ਉਹਨਾਂ ਨੇ ਸਾਨੂੰ ਇਹ ਸਾਡੀ ਜਿਹੜੀ ਕਾਨਫਰੰਸ ਹੈ ਉਹ ਖਲਕਤ ਤੱਕ, ਲੋਕਾਂ ਤੱਕ ਪਹੁੰਚਾਈ। ਹੁਣ ਅਗਲਾ ਸੈਸ਼ਨ ਸ਼ੁਰੂ ਹੋਣ ਲੱਗਾ, ਪਰ ਇਸ ਸੈਸ਼ਨ ਤੋਂ ਪਹਿਲੇ ਹਾਂ ਬਿਲਕੁਲ ਅਸੀਂ ਕਹਿੰਦੇ ਇੱਕ ਇਹ ਰੰਗ ਵੀ ਨਿਬੇੜ ਲਈਏ, ਕਿਉਂਕਿ ਫਿਰ ਅਸੀਂ ਉਸ ਤੋਂ ਬਾਅਦ ਗੱਲਬਾਤ ਔਰ ਹੋਰ ਪਰਫਾਰਮੈਂਸਿਸ ਨੇ, ਉਹ ਫਿਰ ਚੀਜ਼ਾਂ ਸੈਟਿੰਗ ਬਦਲ ਜਾਏਗੀ। ਇਸ ਲਈ ਅਸੀਂ ਪਹਿਲੇ ਚਾਹੁੰਦੇ ਹਾਂ ਕਿ ਇਹ ਨਿਬੇੜ ਲਈਏ। ਅਤੇ ਹੁਣ ਜੋ ਸਨਮਾਨ ਮਲਕੀਤ ਰੌਣੀ ਜੀ ਵੱਲੋਂ, ਇੱਕ ਕਲਾਕਾਰ ਵੱਲੋਂ ਉਹਨਾਂ ਦਾ ਜੋ ਪਿਆਰ ਸਾਡੇ ਤੱਕ ਪਹੁੰਚਿਆ ਹੈ, ਸਾਡੇ ਇੱਥੇ ਦੇ ਜੀਆਂ ਦੇ ਨਾਲ ਉਹਨਾਂ ਦੀ ਜਿਹੜੀ ਸਾਂਝ, ਜੁੜਤ ਔਰ ਮੁਹੱਬਤ ਹੈ, ਉਸ ਨੂੰ ਉਸ ਦੇ ਨਾਵੇਂ ਇਹ ਕੁਝ ਆਪਣਾ ਪਿਆਰ, ਆਪਣਾ ਸਨਮਾਨ ਉਹਨਾਂ ਨੂੰ ਕਰਨਾ ਚਾਹੁੰਦੇ ਨੇ। ਕੁਝ ਉਹਨਾਂ ਦੇ ਲਈ ਤੋਹਫੇ ਨੇ। ਮੈਂ ਮਲਕੀਤ ਰੌਣੀ ਜੀ ਹੋਰਾਂ ਨੂੰ ਕਹਾਂਗਾ ਕਿ ਉਹ ਆਉਣ ਔਰ ਆਪਣੇ ਨਿੱਘੇ ਵਿਚਾਰ ਸਾਂਝੇ ਕਰਨ, ਅਤੇ ਨਾਲੇ ਸਾਡੇ ਮਿੱਤਰਾਂ ਵਾਸਤੇ ਉਹ ਕੀ ਸੁਗਾਤ ਲੈ ਕੇ ਆਏ ਨੇ ਜਾਂ ਉਹਦੇ ਉੱਤੇ ਗੱਲ ਕਰਨ। ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਪੰਜਾਬੀ ਫਿਲਮ ਸਿਨੇਮਾ ਦਾ ਇੱਕ ਸੁਰਖੇਲ ਸਟਾਰ ਜਨਾਬ ਮਲਕੀਤ ਰੌਣੀ ਜੀ। बहुत बहुत मेहरबानी, बहुत शुक्रिया जी। मैं बस 2 ही मिनट लेने हैं। मैं बेनती करूँगा तुसी जे थोड़ा जा आराम नाल गल सुनो, चुप कर जाओ तो बहुत वधिया गल है। अपनी गल्लां बातां बंद करियो प्लीज़। हाँ जी सर। दसो बेटा ਸਾਹਿਬ, ਇਹ 2 ਗੱਡੀਆਂ ਦਾ ਦੱਸ ਦਿਓ। 2 ਗੱਡੀਆਂ ਜੀ ਕਹਿੰਦੇ ਸਾਈਡ ਤੇ ਕਰਨੀ ਹੈ, ਦੱਸਿਓ ਸਰ। ਤੁਸੀਂ ਦੱਸ ਦਿਓ। ਤੂੰ ਬੋਲ ਦੇ ਮੈਨੂੰ ਨੰਬਰ। 2 ਗੱਡੀਆਂ ਜੀ ਰਸਤੇ 'ਚ ਖੜੀਆਂ ਨੇ, ਮਿਹਰਬਾਨੀ ਕਰਕੇ ਥੋੜਾ ਸਾਈਡ ਤੇ ਲੈ ਜਾਓ। LE 1183 है और दूसरी LRL 9102 है। ठीक है जी, एक गड्डी है 9102 तो दूजी है 1183। ਇਹ ਗੱਡੀਆਂ ਸਾਈਡ ਤੇ ਕਰ ਲਓ, ਨਹੀਂ ਤਾਂ ਫਿਰ ਲਿਫਟਰ ਦੇ ਰਾਹੀਂ ਚੁਕਵਾ ਲਈਆਂ ਜੜ ਕੇ। ਸ਼ੁਕਰੀਆ ਜੀ। ਜੀ ਗੱਲ ਸ਼ੁਰੂ ਕਰ। ਮੈਂ ਹੱਥ ਲਾਉਣ ਲੱਗਿਆ ਜੀ ਥੋੜਾ ਪਲੀਜ਼। ਬਹੁਤ ਬਹੁਤ ਮਿਹਰਬਾਨੀ ਜੀ। ਮੈਂ ਕੱਲ ਸਾਡਾ ਇੱਕ ਸੈਸ਼ਨ ਸੀ, ਸ਼ਾਇਦ ਕੁਝ ਸੱਜਣ ਉਹ ਸੈਸ਼ਨ ਤੋਂ ਵਾਂਝੇ ਰਹਿ ਗਏ ਸੀ। ਮੈਂ ਉਦੋਂ ਗੱਲ ਕੀਤੀ ਸੀ ਕਿ ਸਾਡੀ ਇੱਕ ਸਿਨੇਮਾ ਦੀ ਸੰਸਥਾ ਹੈ ਚੜ੍ਹਦੇ ਪੰਜਾਬ ਦੇ ਵਿੱਚ, ਜਿਹਦਾ ਨਾਂ ਨਿਕਨੇਮ ਜਿਹੜਾ ਉਹ ਪਫਟਾ ਹੈ, ਪੰਜਾਬੀ ਫਿਲਮ ਐਂਡ TV ਐਕਟਰਸ ਐਸੋਸੀਏਸ਼ਨ ਹੈ। ਭਾਜੀ ਤੁਸੀਂ ਥੋੜਾ ਪਲੀਜ਼ ਚੁੱਪ ਕਰਿਓ। ਸੋ ਉਸ ਦੇ ਵੱਲੋਂ ਅਸੀਂ, ਕਿਉਂਕਿ ਸਾਨੂੰ ਇਹਨਾਂ ਨੇ ਜਿਹੜਾ ਸੱਦਾ ਪੱਤਰ ਉਹ ਸੰਸਥਾ ਨੂੰ ਦਿੱਤਾ ਸੀ, ਜਿੰਨੇ ਕਿ ਅਸੀਂ ਸੱਜਣ ਇੱਥੇ ਪਹੁੰਚ ਸਕੇ ਉਹਦੇ ਵੱਲੋਂ, ਅਸੀਂ ਉਸ ਸੰਸਥਾ ਵੱਲੋਂ ਜਿਹੜੇ ਪ੍ਰਬੰਧਕ ਸਾਹਿਬਾਨ ਨੇ ਉਹਨਾਂ ਨੂੰ ਇੱਕ ਯਾਦ ਨਿਸ਼ਾਨੀ ਦੇ ਤੌਰ ਤੇ, ਯਾਦਗਾਰ ਦੇ ਤੌਰ ਤੇ ਕੁਝ ਦੇਣਾ ਚਾਹੁੰਦੇ ਹਾਂ। ਮੈਂ ਪਰਸਨਲ ਕੁਝ ਨਹੀਂ ਜੀ, ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਜੀ, ਛੋਟੀ ਜੀ। ਉਹ ਬੇਨਤੀ ਹੈ ਕਿ ਮਾਫੀ ਚਾਹੁੰਦੇ ਹਾਂ ਜੀ ਤੁਹਾਤੋਂ ਸਾਰਿਆਂ ਤੋਂ, ਕਿਉਂਕਿ ਤੁਸੀਂ ਸਾਨੂੰ ਟੈਲੀਵਿਜ਼ਨ ਚਿਹਰਿਆਂ ਨੂੰ ਟੈਲੀਵਿਜ਼ਨ ਦੇਖਦੇ ਹੋ, ਫਿਲਮਾਂ 'ਚ ਦੇਖਦੇ ਹੋ, ਮੋਬਾਈਲਾਂ 'ਤੇ ਦੇਖਦੇ ਹੋ। ਬਹੁਤ ਸਾਰੇ ਸੱਜਣਾਂ ਦਾ ਇੱਛਾ ਹੁੰਦੀ ਹੈ ਕਿ ਅਸੀਂ ਫੋਟੋ ਖਿਚਵਾਈਏ, ਤਸਵੀਰ ਬਣਾਈਏ। ਸੋ ਇੱਛਾ ਸਾਡੀ ਵੀ ਹੈ ਕਿ ਤੁਹਾਡੇ ਸਾਰਿਆਂ ਨੂੰ ਤਸਵੀਰਾਂ ਬਣਾ ਕੇ ਅਸੀਂ ਆਪਣੇ ਦਿਲ 'ਚ ਰੱਖੀਏ ਹਮੇਸ਼ਾ ਲਈ, ਘਰਾਂ 'ਚ ਵੀ ਰੱਖੀਏ ਜੜਾ ਕੇ ਉਹਨਾਂ ਨੂੰ। ਪਰ ਕਈ ਵਾਰ ਇੱਕ ਇੱਛਾ ਨਹੀਂ ਪੂਰੀ ਹੁੰਦੀ,
ਸੋ ਮਾਫੀ ਚਾਹੁੰਦੇ ਆ ਜਿਨ੍ਹਾਂ ਗੱਲ ਤਸਵੀਰ ਨਾ ਖਿਚਾਈ ਗਈ ਹੋਵੇ ਉਹਨਾਂ ਤੋਂ ਮਾਫੀ ਚਾਹੁੰਦੇ ਆ ਜੀ। ਦੂਜੀ ਸਾਡੇ ਆਪਣੇ ਕੁਝ ਉਧਰਲੇ ਚੜ੍ਹਦੇ ਪੰਜਾਬ ਦੇ ਸੱਜਣ ਜਿਹੜੇ ਦੂਜੇ ਕੰਟਰੀ 'ਚ ਰਹਿੰਦੇ ਨੇ, ਪੌਰਾ ਸਾਹਿਬ, ਗਿੱਲ ਸਾਹਿਬ, ਕਿੰਨੇ ਲੋਕ ਮੇਰੇ ਸਾਹਮਣੇ, ਸੱਤੀ ਭਾਜੀ, ਕਿੰਨੇ ਲੋਕ ਸਾਡੇ ਸਾਹਮਣੇ ਬੈਠੇ ਨੇ। ਤੁਸੀਂ ਉਸ ਪੰਜਾਬ 'ਚੋਂ ਆਏ ਹੋ ਜਿਹੜੇ ਪੰਜਾਬ 'ਚ ਤੁਸੀਂ ਇੰਨਾ ਸਾਲ ਉੱਥੇ ਰਹੇ, ਚੜ੍ਹਦੇ ਪੰਜਾਬ 'ਚ, ਤੇ ਫਿਰ ਫੋਰਨ ਕੰਟਰੀ ਦੇ ਵਿੱਚ ਤੁਸੀਂ ਸੈਟਲ ਹੋਏ। ਤੁਸੀਂ ਉਹਨਾਂ ਵਿਕਸਿਤ ਮੁਲਕਾਂ ਵਿੱਚੋਂ ਆਏ ਹੋ, ਉਹਨਾਂ ਮੁਲਕਾਂ ਦੇ ਵਿੱਚ ਬਹੁਤ ਸਾਰੀਆਂ ਤੁਸੀਂ ਲਿਆਕਤਾਂ ਸਿੱਖੀਆਂ ਹੋਣਗੀਆਂ, ਬਹੁਤ ਸਾਰੇ ਜ਼ਾਬਤੇ ਸਿੱਖੇ ਹੋਣਗੇ ਰਹਿਣ ਸਹਿਣ ਦੇ, ਸ਼ਾਇਦ ਅਸੀਂ ਸਿੱਖ ਰਹੇ ਹਾਂ। ਸੋ ਗੁਸਤਾਖੀ ਲਈ ਮਾਫੀ ਚਾਹੁੰਦੇ ਹਾਂ ਜੀ ਕਿ ਤੁਹਾਨੂੰ ਵੀ ਅਸੀਂ ਟਾਈਮ ਉਹਨਾਂ ਨਹੀਂ ਦੇ ਸਕੇ, ਕਿਉਂਕਿ ਇਹੋ ਜਿਹੀਆਂ ਜਿਹੜੀਆਂ ਕਾਨਫਰੰਸਾਂ ਨੇ, ਦੇਖੋ ਤੁਹਾਡੀ ਸਾਰਿਆਂ ਦੀ ਇੱਛਾ ਹੈ, ਮੈਂ ਲਿਟਰਲੀ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ, ਤੁਹਾਨੂੰ ਸਮਾਂ ਨਹੀਂ ਦੇ ਸਕੇ ਅਸੀਂ, ਸੋ ਮਾਫੀ ਚਾਹੁੰਦੇ ਹਾਂ। ਖਾਸ ਕਰਕੇ ਅਸੀਂ ਇਸ ਲਾਹੌਰ ਦੇ ਜਿਹੜੇ ਸਾਡੇ ਟਿਕਟੋਕਰ ਸੱਜਣ ਨੇ ਸਾਰੇ, ਕਿਉਂਕਿ ਚਾਹੁੰਦੇ ਨੇ ਕਿ ਸਾਡੇ ਨਾਲ ਇੱਕ ਰੀਲ, ਦੋ ਰੀਲਾਂ ਜ਼ਰੂਰ ਬਣਨ, ਉਹਨਾਂ ਤੋਂ ਵੀ ਮਾਫੀ ਚਾਹੁੰਦੇ ਹਾਂ ਕਿ ਜਿੰਨਿਆਂ ਕਿ ਨਾਲ ਨਹੀਂ ਬਣਾ ਸਕੇ। ਸਾਡੀ ਇੱਛਾ ਹੈ ਕਿ ਤੁਹਾਡੇ ਸਾਰਿਆਂ ਨੇ ਰੀਲਾਂ ਬਣਾਈਏ। ਜਨਾਬ ਹੰਜਰਾ ਸਾਹਿਬ ਮਾਫੀ ਚਾਹੁੰਦੇ, ਜਿੰਨੀ ਕਿ ਕਦੀ ਬਣ ਗਈ ਉਹ ਕਬੂਲ ਕਰ ਲਿਓ। ਸੋ ਇਹ ਇੱਕ ਮੇਲ ਮਿਲਾਪ ਦਾ ਅਰਸਾ ਹੈ, ਇਹਦੇ ਲਈ ਬਹੁਤ ਸਾਰੇ ਜੱਦੋ ਜਹਿਰ ਹੁੰਦੇ ਨੇ ਜਿਹੜੇ ਸਾਡੇ ਸੱਜਣ, ਮੈਂ ਇਸ ਕਰਕੇ ਜ਼ਿਕਰ ਕੀਤਾ ਸਾਡੇ ਪੰਜਾਬੀ ਪ੍ਰਵਾਸੀ ਭਰਾਵਾਂ ਦਾ। ਤੁਹਾਡੇ ਲਈ ਕਾਫੀ ਸਾਰਾ ਸੌਖਾ ਕੰਮ ਹੈ, ਜਿਹੜੇ ਬੰਦੇ ਉਧਰ PR ਹੋ ਗਏ ਕਿ ਤੁਸੀਂ ਵੀਜ਼ਾ ਲੈਣਾ, ਆਰਾਮ ਨਾਲ ਗਿੱਲ ਸਾਹਿਬ ਤੁਸੀਂ ਆ ਸਕਦੇ ਹੋ, ਪੌਰਾ ਸਾਹਿਬ ਤੁਸੀਂ ਆ ਸਕਦੇ ਹੋ, ਪਰ ਸਾਡੇ ਲਈ ਵਿਚਾਰੇ ਤਰੱਦਤ ਕਰਦੇ ਨੇ ਕਿ ਇਹਨਾਂ ਨੂੰ ਕਿਵੇਂ ਵੀਜ਼ਾ ਦਵਾਈਏ ਤੇ ਕਿਵੇਂ ਇਸ ਪਾਸੇ ਆਉਣ। ਸੋ ਮੈਂ ਇੱਕ ਵਾਰ ਦਿਲੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਸਾਡੇ ਸਾਹਿਬਪ੍ਰੀਤ ਮੰਗੜ ਭਾਜੀ ਬੈਠੇ ਨੇ, ਭਾਜੀ ਬਹੁਤ ਬਹੁਤ ਥੈਂਕ ਯੂ, ਬਹੁਤ ਮਿਹਰਬਾਨੀ। ਮੈਨੂੰ ਪਤਾ ਹੈ ਕਿਉਂਕਿ ਜਦੋਂ ਮੈਨੂੰ ਇਹਨਾਂ ਨੇ, ਨਾਸਰ ਸਾਹਿਬ ਹੋਰਾਂ ਨੇ, ਅਹਿਮਦ ਰਜ਼ਾ ਹੋਰਾਂ ਨੇ ਕਿਹਾ ਕਿ ਤੁਸੀਂ ਵੀਜ਼ਾ ਲੈਣ ਲਈ ਦਿੱਲੀ ਜਾਓ, ਤਾਂ ਉਸ ਦਿਨ ਮੇਰਾ ਬਰਥਡੇ ਸੀਗਾ, 8 ਨਵੰਬਰ ਦਾ ਦਿਨ ਸੀਗਾ। ਮੈਂ ਪੂਰਾ ਦਿਨ ਸਵੇਰੇ 7 ਵਜੇ ਐਮਬੈਸੀ ਪਹੁੰਚ ਗਿਆ ਤੇ 7 ਵਜੇ ਤੋਂ ਲੈ ਕੇ 5 ਵਜੇ ਤੱਕ ਮੈਨੂੰ ਉਹਨਾਂ ਨੇ ਬਿਠਾ ਕੇ ਹੀ ਰੱਖਿਆ ਇੱਕ ਕਮਰੇ ਦੇ ਵਿੱਚ, ਜਿੱਥੇ ਨਾ ਕੋਈ ਚਾਹ ਪੀ ਸਕਦੇ ਸੀ, ਨਾ ਪਾਣੀ ਪੀ ਸਕਦੇ ਸੀ, ਸਿਰਫ ਵਾਸ਼ਰੂਮ ਜਾ ਸਕਦੇ ਸੀਗੇ। ਵਾਸ਼ਰੂਮ ਇਸ ਕਰਕੇ ਨਹੀਂ ਜਾ ਸਕਦਾ ਕਿ ਚਾਹ ਪਾਣੀ ਪੀਤਾ ਹੀ ਨਹੀਂ ਕੋਈ ਨਹੀਂ ਸੀ, ਰਾਤ ਦੀ ਰੋਟੀ ਖਾਧੀ ਸੀ। ਸੋ ਮੈਂ ਅਖੀਰ ਨੂੰ ਜਦੋਂ 5 ਵਜੇ ਕੇ ਮੈਂ ਹੁਣ ਤਾਂ ਮੈਸੀ ਬੰਦ ਹੋ ਗਈ ਹੋਗੀ, ਮੈਂ ਨਾਸਰਾਂ ਨੂੰ ਕਿਹਾ ਕਿ ਭਰਾ ਪੁੱਛੋ ਜਰਾ ਕੀ ਕਰੀਏ। ਨਾਸਰ ਦੀ ਆਪਣੀ ਮਜਬੂਰੀ ਠੀਕ ਜਗ੍ਹਾ ਸੀ, ਨਾਸਰ ਕਹਿੰਦਾ ਅਸੀਂ ਵੀ ਤਰਲਾ ਹੀ ਮਾਰਦੇ ਹਾਂ ਤੇ ਤੁਸੀਂ ਮਾਰ ਕੇ ਦੇਖ ਲਓ। ਤੇ ਮੈਂ ਜਦੋਂ ਅੰਦਰ ਫੋਨ ਕੀਤਾ ਕਿ ਭਾਜੀ ਫਿਰ ਮੈਂ ਜਵਾਬ ਸਮਝਾਂ ਹੁਣ ਤੁਹਾਡੇ ਵੱਲੋਂ, ਮੈਂ ਵਾਪਸ ਜਾਵਾਂ, ਮੇਰਾ ਤਾਂ ਬਰਥਡੇ ਵੀ ਅੱਜ ਭੁੱਖਣ ਪਾਣੀ ਦਾ ਨਿਕਲ ਗਿਆ। ਉਹ ਕਹਿੰਦੇ ਨਹੀਂ ਤੁਸੀਂ ਅੰਦਰ ਆਓ, ਤੁਸੀਂ ਬੈਠੇ ਹੋ ਜੀ? ਮੈਂ ਕਿਹਾ ਹਾਂਜੀ ਬੈਠੇ ਹਾਂ। ਸੋ ਮੈਂ ਜਦੋਂ ਅੰਦਰ ਗਿਆ, ਉਹਨਾਂ ਨੇ ਬੜਾ, ਸਾਡੇ ਇੱਥੋਂ ਦੇ ਹਾਈ ਕਮਿਸ਼ਨ ਜਿਹੜੇ ਉੱਥੇ ਨੇ ਮੈਨੂੰ ਬੁਲਾਇਆ। ਮੈਂ ਕਿਹਾ ਜੀ ਪਹਿਲਾਂ ਚਾਹ ਪਿਲਾਓ, ਬਾਕੀ ਗੱਲ ਬਾਅਦ ਚ ਕਰਦੇ ਹਾਂ। ਸੋ ਬੜੀ ਖਾਤਰਦਾਰੀ ਕੀਤੀ, 1.5 ਘੰਟਾ ਅਸੀਂ ਬੜੀ ਤਫਸੀਲ ਨਾਲ ਗੱਲਾਂ ਬਾਤਾਂ ਵੀ ਕੀਤੀਆਂ। ਯਾਰ ਤੁਸੀਂ ਬਹੁਤ ਚੰਗੇ ਲੋਕ ਹੋ, ਬਹੁਤ ਫਿਲਮਾਂ ਬਣਾਉਂਦੇ ਹੋ, ਤੁਹਾਡੀ ਫਲਾਣੀ ਫਿਲਮ ਦੇਖੀ, ਤੁਸੀਂ ਜੋ ਰੋਲ ਕੀਤਾ ਉਹ ਚਾਹ ਕੀਤਾ, ਬਹੁਤ ਸਾਰੀਆਂ ਗੱਲਾਂ ਹੋਈਆਂ। ਮੈਂ ਕਿਹਾ ਜੀ ਫਿਰ ਹੁਣ ਵੀਜ਼ੇ ਬਾਰੇ ਕੀ ਖਿਆਲ ਹੈ? ਉਹ ਕਹਿੰਦੇ ਤੁਹਾਨੂੰ ਦਵਾਂਗੇ, ਤੁਸੀਂ ਆਓ ਕਿਸੇ ਦਿਨ ਇਕੱਠੇ ਹੋ ਕੇ ਤੁਹਾਡੇ ਨਾਲ ਗੱਪਸ਼ਪ ਲਾਈਏ, ਚਾਹ ਸ਼ਾਹ ਪੀਏ, ਫਿਰ ਦਵਾਂਗੇ। ਮੈਂ ਕਿਹਾ ਜੀ ਅੱਜ ਮਤਲਬ ਦਿਨ ਚੰਗਾ ਨਹੀਂ ਕਹਿੰਦੇ ਤੁਸੀਂ ਆਓ ਕਿਸੇ ਦਿਨ। ਫਿਰ ਮੈਨੂੰ ਸ਼ਾਇਦ ਲੱਗਿਆ, ਮੈਂ ਕਿਹਾ ਜੀ ਤੁਹਾਨੂੰ ਜਿਹਨੇ ਬੰਦੇ, ਜਿਹਦਾ ਆਪਾਂ ਨੂੰ ਵੀਜ਼ਾ ਲੈਣਾ ਉਹ ਬੰਦਾ, ਉਹ ਬੋਡੀ ਚਾਹੀਦੀ ਇੱਥੇ? ਕਹਿੰਦੇ ਹਾਂ ਉਹ ਵੀ ਚਲੋ ਆ ਜਾਏ, ਠੀਕ ਹੈ। ਮੈਂ ਕਿਹਾ ਜੀ ਮੈਂ ਤੇ ਹੈਗਾ, ਮੈਨੂੰ ਤਾਂ ਦੇ ਦਿਓ। ਕਹਿੰਦੇ ਛੱਡੋ ਤੁਸੀਂ ਵੀ ਨਾਲ ਹੀ ਲੈ ਲਿਓ ਉਹਨਾਂ ਨੇ। ਸੋ ਮੈਂ ਬੜਾ ਮਜੂਸ ਹੋ ਕੇ, ਤੇ ਇੱਧਰਲੇ ਸਾਡੇ ਸੱਜਣ ਵੀ, ਰਜਾ ਸਾਹਿਬ ਵੀ, ਅੰਜੂ ਜਿਨ੍ਹਾਂ ਨਾਲ ਗੱਲ ਹੁੰਦੀ ਸੀ, ਨਾਸਰ ਹੋਰੀ, ਸਾਰੇ ਇਸ ਗੱਲੋਂ ਮਜੂਸ ਹੋਏ ਵੀ ਯਾਰ ਗੱਲ ਬਣੀ ਨਹੀਂ। ਆਪਾਂ ਦੋਨਾਂ ਨੇ ਜ਼ੋਰ ਲਾਇਆ ਸੀ, ਉੱਧਰੋਂ ਵੀ ਅਸੀਂ ਜ਼ੋਰ ਲਾ ਰਹੇ ਸੀ, ਇੱਧਰੋਂ ਵੀ ਗੱਲ ਨਹੀਂ ਬਣੀ। ਅਸੀਂ ਆ ਗਏ। ਮੈਂ ਕਿਹਾ ਚਲੋ ਨਹੀਂ, ਸ਼ਾਇਦ ਭਾਗਾਂ 'ਚ ਨਹੀਂ ਸਾਡੇ ਲਾਹੌਰ ਦੇਖਣਾ। ਪਰ ਸਾਹਿਬਪ੍ਰੀਤ ਮੰਗੜ ਬਾਈ ਸਾਡਾ ਇੱਥੇ ਬੈਠਾ ਹੈ, ਭਾਜੀ ਬਹੁਤ ਥੈਂਕ ਯੂ ਤੁਹਾਡਾ, ਤੁਹਾਡੇ ਕਰਕੇ ਅਸੀਂ ਲਾਹੌਰ ਦੇਖਿਆ। ਮੈਂ ਜਿਸ ਦਿਨ ਸਾਡਾ ਉਧਰ ਸਰਹੰਦ ਸ਼ਹਿਰ ਹੈ, ਲੁਧਿਆਣੇ ਤੋਂ ਭਾਈ ਜੀ ਚੱਲੇ ਹਾਈਵੇ ਦੇ ਉੱਤੇ ਗੱਡੀ ਰੋਕ ਕੇ, ਜਦੋਂ ਇਹਨਾਂ ਨੇ ਮੈਨੂੰ ਕਿਹਾ ਕਿ ਪਾਸਪੋਰਟ ਦਿਓ, ਤੇ ਮੈਂ ਕੋਸ਼ਿਸ਼ ਕਰਦਾ ਕਿਉਂਕਿ ਮੈਂ ਹਰ ਸਾਲ ਜਾਂਦਾ, ਮੇਰਾ ਇੱਕੋ ਪੈਸ਼ਨ ਹੈ। ਕਿਸੇ ਬੰਦੇ ਦਾ ਪੈਸ਼ਨ, ਗੁਰਪ੍ਰੀਤ ਦਾ ਪੈਸ਼ਨ ਪੇਂਟਿੰਗ ਬਣਾਉਣਾ ਹੈ, ਉਹਦਾ ਪੈਸ਼ਨ ਹੈ ਇਹ। ਕਿਸੇ ਦਾ ਪੈਸ਼ਨ ਗਾਉਣਾ ਹੋ ਸਕਦਾ ਹੈ, ਕਿਸੇ ਦਾ ਪੈਸ਼ਨ ਲਿਖਣਾ ਹੋ ਸਕਦਾ ਹੈ, ਕਿਸੇ ਦਾ ਪੈਸ਼ਨ ਖਾਣਾ ਹੋ ਸਕਦਾ ਹੈ, ਕਿਸੇ ਦਾ ਪੈਸ਼ਨ ਟਿਕਟੌਕ ਤੇ ਰੀਲਾਂ ਬਣਾਉਣਾ ਹੋ ਸਕਦਾ ਹੈ। ਪਰ ਮੈਨੂੰ ਜਦੋਂ ਭਾਜੀ ਨੂੰ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਮਿਲਿਆ, ਸੁਣਿਆ, ਪੜ੍ਹਿਆ ਸੀਗਾ ਇਹਨਾਂ ਬਾਰੇ, ਇਹ ਕਹਿੰਦੇ ਮੇਰਾ ਪੈਸ਼ਨ ਹੈ ਕਿ ਮੈਂ ਲੋਕਾਂ ਨੂੰ ਲਾਹੌਰ ਵਿਜ਼ਿਟ ਕਰਾਉਣਾ ਹੈ। ਥੈਂਕ ਯੂ ਵੀਰਿਆ, ਥੈਂਕ ਯੂ, ਬਹੁਤ ਮਿਹਰਬਾਨੀ। ਜਿੰਨੇ ਤੁਸੀਂ ਪ੍ਰਵਾਸੀ ਭਰਾ ਇੱਥੇ ਪਹੁੰਚੇ ਹੋ, ਗਿੱਲ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਹਾਡਾ ਬਹੁਤ ਵੱਡਾ ਯੋਗਦਾਨ ਹੈ। ਮੈਨੂੰ ਚੰਗਾ ਲੱਗਿਆ ਤੁਸੀਂ ਲਾਈਫ ਸਫਲ ਕਰ ਰਹੇ ਹੋ, ਜ਼ਿੰਦਗੀ ਤੁਸੀਂ ਬਹੁਤ ਪੈਸੇ ਕਮਾ ਲਏ ਹੋਣਗੇ, ਪਰ ਜਿਹੜਾ ਆਹ ਤੁਸੀਂ ਪੁੰਨ ਕਮਾ ਰਹੇ ਹੋ, ਬਹੁਤ ਚੰਗੀ ਗੱਲ ਹੈ, ਬਹੁਤ ਥੈਂਕ ਯੂ ਤੁਹਾਡਾ। ਪੌਰਾ ਸਾਹਿਬ, ਜਿੰਨੇ ਸਾਡੇ ਸਾਰੇ ਸੱਜਣ ਇੱਥੇ ਆਏ ਨੇ, ਮੇਰੇ ਇੱਕ ਦੋਸਤ ਇੱਥੇ ਡਾਕਟਰ ਰਮਿੰਦਰ ਸਿੰਘ ਬੈਠੇ ਨੇ ਬੰਗੇ ਤੋਂ, ਮੈਂ ਕਹਿੰਦਾ ਉਹ ਇੰਨੇ ਬਿਜ਼ੀ ਪਰਸਨ ਨੇ, ਕਿਉਂਕਿ ਡਾਕਟਰ ਤੁਹਾਨੂੰ ਪਤਾ ਕਿੰਨਾ ਬਿਜ਼ੀ ਹੁੰਦਾ, ਅਸੀਂ ਅਪਾਇੰਟਮੈਂਟ ਲੈ ਕੇ ਜਾਂਦੇ ਹਾਂ, ਉਹ ਮਹਾਰ ਨੇ, ਹੱਡੀਆਂ ਦੇ ਮਹਾਰ ਨੇ ਮੇਰੇ ਖਿਆਲ ਸ਼ਾਇਦ ਉਹ। ਸੋ ਭਾਜੀ ਲੋਕ ਉੱਥੇ ਅਜੇ ਪਲਸਤਰ ਲਾਉਣ ਤੋਂ ਬੈਠੇ ਹੋਣਗੇ,
ਪਰ ਭਾਜੀ ਕਹਿੰਦੇ ਲਾਹੌਰ ਜ਼ਰੂਰ ਜਾਣਾ ਹੈ। ਬਹੁਤ ਥੈਂਕ ਯੂ। ਇਹੀ ਗੱਲ ਸਾਡੇ ਵੀਰ ਸਿੰਘ ਵੀਰ ਦੀ ਹੈ। ਵੀਰ ਸਿੰਘ ਵੀਰ ਜਦੋਂ ਇੱਥੇ ਐਂਟਰ ਕੀਤਾ, ਬਾਗਾ ਜਦੋਂ ਕ੍ਰਾਸ ਕੀਤਾ, ਤਾਂ ਵੀਰ ਦਾ ਇੱਕ ਰਾਤ ਪਹਿਲਾਂ ਪ੍ਰੋਗਰਾਮ ਸੀ। ਮੈਂ ਕਿਹਾ ਯਾਰ ਤੂੰ ਤਾਂ ਕੱਲ ਪ੍ਰੋਗਰਾਮ ਤੇ ਸੀਗਾ। ਕਹਿੰਦਾ ਹਾਂ ਭਾਜੀ ਪ੍ਰੋਗਰਾਮ ਕਰਕੇ ਫਿਰ ਰਾਤੋਂ ਰਾਤ ਪਹੁੰਚ ਕੇ ਸਵੇਰੇ ਬਾਰਡਰ ਕ੍ਰਾਸ ਕੀਤਾ। ਸੋ ਥੈਂਕ ਯੂ ਵੀਰਿਓ, ਤੁਸੀਂ ਇਹ ਰੰਗ ਬੰਨਿਆ ਬਠਿੰਡੇ ਵਾਲਿਓ। ਸਾਨੂੰ ਤਾਂ ਲੱਗਦਾ ਸੀ ਪਹਿਲਾਂ ਹੀ ਅਸੀਂ ਥੋੜੇ ਜਿਹੇ ਵੰਡੇ ਹੋਏ ਆ। ਮੈਨੂੰ ਲੱਗਦਾ ਸੀ ਲਹਿੰਦਾ ਤੇ ਚੜ੍ਹਦੇ ਪੰਜਾਬ ਦੀ ਗੱਲ ਹੋ ਰਹੀ ਹੈ, ਪਰ ਅੱਜ ਗੁਰਪ੍ਰੀਤ ਕਹਿੰਦਾ ਨਹੀਂ ਅਸੀਂ ਬਠਿੰਡੇ ਵਾਲੇ, ਅਸੀਂ ਹੋਰ ਵੀ ਲੱਗ ਹੈਗੇ ਇੱਕ। ਥੈਂਕ ਯੂ ਬਠਿੰਡੇ ਵਾਲਿਓ, ਸਾਨੂੰ ਇੱਥੇ ਪਤਾ ਲੱਗਿਆ ਬਠਿੰਡੀਅਨਸ ਦਾ। ਅੱਗੇ ਅਸੀਂ ਕਹਿੰਦੇ ਸੀ ਸਾਡੇ ਕੋਲੇ ਕੈਨੇਡੀਅਨਸ ਨੇ, ਅਮਰੀਕਨ ਨੇ, ਬਠਿੰਡੀਅਨ ਵੀ ਹੈਗੇ ਨੇ। ਥੈਂਕ ਯੂ ਵੈਰੀ ਮੱਚ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਸਵਰਨ ਟਹਿਣਾ ਸਾਡਾ ਬਾਈ, ਹਰਮਨ ਥਿੰਦ ਸਾਡੀ ਭੈਣ, ਤੁਸੀਂ ਸਾਰੇ ਦੇਖਦੇ ਹੋ ਬਹੁਤ ਇਹ ਮਸ਼ਹੂਰ ਪਰਸਨੈਲਿਟੀਜ਼ ਨੇ ਜਿਨ੍ਹਾਂ ਦੇ ਅਸੀਂ ਆਸ਼ਿਕ ਹਾਂ। ਆਪ ਅਸੀਂ ਲੋਕ ਸਾਡੇ ਨਾਲ ਤਸਵੀਰਾਂ ਬਣਾਉਂਦੇ ਨੇ ਤੇ ਸਾਡੀ ਇੱਛਾ ਹੁੰਦੀ ਕਿ ਇਹਨਾਂ ਨਾਲ ਤਸਵੀਰ ਬਣਾਈਏ ਇੱਕ। ਸੋ ਸਮਾਂ ਨਹੀਂ ਦੇ ਸਕੇ। ਭਾਜੀ ਨੇ ਮੈਨੂੰ ਕਈ ਵਾਰ ਕਿਹਾ ਕਿ ਉਧਰਲੇ ਪੰਜਾਬ 'ਚ ਇੰਟਰਵਿਊ ਲਈ ਸਮਾਂ ਨਹੀਂ ਦਿੰਦੇ, ਆਪਾਂ ਇੱਥੇ ਹੀ ਲਾਹੌਰ ਦੀਆਂ ਗਲੀਆਂ 'ਚ ਇੰਟਰਵਿਊ ਕਰੀਏ। ਭਾਜੀ ਹੁਣ ਮੈਨੂੰ ਲੱਗਦਾ ਸੀ ਕਿ ਜਿਹਦੇ ਆਪਾਂ ਪਹਿਲਾਂ ਵਿਆਹ ਆਏ ਹਾਂ, ਜਿਹੜਾ ਇਹਨਾਂ ਨੇ ਵਿਆਹ ਛੇੜਿਆ, ਇਹ ਪਹਿਲਾਂ ਉਹਨਾਂ ਦਾ ਕੰਮ ਨਿਬੇੜ ਕੇ ਫਿਰ ਆਪਾਂ ਅਗਲਾ ਕੰਮ ਕਰਦੇ ਹਾਂ। ਲਹਿਰੀ ਸਾਹਿਬ, ਹੋਰ ਸਾਰੇ ਜਿੰਨੇ ਸੱਜਣ ਸਾਡੇ ਨਾਲ ਆਏ ਨੇ, ਬਹੁਤ ਥੈਂਕ ਯੂ। ਮੈਂ ਕਈਆਂ ਦਾ ਨਾਂ ਨਹੀਂ ਬੋਲ ਸਕਿਆ ਕਿਉਂਕਿ ਨਾਮ ਬੋਲਣ ਵਾਲਾ ਸਮਾਂ ਨਹੀਂ ਹੈ ਮੈਨੂੰ ਲੱਗਦਾ। ਸੋ ਮੈਂ ਬਸ ਅਗੇਨ ਤੁਹਾਡੇ ਨਾਲ ਇੰਨੀ ਗੱਲ ਕਰਨੀ ਸੀ ਕਿ ਸਾਡੀ ਇੱਕ ਸੰਸਥਾ ਹੈ ਪਫਟਾ, ਪੰਜਾਬੀ ਫਿਲਮ ਐਂਡ ਟੀਵੀ ਐਕਟਰਸ ਐਸੋਸੀਏਸ਼ਨ, ਜਿਹਦੇ ਵੱਲੋਂ ਅਸੀਂ 2 ਰਾਈਟਰਾਂ ਨੂੰ ਇੱਥੇ ਭੇਜਿਆ ਸੀ। ਕਈ ਸਾਲ ਪਹਿਲਾਂ ਦੀ ਗੱਲ ਹੈ, ਸਾਡਾ ਪਹਿਲਾ ਕੰਮ ਸੀ ਸਾਡੀ ਸੰਸਥਾ ਦਾ। ਉਹ ਗੁਰਪ੍ਰੀਤ ਘੁੱਗੀ ਜੀ ਉਹਦੇ ਪਹਿਲੇ ਪ੍ਰੈਜ਼ੀਡੈਂਟ ਸੀਗੇ, ਤੇ ਉਸ ਤੋਂ ਬਾਅਦ ਸਾਡੇ 'ਚ ਅੱਜ ਹਾਜ਼ਰ ਨੇ ਕਰਮਜੀਤ ਅਨਮੋਲ, ਉਸ ਦੇ ਪ੍ਰੈਜ਼ੀਡੈਂਟ ਬਣੇ ਉਸ ਸੰਸਥਾ ਦੇ, ਤੇ ਮੈਨੂੰ ਜਨਰਲ ਸਕੱਤਰ ਬਣਨ ਦਾ ਮੌਕਾ ਮਿਲਿਆ ਇਹਨਾਂ ਦੀ ਪ੍ਰਧਾਨਗੀ ਦੇ ਵਿੱਚ। ਤੇ ਹੁਣ ਸਾਡੇ ਜਿਹੜੇ ਪ੍ਰੈਜ਼ੀਡੈਂਟ ਮੈਡਮ ਨਿਰਮਲ ਰਿਸ਼ੀ ਨੇ, ਉਹ ਕਿਸੇ ਕਾਰਨਾਂ ਕਰਕੇ ਨਹੀਂ ਆ ਸਕੇ, ਪਦਮ ਸ਼੍ਰੀ ਸਾਡੇ ਉਸ ਪਾਸੇ ਦੇ। ਸੋ ਇਹ ਅਸੀਂ ਸੰਸਥਾ ਚਲਾਉਣ ਦੀ ਕੋਸ਼ਿਸ਼ ਇਸ ਕਰਕੇ ਕਰਦੇ ਹਾਂ, ਜਿਵੇਂ ਮੈਂ ਕੱਲ ਵੀ ਪੈਨਲ 'ਚ ਗੱਲ ਕਹੀ ਸੀ ਕਿ ਅਸੀਂ ਦੇਖਣਾ ਚਾਹੁੰਦੇ ਕਿ ਸਿਨੇਮੇ ਨੂੰ ਕਿਸ ਪਾਸੇ ਤੋਰਨਾ ਹੈ, ਸਿਨੇਮੇ ਨੂੰ ਕਿਸ ਪਾਸੇ ਭੇਜਣਾ ਆਪਾਂ ਨੇ। ਸੋ ਇਸ ਕਰਕੇ ਸਾਡਾ ਪਹਿਲਾ ਕੰਮ ਸੀ ਕਿ ਅਸੀਂ ਜਦੋਂ 2 ਰਾਈਟਰ ਇੱਥੇ ਭੇਜੇ ਇਸ ਪਾਕਿਸਤਾਨ ਦੇ ਵਿੱਚ, ਕਿਉਂਕਿ ਤੁਸੀਂ ਬਹੁਤ ਸਾਰੀ ਵਿਰਾਸਤ ਸਾਂਭ ਕੇ ਰੱਖੀ ਹੋਈ ਹੈ। ਉਸ ਵਿਰਾਸਤ ਦੇ ਵਿੱਚੋਂ ਅਸੀਂ ਇਹ ਇੱਕ ਉਹਨਾਂ ਰਾਈਟਰਾਂ ਤੋਂ ਲਿਖਾ ਕੇ ਬੁੱਕ ਕੰਪਾਈਲ ਕੀਤੀ ਤੇ ਉਹ ਬੁੱਕ ਉੱਥੇ ਰਿਲੀਜ਼ ਕੀਤੀ। ਇਹ ਹੈ ਪੰਜਾਬੀ ਸਿਨੇਮੇ ਦਾ ਚਿੱਤਰ ਇਤਿਹਾਸ, ਕਿ ਪੰਜਾਬੀ ਸਿਨੇਮਾ ਕਦੋਂ ਸ਼ੁਰੂ ਹੋਇਆ, ਕਿਹਨਾਂ ਲੋਕਾਂ ਨੇ ਸ਼ੁਰੂ ਕੀਤਾ। ਸੋ ਉਸ ਸੰਸਥਾ ਵੱਲੋਂ ਅਸੀਂ ਆਏ ਹਾਂ ਜੀ। ਮੈਂ ਜਨਾਬ ਹੋਰੀ ਬਹੁਤ ਚੰਗੇ, ਮੇਰਾ ਜੀ ਕਰਦਾ ਕਿ ਅਸੀਂ ਵੀ ਉੱਥੇ ਪ੍ਰੋਗਰਾਮ ਕਰਦੇ ਰਹਿੰਦੇ ਹਾਂ ਸਿਨੇਮੇ ਸੰਬੰਧੀ। ਮੇਰਾ ਜੀ ਕਰਦਾ ਕਿ ਇਹਨਾਂ ਨੂੰ ਅਸੀਂ ਆਪਣੇ ਗੀਜੇ ਦੇ ਵਿੱਚ, ਆਪਣੀ ਜੇਬ ਦੇ ਵਿੱਚ ਛੁਪਾ ਕੇ ਲੈ ਜਾਈਏ ਕਿ ਇਹਨਾਂ ਤੋਂ ਚੰਗਾ ਸਟੇਜ ਕੰਪੇਅਰ ਨਹੀਂ ਕੋਈ ਹੋ ਸਕਦਾ। ਸੋ ਤੁਹਾਡੀ ਉਧਰ ਵੀ ਲੋੜ ਹੈ ਜੀ, ਇੱਧਰ ਵੀ ਲੋੜ ਹੈ। ਬਹੁਤ ਬਹੁਤ ਧੰਨਵਾਦ। ਅਸੀਂ ਕੋਈ ਸੱਜਣਾਂ ਨੂੰ ਕੋਈ ਯਾਦ ਨਿਸ਼ਾਨੀ ਭੇਂਟ ਕਰਨੀ ਚਾਹੁੰਦੇ ਹਾਂ। ਮੈਂ ਬੇਨਤੀ ਕਰਦਾ ਕਰਮਜੀਤ ਅਨਮੋਲ, ਮੈਡਮ ਗੁਰਪ੍ਰੀਤ ਪੰਗੂ, ਸਾਡੇ ਸੰਸਥਾ ਦੇ ਜਿਹੜੇ ਕਮੇਟੀ ਮੈਂਬਰ ਨੇ, ਉਹ ਕਿਰਪਾ ਕਰਕੇ ਸਟੇਜ ਤੇ ਆ ਜਾਣ, ਅਸੀਂ ਉਹ ਸੱਜਣਾਂ ਨੂੰ ਯਾਦ ਨਿਸ਼ਾਨੀ ਦਈਏ। ਮਿਹਰਬਾਨੀ ਜੀ। ਮੈਂ ਬੋਲ ਦੇਣਾ ਬਾਬਾ ਜੀ ਬਿਸਮਿਲ੍ਲਾ। ਮੋਬਾਈਲ ਜੇਬ 'ਚ ਪਾ ਲਓ ਭਾਜੀ। ਨਾਮ ਤੁਸੀਂ ਬੋਲੇ ਕਿੱਥੇ ਗਏ ਹੋ ਜਨਾਬ? ਅਫਜ਼ਲ ਸਾਹਿਬ। ਅਫਜ਼ਲ ਸਾਹਿਬ। ਅੱਛਾ ਇਹ ਸਨਮਾਨ ਜਿਹੜਾ ਹਾਂ ਉਹ ਇੱਥੇ ਦੇ ਪੰਜਾਬੀ ਇਲਮ ਨਾਲ, ਲਿਖਤ ਨਾਲ, ਕਲਾ ਨਾਲ, ਮੀਡੀਆ ਦੇ ਨਾਲ ਜੁੜੇ ਹੋਏ ਮਿੱਤਰਾਂ ਵਾਸਤੇ ਇੱਕ ਸਨਮਾਨ ਹੈ ਜੋ ਕਰਮਜੀਤ ਅਨਮੋਲ ਜੀ ਔਰ ਮੈਡਮ ਗੁਰਪ੍ਰੀਤ ਪੰਗੂ ਜੀ ਵੱਲੋਂ ਔਰ ਮਲਕੀਤ ਰੌਣੀ ਜੀ ਹੋਰਾਂ ਵੱਲੋਂ ਉਚੇਚੇ ਤੌਰ ਤੇ ਸਨਮਾਨ ਕੀਤਾ ਜਾ ਰਿਹਾ। ਡਾਕਟਰ ਜ਼ਹੀਰ ਵੱਟੂ ਸਾਹਿਬ ਸਾਡੇ ਸਕਾਲਰ ਨੇ, ਰਾਈਟਰ ਨੇ, ਲੇਖਕ ਨੇ, ਖੋਜੀ ਔਰ ਪਾਰਖ ਨੇ। ਵੱਟੂ ਸਾਹਿਬ ਇੱਥੇ ਨੇੜੇ ਨੇ। ਡਾਕਟਰ ਜ਼ਹੀਰ ਵੱਟੂ ਸਾਹਿਬ ਆ ਜਾਣਗੇ। ਮੈਂ ਪ੍ਰੋਫੈਸਰ ਤਾਰਕ ਜਤਾਲਾ ਜੀ ਜਿਹੜੇ ਪੰਜਾਬੀ ਪ੍ਰਚਾਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਔਰ ਬੜੇ ਸੂਝਵਾਨ ਨੇ। ਤਾਰਕ ਜਤਾਲਾ ਜੀ ਅਗਰ ਨੇੜੇ ਨੇ, ਦੂਰ ਤੇ ਨਹੀਂ, ਸਾਨੂੰ ਪਹਿਲੇ ਕਹਿ ਦੇਣਾ ਚਾਹੀਦਾ ਸੀ ਤਾਂ ਜੋ ਆ ਜਾਂਦੇ। ਅੰਜੁਮ ਗਿੱਲ ਇੱਥੇ ਹੀ ਕਿਧਰੇ ਨੇੜੇ ਤੇੜੇ। ਅੰਜੁਮ ਗਿੱਲ ਸਾਹਿਬ ਆ ਜਾਓ, ਬਿਸਮਿਲ੍ਲਾ। ਹਾਂ, ਜ਼ਹੀਰ ਵੱਟੂ ਸਾਹਿਬ ਅਗਰ ਮੇਰੀ ਆਵਾਜ਼ ਸੁਣ ਰਹੇ ਨੇ ਤੇ ਉਹ ਆ ਜਾਣ। ਤੇ ਅਹਿਮਦ ਰਜ਼ਾ ਪੰਜਾਬੀ ਹੋਰਾਂ ਵਾਸਤੇ ਉਧਰ ਆਓ ਜੀ। इधर आओ भट्टू साहब।
ਐ ਜ਼ਹੀਰ ਬੱਟੂ ਸਾਹਿਬ ਦਰਮਿਆਨ 'ਚ ਆਓ ਨਾ। ਅੰਜਮ ਤੂੰ ਆ ਜਾ ਹੁਣ। ਅੰਜਮ ਸਾਹਿਬ ਬਸ ਤੇਰਾ ਹੋ ਗਿਆ ਚਲੋ ਚਲੋ। अच्छा अहमद रजा पंजाबी जी ਹੋ ਗਿਆ ਵਟਸਐਪ हाँ वटू इधर ही मैनू बुला अच्छा मैं अफजल साहिर मेरे दोस्त ने बड़े प्यारे उन्होंने बड़ा अच्छा काम किया है पता नहीं की काम किया है मैं अपनी गल कर रहा उन्होंने भी मैं दावत देंगा कि वो भी आ जान। ਨਾਸਰ ਢਿੱਲ ਹਾਂਜੀ ਹਾਂਜੀ ਬੋਲਿਓ ਇੱਥੋਂ ਤੁਸੀਂ ਬੋਲਿਓ। ਨਾਸਰ ਢਿੱਲੋਂ ਸਾਹਿਬ ਆ ਗਏ ਹੋ ਆ ਜਾਓ। ਹੋਰ ਕੌਣ ਆ ਜਾ ਇਧਰ ਮਾਈਕ ਤੇ। ਸਾਰੇ ਇਕੱਠੇ ਹੋਣ ਟਾਈਮ मेरा ख्याल देखो पूरे ने नासर क्यों आ जाओ। हाँ नासर साहब आ जाओ एक साझा ग्रुप फोटो हो जाए ਇਹਦੇ ਨਾਲ बड़ी बरकत पैनी। हाँ बिस्मिल्लाह आ जाओ हाँ एक होर सन्मान है साईं जहूर होਰਾਂ वास्ते ਇਹ ਵੀ ਸਾਡੀ ਅਸੀਂ ਮੁਹੱਬਤ ਵਾਲੀ ਲੜੀ 'ਚ ਸ਼ਾਮਲ ਹੋ ਗਏ। ਜਨਾਬ ਸਾਈਂ ਜ਼ਹੂਰ ਜੀ ਸਾਡੇ ਬਾਬੇ ਬੁੱਲੇ ਦਾ ਫਕੀਰ ਬਾਬੇ ਬੁੱਲੇ ਦਾ ਮਲੰਗ ਤੇ ਜਗਤ ਭਰ 'ਚ ਪੰਜਾਬੀ ਸੁਰਾਂ ਰਾਹੀਂ ਫਕੀਰੀ ਬੋਲਾਂ ਰਾਹੀਂ ਸੰਗੀਤ ਦੀ ਪੰਜਾਬੀਆਂ ਦੀ ਇਹਨਾਂ ਸੇਵਾ ਕੀਤੀ ਹੈ। ਬਿਸਮਿਲ੍ਲਾ। बहुत हेलो हाँ तारक जताला साहब ਨੂੰ ਵੀ ਇਹ ਸਨਮਾਨ मेरा ख्याल अगर साढ़े पुराने स्टेज ते हाँ स्टेज ते ने अनमोल जी और साढ़े पंजाबी प्रचार दे मोहरी ने जनाब डॉक्टर प्रोफैसर ਜਿਹੜੇ ਦਿਆਲ ਸਿੰਘ ਕਾਲਜ ਦੇ ਪ੍ਰਿੰਸੀਪਲ ਰਿਟਾਇਰ ਹੋਏ ਨੇ ਤੇ ਉਸ ਤੋਂ ਬਾਅਦ ਫਿਰ ਇਹ ਪੰਜਾਬੀ ਸੇਵਾ ਲਈ ਇਹਨਾਂ ਨੇ ਮਤਲਬ ਉਮਰ ਲਾ ਦਿੱਤੀ ਹੈ। हाँ जी बहुत ਇਹ ਰਖਾ ਦਿਓ ਬੇਟਾ ਅਲੀ ਨਹੀਂ ਕਿਸੇ ਕੋਲ ਅੰਜਮ ਨਿਸ਼ਾਨ ਉਸ ਤੋਂ ਬਾਅਦ ਗੱਲ ਸਭ ਪ੍ਰਾਹੁਣਿਆਂ ਦਾ ਜੀਆਂ ਜਿਹੜੇ ਸਨਮਾਨ ਲਈ ਸ਼ੁਕਰੀਆ। ਮੈਂ ਅਸੀਂ ਆਪਣਾ ਹੁਣ ਸੈਸ਼ਨ ਸ਼ੁਰੂ ਕਰਨ ਲੱਗਾਂਗੇ। ਸਾਡੇ ਮਹਿਮਾਨ ਆਪਣੀਆਂ ਨਿਸ਼ਚਿਤਾਂ ਤੇ ਆਪਣੀਆਂ ਕੁਰਸੀਆਂ ਤੇ ਤਸ਼ਰੀਫ ਰੱਖਣ। अच्छा हेलो
ਚੌਧਰੀ। ਅੱਛਾ, ਸਭ ਪ੍ਰਾਹੁਣਿਆਂ ਨੂੰ ਕਹਾਂਗਾ ਸਾਡੇ ਜੀ ਜਿਹੜੇ ਸਾਡੇ ਸਵਾਗਤ ਵਾਲੇ ਨੇ ਉਹਨਾਂ ਨੂੰ ਆਪਣੀਆਂ ਕੁਰਸੀਆਂ ਤੇ ਪ੍ਰਾਹੁਣੇ ਤਸ਼ਰੀਫ ਰੱਖਣ, ਤੇ ਜਿਹੜੇ ਸਾਡੇ ਇੱਥੇ ਵਾਲੇ ਜੀ ਨੇ ਉਹ ਪ੍ਰਾਹੁਣਿਆਂ ਨੂੰ ਜ਼ਰੂਰ ਥਾਂ ਦੇਣ। ਤੇ ਮੈਂ ਹੁਣ ਮੀਆਂ ਅੰਜਮ ਨਿਸਾਰ ਹੋਰਾਂ ਨੂੰ ਬੁਲਾਵਾਂਗਾ, ਜਿਹੜੇ ਨਾਇਬ ਸਦਰ ਨੇ ਸਾਰਕ ਦੇ ਔਰ ਵਾइस ਪ੍ਰੈਜ਼ੀਡੈਂਟ ਨੇ ਸਾਰਕ ਦੇ, ਔਰ ਤੇ ਮੈਂ ਜਨਾਬ ਮੀਆਂ ਅੰਜਮ ਨਿਸਾਰ ਹੋਰਾਂ ਨੂੰ ਔਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਜਿਹੜੇ ਉਸੇ ਤਰ੍ਹਾਂ ਉਹ ਵੀ ਅਹੁਦੇਦਾਰ ਨੇ, ਗੋਗੀ ਸ਼ਾਹ ਜੀ ਔਰ ਨਾਲ ਬਾਬਰ ਭੱਟ ਜੀ, ਇਹਨਾਂ ਤਿੰਨਾਂ ਨੂੰ ਮੈਂ ਕਹਾਂਗਾ ਕਿ ਆ ਕੇ ਇੱਕ ਦੀਦਾਰ ਕਰਾ ਦੇਣ ਔਰ 2 ਮਿੰਟ ਦੀ ਗੱਲਬਾਤ ਵੀ ਸਾਡੇ ਨਾਲ ਸਾਂਝੀ ਕਰਨ। ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਸਾਡੀ ਬਿਜ਼ਨਸ ਕਮਿਊਨਿਟੀ ਦੇ ਨੁਮਾਇੰਦੇ, ਸਦਰ ਪਾਕਿਸਤਾਨ ਚੈਂਬਰ ਫੈਡਰੇਸ਼ਨ, ਨਾਇਬ ਸਦਰ ਸਾਰਕ ਮੀਆਂ ਅੰਜਮ ਨਿਸਾਰ ਜੀ 2 ਮਿੰਟ ਦਾ ਆਪਣਾ ਵਿਚਾਰ ਸਾਂਝਾ ਕਰਨਗੇ। ਤੇ ਮੈਂ ਸਭ ਨੂੰ ਕਹਾਂਗਾ ਕਿ ਜ਼ਰਾ ਲੋਕ ਉੱਤੇ ਬੜੀ ਜਗ੍ਹਾ ਹੈ, ਆ ਜਿਹੜੇ ਥੱਲੇ ਆ ਗਏ ਨੇ ਸਾਰੇ ਉੱਤੇ ਚਲੇ ਜਾਓ ਪਲੀਜ਼। ਔਰ ਜੇ ਤੁਹਾਡਾ ਮਤਲਬ ਦੁਨੀਆ ਤੋਂ ਦਿਲ ਭਰ ਸ਼ਾਹ ਜੀ ਤੁਸੀਂ ਪੱਗ ਹਾਂ ਇਹਨੂੰ ਜ਼ਰਾ ਸਿੱਧਾ ਕਰ। ਓਕੇ ਆਹ ਜੀ 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 ਸਰਦਾਰ ਵੱਲੋਂ ਬਣ ਜਾਏਗਾ, ਬਣ ਜਾਏਗਾ। ਇੱਧਰ ਅੱਗੇ ਆ ਜਾਓ। ਲਓ ਜੀ, ਇਹਨਾਂ ਦੀ ਪਗੜੀ ਇਹਨਾਂ ਨੂੰ ਨਾਲ ਸਨਮਾਨ ਕੀਤਾ ਜਾ ਰਿਹਾ ਹੈ। ਜਨਾਬ ਅੰਜੁਮ ਨਿਸਾਰ ਜੀ ਜਿਨ੍ਹਾਂ ਦੀਆਂ ਬੜੀਆਂ ਸਾਂਝਾਂ ਨੇ ਸਾਡੇ ਇਸ ਕਾਨਫਰੰਸ ਦੇ ਨਾਲ, ਇੱਕ ਵਾਰੀ ਭਰਪੂਰ ਤਾੜੀਆਂ ਜੀ ਤੁਹਾਡੇ ਸਾਹਿਬ ਦੀਆਂ। ਆਹ ਹੈ 2 ਮਿੰਟ ਕਰ ਅੱਜ ਬਿਸਕੁਟ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ। ਮੈਂ तमाम ਦੋਸਤਾਂ ਦਾ, ਭਰਾਵਾਂ ਦਾ, ਭੈਣਾਂ ਦਾ ਜਿਹੜੇ ਵਿਦੇਸ਼ ਮੁਲਕਾਂ ਤੋਂ ਇੱਥੇ ਤਸ਼ਰੀਫ ਲਿਆਏ ਨੇ ਉਹਨਾਂ ਸਭ ਦਾ ਸਵਾਗਤ ਕਰਨਾ ਜੀ। ਮਾਸ਼ਾਅੱਲਾ ਤੁਹਾਡੀ ਆਮਦ ਦੇ ਨਾਲ ਇੱਥੇ ਰੌਣਕਾਂ ਲੱਗ ਗਈਆਂ ਜੀ, ਤਾਂ ਪਤਾ ਲੱਗਾ ਕਿ ਜੀ ਸਾਡੀ ਜਿਹੜੀ ਸਾਂਝੀ ਬੋਲੀ ਹੈ ਉਹ ਮੁੱਕਦੀ ਨਹੀਂ। ਮਾਸ਼ਾਅੱਲਾ ਭਾਵੇਂ ਤੁਸੀਂ ਕੈਨੇਡਾ ਹੋ, UK ਹੋ, ਆਸਟ੍ਰੇਲੀਆ ਹੋ, ਜਿਸ ਮਰਜ਼ੀ ਮੁਲਕ 'ਚ ਹੈਗੇ ਹੋ, ਪਾਕਿਸਤਾਨ 'ਚ ਹੈਗੇ ਹੋ, ਇੱਥੇ ਤਾਂ ਖੈਰ ਅਸੀਂ ਪੰਜਾਬੀ ਬੋਲਣੀ ਹੈ ਜੀ। ਜਾਂ ਇੰਡੀਆ ਹੋਵੇ ਜੀ ਤਾਂ ਆਪਣਾ ਇੰਡੀਅਨ ਪੰਜਾਬ ਹੋਵੇ ਜਾਂ ਇੱਥੇ ਤੇ ਖੈਰ ਪੰਜਾਬੀ ਬੋਲੀ ਜਾਂਦੀ ਹੈ। ਲੇਕਿਨ ਬਹਰਾਲ ਜਿਹੜੇ ਇਸ ਬੋਲੀ ਨੂੰ, ਇਸ ਮੁਹੱਬਤ ਨੂੰ ਮਜ਼ਬੂਤ ਕਰਨ ਵਾਸਤੇ, ਇਸ ਕਲਚਰ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਦੋਸਤ ਤਸ਼ਰੀਫ ਲਿਆਏ ਹੋ, ਜਿਨ੍ਹਾਂ ਦਾ ਜਿਹੜੇ ਮਾਸ਼ਾਅੱਲਾ ਬੜੇ ਅੱਛੇ ਲਿਖਾਰੀ ਨੇ, ਜਿਹੜੇ ਬੜੇ ਅੱਛੇ ਆਰਟਿਸਟ ਨੇ, ਜਿਨ੍ਹਾਂ ਨੇ ਸਿਨੇਮਾ ਦੇ ਜ਼ਰੀਏ ਆਪਣੀ ਅੱਛੀ ਸੋਚ ਦੇ ਜ਼ਰੀਏ, ਲਿਟਰੇਚਰ ਦੇ ਜ਼ਰੀਏ ਸਾਰਿਆਂ ਨੂੰ ਜੋੜਿਆ ਹੋਇਆ। ਮੈਂ ਸਮਝਦਾ ਕਿ ਉਹਨਾਂ ਦੀ ਬੜੀ ਖਿਦਮਾਤ ਨੇ ਤੇ ਉਹਨਾਂ ਨੂੰ ਢੇਰ ਢੇਰ ਮੁਬਾਰਕਾਂ ਜੀ। ਦੂਜਾ ਇੱਥੇ ਪੰਜਾਬੀ ਕਾਨਫਰੰਸ ਹੋ ਰਹੀ ਹੈ ਜੀ, ਤੇ ਮੈਂ ਕੱਲ ਵੀ ਦੇਖਦੇ ਰਿਹਾ ਰੌਣਕ ਲੱਗੀ ਹੋਈ ਸੀ। ਕੱਲ ਗਵਰਨਰ ਸਾਹਿਬ ਤੇ ਬਹੁਤ ਸਾਰੇ ਦੋਸਤ ਤਸ਼ਰੀਫ ਲਿਆਏ ਸਨ। ਮੇਰਾ ਕਿਉਂਕਿ ਤਾਲੁਕ ਟ੍ਰੇਡ ਐਂਡ ਇੰਡਸਟਰੀ ਦੇ ਨਾਲ ਹੈ ਜੀ, ਤੇ ਮੈਂ ਇਸ ਟਾਈਮ ਸਾਰਕ ਦਾ ਵਾइस ਪ੍ਰੈਜ਼ੀਡੈਂਟ ਹੈਗਾ ਜੀ। ਲਾਹੌਰ ਚੈਂਬਰ ਦਾ ਵੀ ਮੈਂ ਪ੍ਰੈਜ਼ੀਡੈਂਟ ਰਹਿ ਚੁੱਕਾ ਜੀ। ਤੇ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਈ, ਦੁਨੀਆ ਨੇ ਬੜੇ ਬੜੇ ਖਤਰਨਾਕ ਮੋੜ ਦੇਖੇ ਨੇ, ਲੇਕਿਨ ਕਦੀ ਵੀ ਟ੍ਰੇਡ ਨੂੰ ਨਹੀਂ ਰੋਕਿਆ ਗਿਆ। ਹਰ ਸੂਰਤ ਇਹ ਤੁਸੀਂ ਇਸ ਸਾਲ ਹੀ ਦੇਖ ਲਵੋ ਜਾਂ 8-10 ਮਹੀਨੇ ਪੁਰਾਣੀ ਗੱਲ ਹੀ ਹੈ, ਇਹ ਚਾਈਨਾ ਤੇ ਤਾਈਵਾਨ ਦੀ ਟੈਨਸ਼ਨ ਦੇ ਵਿੱਚ ਲੱਗ ਰਿਹਾ ਸੀ ਜਿਵੇਂ ਸ਼ਾਇਦ ਇੱਕ ਨਵੀਂ ਵਰਲਡ ਵਾਰ ਸ਼ੁਰੂ ਹੋ ਜਾਏਗੀ, ਜਿੰਨਾ ਅਸਲਾ ਜਿੰਨਾ ਦੁਨੀਆ ਉੱਥੇ ਇਕੱਠੀ ਹੋ ਗਈ ਸੀ। ਲੇਕਿਨ ਉਸ ਦੇ ਬਾਵਜੂਦ ਤਜਾਰਤ ਨਹੀਂ ਰੁਕੀ, ਟ੍ਰੇਡ ਨਹੀਂ ਰੁਕਿਆ, ਉਹ ਸਿਲਸਿਲਾ ਚੱਲਦਾ ਰਿਹਾ। ਤਾਂ ਮੈਂ ਸਮਝਦਾ ਹਾਂ ਕਿ ਹਮਸਾਏ ਤਾਂ ਅਸੀਂ ਬਦਲ ਨਹੀਂ ਸਕਦੇ, ਨਾ ਇੰਡੀਆ ਵਾਲੇ ਸਾਡੇ ਭਰਾ ਬਦਲ ਸਕਦੇ, ਨਾ ਅਸੀਂ ਬਦਲ ਸਕਦੇ, ਇਹ ਤਾਂ ਸਾਡੀ ਚੋਇਸ ਹੈ ਹੀ ਨਹੀਂ। ਹੁਣ ਜ਼ਰੂਰਤ ਇਸ ਚੀਜ਼ ਦੀ ਹੈ ਕਿ ਜਿਹੜੇ ਸਾਡੇ ਮਸਾਇਲ ਨੇ ਉਹਨਾਂ ਨੂੰ ਇੱਕ ਸਾਈਡ ਤੇ ਰੱਖ ਕੇ ਉਹ ਵੀ ਟੋਰੀ ਰੱਖੋ, ਲੇਕਿਨ ਇਹ ਜਿਹੜੀ ਤਜਾਰਤ ਜਿਹੜੀ ਹੈ, ਇਹ ਆਮਦਰਫਤ ਜਿਹੜੀ ਹੈ, ਇਹ ਜਾਰੀ ਰਹਿਣਾ ਚਾਹੀਦਾ ਤਾਂ ਕਿ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਹੈ ਅਸੀਂ ਬੜੀ ਸਸਤੀ ਇੰਡੀਆ ਤੋਂ ਖਰੀਦ ਸਕਨੇ ਹਾਂ। ਖਾਸ ਤੌਰ ਤੇ ਸੀਜ਼ਨਲ ਆਈਟਮਸ ਕੁਝ ਉਧਰ ਪਹਿਲੇ ਹੋ ਜਾਂਦੀਆਂ ਨੇ, ਇੱਥੇ ਬਾਅਦ ਲੈ ਹੁੰਦੀਆਂ ਨੇ, ਜਾਂ ਇੱਥੇ ਕੋਈ ਘੱਟ ਕੋਈ ਚੀਜ਼ ਦੀ ਕਮੀ ਹੁੰਦੀ ਹੈ, ਅਸੀਂ ਫੌਰੀ ਤੌਰ ਤੇ ਇੰਡੀਆ ਤੋਂ ਮੰਗਾ ਲੈਂਦੇ ਹਾਂ। ਤੇ ਇੱਕ ਬਾਜ਼ ਔਕਾਤ ਇਸ ਤਰ੍ਹਾਂ ਉਲਟ ਵੀ ਹੋਇਆ ਹੈ ਕਿ ਜੀ
ਇੰਡੀਆ ਸਾਈਡ ਤੇ ਜਦੋਂ ਉਹਨਾਂ ਨੂੰ ਜ਼ਰੂਰਤ ਪਈ ਹੈ ਤੇ ਅਸੀਂ ਹੁਣ ਕਾਰੋਬਾਰ ਤਾਂ ਹੁਣ ਵੀ ਕਰ ਰਹੇ ਹਾਂ, ਇੱਕ ਥਰਡ ਕੰਟਰੀ ਦੇ ਜ਼ਰੀਏ ਕਰ ਰਹੇ ਹਾਂ। ਮੈਂ ਸਮਝਦਾ ਕਿ ਇਹ ਜਿਹੜਾ ਤਰੀਕਾਕਾਰ ਜਿਹੜਾ ਹੈ ਕਾਰੋਬਾਰ ਹੋ ਰਿਹਾ ਹੈ, ਵਾਇਆ ਦੁਬਈ ਹੋ ਰਿਹਾ ਹੈ, ਵਾਇਆ ਹੋਰ ਕੰਟਰੀਜ਼ ਦੇ ਜ਼ਰੀਏ ਹੋ ਰਿਹਾ ਹੈ, ਲੇਕਿਨ ਮੈਂ ਸਮਝਦਾ ਕਿ ਅਸੀਂ ਅਗਰ ਡਾਇਰੈਕਟ ਕਾਰੋਬਾਰ ਕਰੀਏ ਤੇ ਉਹਦੇ 'ਚ ਹੀ ਬਿਹਤਰੀ ਹੈ, ਉਹਦੇ 'ਚ ਹੀ ਤਰੱਕੀ ਹੈ। ਖਾਸ ਤੌਰ ਤੇ ਇਹ ਜਿਹੜਾ ਸਾਡਾ ਪੰਜਾਬ ਹੈ ਇੰਡੀਅਨ ਸਾਈਡ ਤੇ, ਕਿਉਂਕਿ ਇਹ ਵੀ ਇੱਕ ਲੈਂਡਲੌਕਡ ਏਰੀਆ ਦੇ ਵਿੱਚ ਆ ਜਾਂਦਾ, ਇੱਥੇ ਵੀ ਉਹ ਤਰੱਕੀ ਨਹੀਂ ਹੋ ਸਕੀ ਜਿਹੜੇ ਵੱਡੇ ਸ਼ਹਿਰਾਂ 'ਚ ਹੋਈ ਹੈ। ਤਾਂ ਮੈਂ ਸਮਝਦਾ ਕਿ ਵੀਜ਼ਾ ਦੀ ਪਾਲਿਸੀ ਵੀ ਆਸਾਨ ਕੀਤੀ ਜਾਏ, ਕਿਉਂਕਿ ਸਾਰਕ ਦੇ 'ਚ ਅਸੀਂ ਘੱਟ ਪੂਰੇ ਵੀ ਹੁਣ 250 ਬੰਦਾ ਸਾਲ 'ਚ ਚਲੇ ਜਾਂਦੇ ਹਾਂ, ਲੇਕਿਨ ਇਹ ਪਬਲਿਕ ਟੂ ਪਬਲਿਕ ਜਿਹੜਾ ਹੈ, ਜਿਹੜਾ ਇੰਟਰੈਕਸ਼ਨ ਜਿੰਨਾ ਵਧੇਗਾ ਉਨਾ ਹੀ ਪਿਆਰ ਮੁਹੱਬਤ ਤੇ ਉਨਾ ਹੀ ਸਿਲਸਿਲਾ ਬਿਹਤਰ ਹੋਏਗਾ। ਤੇ ਇਹ ਵੀਜ਼ਾ ਪਾਲਿਸੀ ਨੂੰ ਵੀ ਲਿਬਰਲ ਕਰਨ, ਇਹ ਜਨਾਬ ਆਪਣਾ ਤਜਾਰਤ ਨੂੰ ਵੀ ਆਸਾਨ ਕਰਨ, ਤਾਂ ਕਿ ਸਾਡੇ ਜਿਹੜਾ ਆਪਸ ਦਾ ਪਿਆਰ ਮੁਹੱਬਤ ਜਿਹੜਾ ਹੈ ਉਹ ਵੀ ਵਧੇ ਤੇ ਜਿਹੜੀ ਕੁਦਰਤਾਂ ਜਿਹੜੀਆਂ ਹਨ ਉਹਦੇ 'ਚ ਕੋਈ ਕਮੀ ਆਏ, ਤਾਂ ਕਿ ਮਸਾਇਲ ਅਸੀਂ ਨਾਲ ਲੈ ਕੇ ਚੱਲੀਏ, ਲੇਕਿਨ ਨਾਲ ਨਾਲ ਅਸੀਂ ਤਜਾਰਤ ਨੂੰ ਕਦੀ ਵੀ ਬੰਦ ਨਾ ਕਰੇ। ਮੈਂ ਜਨਾਬ ਇਸ ਫੋਰਮ ਤੋਂ ਮੈਨੂੰ ਮੌਕਾ ਦਿੱਤਾ ਗਿਆ ਗੱਲ ਕਰਨ ਦਾ, ਮੈਂ ਜੀ ਬਹੁਤ ਸ਼ੁਕਰੀਆ ਕਰਨਾ ਇਸ ਫੋਰਮ ਦੇ ਤਮਾਮ ਜ਼ਿੰਮੇਦਾਰਾਂ ਦਾ ਵੀ, ਤੇ ਜਿਹੜੇ ਸਾਰੇ ਦੋਸਤ ਭਰਾ ਸਾਡੇ ਦੂਸਰੇ ਮੁਲਕਾਂ ਤੋਂ ਆਏ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਸਭ ਦਾ ਹੀ, ਬੜੀ ਮਿਹਰਬਾਨੀ। ਗੋਗੀ ਸ਼ਾਹ ਤੁਹਾਡਾ ਵੀ ਸ਼ੁਕਰੀਆ, ਜਿਹੜੇ ਅਲਿਆਸ ਦੁੰਬਾ ਕੜਾਈ ਵਾਲਿਆਂ ਦੇ ਮਾਲਕ ਵੀ ਨੇ ਔਰ ਇਹਨਾਂ ਦੀ ਵੀ ਬੜੀਆਂ ਸਾਂਝਾਂ ਨੇ ਸਾਡੇ ਨਾਲ। ਪਰ ਇਹ ਕਿ ਜਿਹੜੀ ਗੱਲ ਮੀਆਂ ਅੰਜਮ ਨਿਸਾਰ ਉਹਨਾਂ ਨੇ ਕੀਤੀ ਹੈ ਕਿ ਇਹ ਕਿਉਂ ਰਲ ਕੇ ਕੋਈ ਸਾਂਝ ਦੇ ਨਾਲ ਬਣਾਉਣ, ਤੇ ਉਹ ਇਹ ਹੈ ਕਿ ਅਸੀਂ ਚਾਹਾਂਗੇ ਕਿ ਸਾਡੀ ਤੁਹਾਡੇ ਨਾਲ ਸਾਂਝਾਂ ਬਣਨ, ਕਿਸੇ ਤਰ੍ਹਾਂ ਗੱਲ ਅੱਗੇ ਟੁਰੇ। ਬਿਜ਼ਨਸ ਕਮਿਊਨਿਟੀ ਵੀ ਪੰਜਾਬੀ ਕਾਨਫਰੰਸ ਵਾਸਤੇ ਆਪਣੀ ਸਾਂਝ ਪਾਵੇ ਉਚੇਚੇ ਤੌਰ ਤੇ, ਤਾਂ ਜੇ ਅਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਕਰ ਸਕਿਓ। ਤੁਸੀਂ ਜਿਹੜਾ ਹੁੰਗਾਰਾ ਦਿੱਤਾ ਹੈ ਜਾਂ ਇਸ਼ਾਰਾ ਦਿੱਤਾ ਹੈ, ਅੱਲਾ ਕਰੇ ਉਹ ਅੱਖ ਵੱਜ ਜਾਵੇ, ਅਜੇ ਤੇ ਨਹੀਂ ਵੱਜੀ। ਸ਼ੁਰੂ ਕਰੀਏ ਪੰਜਾਬੀ ਪੱਤਰਕਾਰੀ ਦੇ ਹਵਾਲੇ ਨਾਲ, ਜਿਹਨੂੰ ਮੋਡਰੇਟ ਕਰ ਰਹੇ ਨੇ ਪ੍ਰੋਫੈਸਰ ਨਾਸਰ ਅਦੀਬ ਜੀ। ਪ੍ਰੋਫੈਸਰ ਨਾਸਰ ਅਦੀਬ ਹੈਡ ਆਫ ਡਿਪਾਰਟਮੈਂਟ ਨੇ ਗਵਰਨਮੈਂਟ ਦਿਆਲ ਸਿੰਘ ਕਾਲਜ ਦੇ ਮੈਸ ਕਮਿਊਨੀਕੇਸ਼ਨ ਦੇ, ਤੇ ਇਹ ਕਾਲਮਿਸਟ ਨੇ, ਕਾਲਮ ਨਿਗਾਰ ਨੇ ਔਰ ਬਲੌਗਰ ਵੀ ਨੇ ਤੇ ਵੀਲੌਗਰਸ ਵੀ ਨੇ ਤੇ ਲੇਖਕ ਵੀ ਨੇ, ਸੂਝਵਾਨ ਨੇ। ਔਰ ਪੰਜਾਬੀ ਇਹ ਜਿਹੜੀ ਕਾਨਫਰੰਸ ਹੋਈ ਹੈ ਇਹਦੇ ਵਿੱਚ ਐਡੀਟੋਰੀਅਲ ਬੋਰਡ ਦੇ ਵਿੱਚ ਵੀ ਸ਼ਾਮਲ ਸਨ। ਸੋ ਇਹਨਾਂ ਦੀਆਂ ਸਾਂਝਾਂ ਮੁਹੱਬਤਾਂ ਔਰ ਇਹਨਾਂ ਦੀਆਂ ਮੈਸ ਕਮਿਊਨੀਕੇਸ਼ਨ